ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 053 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਉਹ ਜਿਹੜਾ ਡੈਟ ਆ ਉਹ ਕੰਸੋਲੀਡੇਟ ਕਰਵਾ ਸਕਦੇ ਹੋ। 60% ਤੱਕ ਤੁਹਾਡਾ ਕਰਜ਼ਾ ਜਿਹੜਾ ਆ ਉਹ ਮਾਫ ਕਰ ਸਕਦੇ ਨੇ ਅਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408 722 7698 ਦੇ ਉੱਤੇ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਗਾਰਡੀਅਨਸ਼ਿਪ ਦੇ ਕੇਸਾਂ ਨੂੰ ਜਿਹੜਾ ਉਹ ਲੈ ਕੇ। ਕੀ ਲੇਟੈਸਟ ਜਿਹੜਾ ਅਟਰਨੀ ਟਿਰਕੀਆਣਾ ਜੀ ਇਹਨਾਂ ਕੇਸਿਸ ਦੇ ਵਿੱਚ ਅਪਡੇਟ ਜਿਹੜੀ ਉਹ ਆਈ ਹੈ ਜੀ? ਗਾਰਡੀਅਨਸ਼ਿਪ ਕੇਸ ਦੇ ਉੱਤੇ ਜੀ ਨਵੰਬਰ 19 2025 ਆਹੀ ਜਿਹੜੇ ਹਫਤੇ ਦੇ ਵਿੱਚ ਜਿਹੜਾ ਅਪਡੇਟ ਆਇਆ। ਇੱਕ US ਡਿਸਟ੍ਰਿਕਟ ਕੋਰਟ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਇਹ ਕੇਸ ਹੈਗਾ ACR ਵਰਸਸ ਨੋਇਨ। ਤੇ ਇਸ ਕੇਸ ਨੇ ਜਿਹੜੀ ਸੀਗੀ ਕਾਫੀ ਤੁਸੀਂ ਕਹਿ ਲਓ ਕਿ ਗਾਰਡੀਅਨਸ਼ਿਪ ਵਾਲੇ ਕੇਸਾਂ ਵਾਲਾ ਜਿਹੜਾ ਸੀਗੀ ਪ੍ਰੋਬਲਮ ਉਹ ਟੈਂਪਰੇਰੀਲੀ ਜਿਹੜੀ ਸੋਲਵ ਕਰਤੀ ਹੈ, ਪੱਕਾ ਸੋਲੂਸ਼ਨ ਨਹੀਂ ਜਿਹੜਾ ਇਹ ਆ। ਸੋ USCIS ਉਹਨੇ ਜਿਹੜੀ ਗਾਰਡੀਅਨਸ਼ਿਪ ਵਾਲੇ ਕੇਸ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਕਹਿੰਦੇ ਆ ਉਹਨੂੰ, ਸਿਜ ਵੀ ਕਹਿ ਦਿੰਦੇ ਆ ਇਹਨੂੰ। ਇਹ ਕੇਸਾਂ 'ਚ ਕੀ ਹੁੰਦਾ ਸੀਗਾ ਕਿ ਇੱਕ ਡੈਫਰਡ ਐਕਸ਼ਨ ਮਿਲਦੀ ਸੀਗੀ ਜਦੋਂ ਤੁਸੀਂ ਫਾਈਲ ਕਰਦੇ ਸੀਗੇ 360 ਤੇ ਤੁਹਾਡਾ ਇਹ ਅਪਰੂਵ ਕਰਦੇ ਸੀਗੇ ਤੇ ਨਾਲ ਇਹ ਆਟੋਮੈਟਿਕ ਜਿਹੜੀ ਸੀਗੀ ਡੈਫਰਡ ਐਕਸ਼ਨ ਦੇ ਦਿੰਦੇ ਸੀਗੇ ਜੀ। ਇਹ ਬਾਈਡਨ ਸਰਕਾਰ ਨੇ ਪਾਲਿਸੀ ਬਣਾਈ ਸੀਗੀ ਜੀ 2022 ਦੇ ਵਿੱਚ। ਡੈਫਰਡ ਐਕਸ਼ਨ ਦਾ ਮਤਲਬ ਇਹੀ ਸੀਗਾ ਕਿ ਲੋਕਾਂ ਨੂੰ ਡਿਪੋਰਟ ਨਾ ਕੀਤਾ ਜਾਵੇ, ਕਿਉਂਕਿ ਇਹਨਾਂ ਦੇ ਵਿੱਚ ਬੈਕਲੌਗ ਸੀਗਾ। EB4 ਕੈਟਾਗਰੀ ਦੇ ਵਿੱਚ ਵੀਜ਼ਾ ਦੇ ਥੱਲੇ ਆਉਂਦੇ ਆ, 4 ਤੋਂ 5 ਸਾਲ ਦੀ ਇਹਨਾਂ ਦੀ ਜਿਹੜੀ ਵੇਟ ਹੁੰਦੀ ਹੈ। ਤੇ ਕਿਉਂਕਿ ਉਹ ਸੀਗਾ ਜਿਹੜੇ ਜਵਾਕ ਆ ਉਹ ਨੈਗਲੈਕਟਡ ਜਿਹੜੇ ਜਵਾਕ ਜਿਹੜੇ ਅਮਰੀਕਾ ਦੇ ਵਿੱਚ ਸੀਗੇ ਜਿਹੜੇ ਕਿਸੇ ਸਟੇਟ 'ਚ 18 ਸਾਲ ਤੋਂ ਥੱਲੇ, ਕਿਸੇ ਸਟੇਟ ਦੇ ਵਿੱਚ 21 ਸਾਲ ਤੋਂ ਥੱਲੇ, ਤੇ ਉਹ ਫੈਮਿਲੀ ਕੋਰਟ 'ਚ ਜਾ ਕੇ ਆਪਣਾ ਜਿਹੜਾ ਆਰਡਰ ਲੈਂਦੇ ਸੀਗੇ। ਜੱਜ ਉਹਨਾਂ ਨੂੰ ਕਹਿੰਦਾ ਸੀਗਾ ਕਿ ਇਹਨਾਂ ਦਾ ਕੋਈ ਵਾਲੀ ਵਾਰਸ ਹੈ ਨਹੀਂ, ਇਹਨਾਂ ਦੀ ਕੋਈ ਟੇਕ ਕੇਅਰ ਨਹੀਂ ਕਰ ਸਕਦਾ, ਉਹਨੂੰ ਇੱਕ ਗਾਰਡੀਅਨ ਅਸਾਈਨ ਕਰ ਦਿੱਤਾ ਜਾਂਦਾ ਸੀਗਾ। ਉਸ ਤੋਂ ਬਾਅਦ ਇਹ ਇਮੀਗ੍ਰੇਸ਼ਨ ਦੇ ਨਾਲ ਆਪਣੀ 360 ਪਟੀਸ਼ਨ ਵੀ ਫਾਈਲ ਕਰਦੇ ਸੀਗੇ, ਉਹਦੇ ਨਾਲ ਇਹਨਾਂ ਨੂੰ ਡੈਫਰਡ ਐਕਸ਼ਨ ਮਿਲ ਜਾਂਦਾ ਸੀਗਾ, ਵਰਕ ਪਰਮਿਟ ਦੀ ਆਪਸ਼ਨ ਮਿਲ ਜਾਂਦੀ ਸੀਗੀ, ਵਰਕ ਪਰਮਿਟ ਇਹ ਲੈ ਸਕਦੇ ਸੀਗੇ। ਮਤਲਬ ਇੱਕ ਪੈਰਲਲ ਪ੍ਰੋਸੈਸ ਸੀਗਾ। ਕਈ ਲੋਕੀ ਜਿਹੜੇ ਅਸਾਈਲਮ ਵੀ ਫਾਈਲ ਕਰਦੇ ਸੀਗੇ ਉਹਦੇ ਨਾਲ ਤੇ ਇੱਕ ਥੋੜਾ ਜਿਹਾ ਹੋਰ ਸਰਟਨ ਜਿਹੜਾ ਸ਼ੋਰ ਪਾਥ ਜਿਹੜਾ ਸੀਗਾ। ਤੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨੇ ਆ ਕੇ ਜਿਹੜਾ ਸੀਗਾ ਜੂਨ 2025 'ਚ ਇਹ ਰੂਲ ਜਿਹੜਾ ਸੀਗਾ ਆਪਣੀ ਚੇਂਜ ਕਰਤੀ। 2012 ਵਾਲੇ ਜਿਹੜੇ ਚੱਲਦੇ ਸੀਗੇ ਇਹਦੇ ਵਿੱਚ 9 ਜਿਹੜੇ ਸੀਗੇ ਜਵਾਕ ਉਹਨਾਂ ਨੇ ਮਿਲ ਕੇ ਤੇ 2 ਸੰਸਥਾਵਾਂ ਸੀਗੀਆਂ ਮੇਰੇ ਖਿਆਲ, ਉਹਦੇ ਵਿੱਚ ਇੱਕ ਕੈਥੋਲਿਕ ਚੈਰਿਟੀਜ਼ ਵੀ ਜਿਹੜਾ ਹੈਗਾ ਤੇ ਇੱਕ ਹਿਸਪੈਨਿਕ ਆਰਗੇਨਾਈਜੇਸ਼ਨ ਸੀਗੀ। ਇਹਨਾਂ ਨੇ ਰਲ ਕੇ ਜਿਹੜਾ ਸੀਗਾ ਇਹ ਲਾਸੂਟ ਕੀਤਾ। ਇੱਕ ਅਮਰੀਕਾ ਦੇ ਵਿੱਚ ਹੈਗਾ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ, APA ਕਹਿੰਦੇ ਹੈਗੇ। ਉਹ ਧਾਰਾ ਦੇ ਥੱਲੇ ਸਾਰੇ ਜਿਹੜੇ ਕਾਨੂੰਨ ਚੈਲੰਜ ਉਦੋਂ ਹੁੰਦੇ ਆ ਜਦੋਂ ਉਹ ਕਹਿੰਦੇ ਆ ਕਿ ਤੁਸੀਂ ਜਿਹੜਾ ਸਹੀ ਪ੍ਰੋਸੀਜਰ ਜਿਹੜਾ ਫੋਲੋ ਨਹੀਂ ਕੀਤਾ। APA ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਉਹਦੇ ਥੱਲੇ ਕਾਫੀ ਲਿਟੀਗੇਸ਼ਨ ਜਿਹੜੀ ਚੱਲਦੀ ਹੈ। ਉਹ ਬੇਸਿਕਲੀ ਕੀ ਕਹਿੰਦੇ ਆ ਕਿ ਇਹ APA ਦੀ ਵਾਇਓਲੇਸ਼ਨ ਕਰਦਾ, ਜਿਹੜੇ ਹਿਸਾਬ ਨਾਲ ਇਹਨਾਂ ਨੇ ਪਾਲਿਸੀ ਕੈਂਸਲ ਕੀਤੀ ਆਪਣੀ। ਤੇ ਇੱਕ ਨੋਟਿਸ ਐਂਡ ਕਮੈਂਟ ਪੀਰੀਅਡ ਤੁਸੀਂ ਦੇਣਾ ਹੁੰਦਾ, ਇੱਕ ਤਰੀਕਾ ਹੁੰਦਾ ਰੂਲ ਮੇਕਿੰਗ ਦਾ, ਉਹ ਇਹਨਾਂ ਨੇ ਫੋਲੋ ਨਹੀਂ ਕੀਤਾ। ਤੇ ਇੱਕ ਅਕਾਰਡੀ ਡਾਕਟਰੀਨ ਹੁੰਦੀ ਆ ਜਿਹਦਾ ਮਤਲਬ ਇਹ ਹੁੰਦਾ ਕਿ ਜਦੋਂ ਇੱਕ ਵਾਰੀ ਕੋਈ ਸੰਸਥਾ ਆਪਣੇ ਰੂਲ ਬਣਾਉਂਦੀ ਆ ਉਹਨਾਂ ਨੂੰ ਉਹ ਰੂਲ ਜਿਹੜੇ ਫੋਲੋ ਕਰਨੇ ਪੈਂਦੇ ਆ। ਠੀਕ ਹੈ ਕਿ ਇਹ 3 ਚੀਜ਼ਾਂ ਦੀ ਵਾਇਓਲੇਸ਼ਨ ਸੀਗੀ। ਕਾਫੀ ਇੰਟਰਸਟਿੰਗ ਜਿਹੜਾ ਕੇਸ ਹੈਗਾ ਤੇ ਇਹਦੇ ਕੇਸ ਦੇ ਰਿਲੇਟਡ ਹੀ ਜਿਹੜੀ ਅੱਜ ਗੱਲ ਕਰਾਂਗੇ। ਗੱਲ ਕਰਨ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਹੋਰ ਡੂੰਘਾਈ ਦੇ ਵਿੱਚ ਜਿਹੜੀ ਸਮਝ ਲੱਗੇ ਕਿ ਡਿਟੇਲਸ ਜਿਹੜੀਆਂ ਕੇਸ ਦੀਆਂ ਕੀ ਹੁੰਦੀਆਂ। ਕਿਉਂਕਿ ਆਪਣਾ ਲੌਂਗ ਫਾਰਮੈਟ ਜਿਹੜਾ ਸ਼ੋਅ ਹੈਗਾ ਮੇਨਲੀ ਆਪਣਾ ਮਕਸਦ ਇਹ ਹੁੰਦਾ ਕਿ ਲੋਕਾਂ ਨੂੰ ਜਿਹੜਾ ਪਤਾ ਲੱਗਦਾ ਰਹੇ ਕਿ ਸਹੀ ਨਿਊਜ਼ ਜਿਹੜੀ ਉਹ ਕੀ ਹੈਗੀ ਆ ਜੀ। ਸੋ ਟੈਂਪਰੇਰੀ ਹੈਗਾ, ਇਹ ਕੋਈ ਪਰਮਾਨੈਂਟ ਅਜੇ ਇਸ ਵੇਲੇ ਸੋਲੂਸ਼ਨ ਨਹੀਂ ਹੈਗਾ। ਸੋ ਹੁਣ ਨਵੰਬਰ 19 2025 ਨੂੰ ਜਿਹੜਾ ਸੀਗਾ ਇਹ ਕੋਰਟ ਨੇ ਸਟੇ ਦੇ ਦਿੱਤੀ, ਬਲੌਕ ਕਰਤਾ ਕਿ ਤੁਸੀਂ ਇਹਨੂੰ ਕੈਂਸਲ ਨਹੀਂ ਕਰ ਸਕਦੇ। ਜਿਹੜੇ 2022 ਵਾਲੀ ਪਾਲਿਸੀ ਆ ਤੇ ਇਹਨੂੰ ਵਾਪਸ ਉਹੀ ਪਾਲਿਸੀ ਜਿਹੜੀ ਰਿਸਟੋਰ ਕੀਤੀ ਜਾਵੇ ਬਾਈਡਨ ਵਾਲੀ। ਸੋ ਪਹਿਲੀ ਚੀਜ਼ ਤਾਂ ਰਾਈਟ ਆਫ ਦਾ ਬੈਟ ਇਹੀ ਹੈ ਕਿ ਤੁਸੀਂ ਦੇਖੋ ਕਿ ਜਿਹੜੀ ਫਾਈਟ ਹੈਗੀ ਆ ਉਹ ਲਾਈਨ ਦੇ ਇਸ ਬੰਨੇ ਉਸ ਬੰਨੇ ਚੱਲਦੀ ਰਹਿੰਦੀ ਆ। ਇੱਕ ਸਰਕਾਰ ਉਹਨੂੰ ਕੈਂਸਲ ਕਰਦੀ ਆ, ਦੂਜੀ ਜਾਂ ਜਿਹੜੇ ਗਰੁੱਪ ਜਿਹੜੇ ਹੈਗੇ ਆ ਕੈਥੋਲਿਕ ਚੈਰਿਟੀ ਵਾਲੇ ਹਨਾ। ਸੋ ਇੱਥੇ ਗੱਲਾਂ ਆ ਜਾਂਦੀਆਂ ਕਿ ਕਈ ਵਾਰੀ ਆਪਾਂ ਰੇਡੀਓ ਤੇ ਵੀ ਗੱਲ ਕੀਤੀ ਹੈ ਕਿ ਕਈ ਸੰਸਥਾਵਾਂ ਜਿਹੜੀਆਂ ਸੀਗੀਆਂ ਕਮਿਊਨਿਟੀਆਂ ਜ਼ਿਆਦਾ ਆਰਗੇਨਾਈਜ਼ਡ ਹੈਗੀਆਂ ਆਪਣੀ ਕਮਿਊਨਿਟੀਜ਼ ਨਾਲੋਂ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਤੁਹਾਡੇ ਤੋਂ ਪਹਿਲਾਂ ਕੋਈ ਪੁੱਛਦਾ ਸੀਗਾ ਟਰੱਕ ਵਾਲਾ ਕਿ ਯਾਰ ਇਹਨਾਂ ਦਾ ਲਾਇਸੈਂਸ ਦਾ ਏਦਾਂ ਹੋਇਆ, ਮੈਂ ਕਿਹਾ ਉਹ ਟਾਈਮ ਆ ਕੇ ਲੰਘ ਵੀ ਗਿਆ ਜਿਹੜਾ ਸੀਗਾ ਕਲਾਸ ਐਕਸ਼ਨ ਵਾਲਾ CDL ਲਾਇਸੈਂਸ ਦੇ ਰਿਲੇਟਡ, ਉਹ ਮਤਲਬ ਕਿ ਉਧਰ ਨੂੰ ਗਏ ਨਹੀਂ। ਤੇ ਚੀਜ਼ਾਂ ਕੀ ਹੁੰਦੀਆਂ ਕਿ ਹੁਣ ਫਾਈਟ ਕਰਨ ਦੇ ਨਾਲ ਹੀ ਚੀਜ਼ਾਂ ਮਿਲਦੀਆਂ, ਆਪਣੇ ਆਪ ਕੁਝ ਨਹੀਂ ਮਿਲਦਾ ਹੁੰਦਾ ਲਾਈਫ ਦੇ ਵਿੱਚ। ਤੇ ਇਸ ਕੇਸ ਦੀ ਆਪਾਂ ਹੁਣ ਜਿਹੜੀ ਗੱਲ ਕਰੀਏ, ਇਹ ਕਹਿੰਦੇ ਆ ਕਿ ਜਿਹੜਾ SIJ ਜਿਹੜਾ ਸੀਗਾ ਇੱਕ ਹਿਊਮੈਨਿਟੇਰੀਅਨ ਕਲਾਸੀਫਿਕੇਸ਼ਨ ਹੈਗੀ ਹੈ, ਕਿਉਂਕਿ ਜਿਹੜੇ ਅਬਿਊਜ਼ ਹੋਏ ਆ ਬੱਚੇ, ਨਿਗਲੈਕਟ ਹੋਇਆ ਜਾਂ ਅਬੈਂਡਨ ਕਰ ਦਿੱਤੇ ਗਏ ਉਹਨਾਂ ਵਾਸਤੇ ਇਹ ਸੀਗਾ। ਇਹਦੇ ਵਿੱਚ 1.5 ਲੱਖ ਤੋਂ ਜ਼ਿਆਦਾ ਜਿਹੜਾ ਬੈਕਲੌਗ ਇਸ ਵੇਲੇ ਹੈਗਾ
ਤੇ ਇਹਨਾਂ ਨੂੰ ਕਈ ਚਿਰ ਜਿਹੜਾ ਲੱਗ ਜਾਣਾ। ਜੇ ਆਪਾਂ ਇੰਡੀਅਨ ਕੇਸਾਂ ਦੀ ਗੱਲ ਕਰੀਏ ਤਾਂ 5 ਸਾਲ ਤੋਂ ਵੱਧ ਜਿਹੜਾ ਹੁਣ ਜਿਹੜਾ ਸੀਗਾ ਜੁਵੇਨਾਈਲ ਵਾਲੇ ਕੇਸਾਂ 'ਚ ਲੱਗ ਜਾਣਾ ਉਹਨਾਂ ਨੂੰ ਗ੍ਰੀਨ ਕਾਰਡ ਤੱਕ ਪਹੁੰਚਦੇ। ਠੀਕ ਹੈ। ਪਰ ਇਹਦੇ ਵਿੱਚ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਵੀ ਲੱਗੇ ਆ, ਜੱਜਾਂ ਨੇ ਜਿਹੜੇ ਐਡਮਿਨ ਕਲੋਜ਼ਰ ਵੀ ਬੰਦ ਕਰਤੇ ਆ, ਕੇਸ ਟਰਮੀਨੇਟ ਨਹੀਂ ਕਰ ਰਹੇ, ਤੇ ਉਹਨਾਂ ਨੂੰ ਜਿਹੜੀ ਤਰੀਕ ਆ ਉਹਨਾਂ ਦੀ ਪਹਿਲਾਂ ਆ ਰਹੀ, ਪਰ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਕੇਸ ਲੜਨਾ ਪੈ ਰਿਹਾ। ਤੇ ਕਈ ਲੋਕਾਂ ਨੇ ਜਿਹਨਾਂ ਨੇ ਕੇਸ ਨਹੀਂ ਲਾਏ ਸੀਗੇ, ਸੇਫ ਆਏ ਆ ਜਾਂ ਵੀਜ਼ਿਆਂ ਤੇ ਆਏ ਸੀਗੇ, ਉਹਨਾਂ ਨੂੰ ਜਦੋਂ ਵਰਕ ਪਰਮਿਟ ਬੰਦ ਕਰਤੇ ਜੁਵੇਨਾਈਲ ਵਾਲੇ, ਤਾਂ ਉਹਨਾਂ ਕੋਲ ਚੋਇਸ ਨਹੀਂ ਸੀਗੀ। ਉਹਨਾਂ ਨੂੰ ਜਿਹੜਾ ਸੀਗਾ ਆਪਣਾ ਅਸਾਈਲਮ ਆਫਿਸ ਦੇ ਵਿੱਚ ਉਹਨਾਂ ਦੇ ਜਿੱਦੇ ਕੇਸ ਚੱਲ ਲਿਆ, ਕਈਆਂ ਨੇ ਨਹੀਂ ਡੈਡਲਾਈਨ ਮਿਸ ਕਰਤੀ ਸੀਗੀ, ਉਹਨਾਂ ਨੂੰ ਫਿਰ ਲੇਟ ਆਪਣੇ ਜਿਹੜੇ ਕੇਸ ਲਾਏ, ਕਿਉਂਕਿ ਉਹ ਹੁਣ SIJ ਤੇ ਰਿਲਾਈ ਨਹੀਂ ਕਰ ਸਕਦੇ ਸੀਗੇ। ਤੇ ਉਹਦੇ ਵਿੱਚ ਵੀ 2 ਚੀਜ਼ਾਂ ਹੋ ਗਈਆਂ ਕਿ ਅਸਾਈਲਮ ਆਫਿਸ ਵਾਲੇ ਕੇਸ ਡਿਸਮਿਸ ਕਰਨ ਲੱਗ ਪਏ ਤੇ ਕੋਰਟ ਦੇ ਵਿੱਚ ਉਹਨਾਂ ਨੂੰ ਰੈਫਰ ਕਰਨ ਲੱਗ ਪਏ। ਠੀਕ ਹੈ। ਤੇ ਕਈ ਨੂੰ ਰਿਟੇਨ ਵੀ ਜਿਹੜਾ ਕੀਤਾ, ਤੇ ਜਿਹੜੀ ਸਰਕਾਰ ਹੈਗੀ ਉਹਨੇ, ਤੇ ਇਸ ਚੀਜ਼ ਦੀ ਜਿਹੜੀ ਲਿਟੀਗੇਸ਼ਨ ਸੀ, ਉਹ ਕਹਿੰਦੇ ਕਿ ਜਿਹੜੀ ਸਰਕਾਰ ਨੇ, ਜਿਹੜੀ ਟਰੰਪ ਸਰਕਾਰ, ਉਹਨੇ April 2025 ਦੇ ਵਿੱਚ ਜਿਹੜੇ ਸੀਗੇ ਡੈਫਰਡ ਐਕਸ਼ਨ ਬੰਦ ਕਰਤੇ, ਬਿਨਾਂ ਕਿਸੇ ਨੂੰ ਦੱਸੇ ਪੁੱਛੇ, ਬਿਨਾਂ ਪਬਲਿਕ ਨੋਟਿਸ ਤੇ ਇੱਕਦਮ ਹੀ ਜਿਹੜਾ ਸੀਗਾ ਚੇਂਜ ਇਹਨਾਂ ਨੇ ਲੈ ਕੇ ਆ ਗਏ। ਤੇ ਜੂਨ 6 2025 ਨੂੰ, ਮਤਲਬ ਇਹਨਾਂ ਨੇ ਰੋਕ ਪਹਿਲਾਂ ਦਿੱਤੇ April 2025 ਤੇ ਜੂਨ 6 2025 ਨੂੰ ਇਹਨਾਂ ਨੇ ਫਾਰਮਲ ਆਪਣਾ ਨੋਟਿਸ ਜਿਹੜਾ ਜਾਰੀ ਕਰਤਾ ਕਿ ਆਪਾਂ ਜਿਹੜੇ ਹੁਣ ਡੈਫਰਡ ਐਕਸ਼ਨ ਨਹੀਂ ਦੇਣੇ ਆ, ਤੇ ਵਰਕ ਪਰਮਿਟ ਤੁਸੀਂ ਫਾਈਲ ਨਹੀਂ ਕਰ ਸਕਦੇ, ਤੇ ਨਾ ਹੀ ਤੁਸੀਂ ਜਿਹੜੇ ਐਕਸਟੈਂਡ ਕਰ ਸਕਦੇ ਆ। ਸੋ ਇਹ 3 ਚੀਜ਼ਾਂ ਇਹਨਾਂ ਨੇ ਜਿਹੜੀਆਂ ਕੀਤੀਆਂ ਸੀ। ਇਹਨਾਂ ਨੇ ਆਪਣਾ ਇੱਕ ਇੰਟਰਨਲ ਮੈਮੋ ਇਸ਼ੂ ਕੀਤਾ ਸੀਗਾ, ਆਪਾਂ ਉਹਦੀ ਸ਼ੋਅ ਤੇ ਖਬਰ ਵੀ ਕਵਰ ਕੀਤੀ ਸੀ ਜੀ। ਉਹ ਕਹਿੰਦੇ ਆ ਕਿ ਸਿਕਿਉਰਿਟੀ ਦਾ ਕੰਸਰਨ ਹੈਗਾ ਬਹੁਤ ਜ਼ਿਆਦਾ, ਜਿਹੜੇ ਗੈਂਗ ਮੈਂਬਰ ਇਹਦੇ ਵਿੱਚ ਆ ਗਏ ਆ ਅੰਡਰ ਏਜ ਆਪਣੇ ਆਪ ਨੂੰ ਕੁਆਲੀਫਾਈ ਕਰਾ ਕੇ, ਤੇ ਮਿਸਯੂਜ਼ ਹੋ ਰਿਹਾ ਪ੍ਰੋਗਰਾਮ, ਤੇ ਸਾਡੇ ਜਿਹੜੇ ਰਿਸੋਰਸਸ ਬਹੁਤ ਜ਼ਿਆਦਾ ਲੈ ਰਹੇ ਆ। ਸੋ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਕੰਸਰਨ ਕਰਕੇ, ਮਿਸਯੂਜ਼ ਕਰਕੇ ਤੇ ਉਹਨਾਂ ਦੇ ਰਿਸੋਰਸ ਬਹੁਤ ਜ਼ਿਆਦਾ ਲੱਗ ਰਹੇ ਆ, ਉਹਦੇ ਕਰਕੇ ਜਿਹੜਾ ਸੀਗਾ ਇਹ ਜਿਹੜਾ ਸੀਗਾ ਗਾਰਡੀਅਨਸ਼ਿਪ ਵਾਲਾ ਜਿਹੜਾ ਸੀਗਾ ਪ੍ਰੋਗਰਾਮ, ਜਿਹੜਾ ਡੈਫਰਡ ਐਕਸ਼ਨ ਆਟੋਮੈਟਿਕ ਵਾਲਾ ਵਰਕ ਪਰਮਿਟ ਵਾਲਾ, ਇਹ ਬੰਦ ਕਰ ਦਿੱਤਾ। ਹੁਣ ਜਦੋਂ ਇਹ ਕੇਸ ਗਿਆ, ਠੀਕ ਆ, ਇਹ ਕੇਸ ਦੇ ਵਿੱਚ ਕੀ ਹੁੰਦਾ ਕਿ ਕਾਫੀ ਇੰਟਰਸਟਿੰਗ ਟੈਕਨੀਕਲ ਡਿਸਕਸ਼ਨ ਜਿਹੜੀ ਆਪਾਂ ਕਹਾਂਗੇ। ਪਹਿਲੀ ਚੀਜ਼ ਇਹ ਆਉਂਦੀ ਹੈ ਕਿ ਸੁਣ ਸਕਦਾ, ਮਤਲਬ ਇਹ ਸਰਕਾਰ ਦੇ ਖਿਲਾਫ ਜਾਣ ਵਾਲੀ ਜਿਹੜੀ ਗੱਲ ਹੋ ਜਾਂਦੀ ਹੈ ਕਿ ਇੱਕ ਡਿਸਟ੍ਰਿਕਟ ਕੋਰਟ ਨੂੰ ਜਿਹੜਾ ਹੱਕ ਹੈਗਾ ਕਿ ਨਹੀਂ ਹੈਗਾ। ਆਪਾਂ ਪਹਿਲਾਂ ਵੀ ਇਹਦੀ ਗੱਲ ਕੀਤੀ ਹੈ ਕਿ ਸੁਪਰੀਮ ਕੋਰਟ ਤੱਕ ਗਿਆ ਸੀਗਾ ਕੇਸ, ਉਹ ਕਹਿੰਦੇ ਕਿ ਜਿਹੜੇ ਕੋਰਟ ਆ ਉਹ ਇੰਜੰਕਸ਼ਨ ਨਹੀਂ ਦੇ ਸਕਦੇ ਨੇਸ਼ਨ ਵਾਈਡ। ਹਾਂਜੀ। ਆਪਾਂ ਉਹਦੀ ਕਵਰੇਜ ਜਿਹੜੀ ਕੀਤੀ ਸੀਗੀ, ਕਾਫੀ ਜਿਹੜੇ ਕੋਰਟ ਦੇ ਉਹਨਾਂ ਨੇ ਹੱਕ ਜਿਹੜੇ ਖੋਲੇ ਸੀਗੇ ਕਿ ਤੁਸੀਂ ਚੱਕਾ ਜਾਮ ਪੂਰੇ ਦੇਸ਼ ਦਾ ਨਹੀਂ ਕਰ ਸਕਦੇ, ਸਰਕਾਰ ਨੇ ਆਪਣੀ ਪਾਲਿਸੀ ਜਿਹੜੀ ਕੈਰੀ ਕਰਨੀ ਹੁੰਦੀ ਹੈ। ਹੁਣ ਫਿਰ ਗੱਲ ਇਹ ਨਹੀਂ ਰਹਿੰਦੀ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਰਟ ਕੋਈ ਵੀ ਕੇਸ ਜਿਹੜਾ ਸੁਣ ਨਹੀਂ ਸਕਦਾ। ਆਫ ਕੋਰਸ ਲੋਕੀ ਕੇਸ ਫਾਈਲ ਕਰ ਸਕਦੇ ਆ। ਸੋ ਪਹਿਲੀ ਚੀਜ਼, ਫਿਰ ਪਹਿਲਾ ਸਵਾਲ ਇਹ ਆ ਜਾਂਦਾ ਹੈ ਕਿ ਕੋਰਟ ਦੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦੇ ਆ ਕਿ ਕੋਰਟ ਦੇ ਕੋਲ ਜੁਰਿਸਡਿਕਸ਼ਨ ਹੁੰਦਾ ਜਦੋਂ ਕੋਈ ਵੀ ਕਲੇਮ ਉਹ ਸੁਣ ਸਕਦਾ ਹੋਵੇ। ਇਹ ਕਲਾਸ ਵਾਈਡ ਇੰਜੰਕਸ਼ਨ ਦੀ ਗੱਲ, ਆਪਾਂ ਨੈਸ਼ਨਲ ਇੰਜੰਕਸ਼ਨ ਦੀ ਗੱਲ ਨਹੀਂ ਕਰ ਰਹੇ, ਤਾਂ ਕਰਕੇ ਸਾਡੇ ਕੋਲ ਇਹਦੇ ਵਿੱਚ ਸਬਜੈਕਟ ਮੈਟਰ ਜੁਰਿਸਡਿਕਸ਼ਨ ਹੈਗਾ। ਜਿਹੜੇ ਲੋਕਾਂ ਨੇ ਕੇਸ ਕੀਤਾ, ਪਲੈਂਟਿਫ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦੇ ਕੋਲ ਸਟੈਂਡਿੰਗ ਹੈਗੀ, ਉਹ ਕੇਸ ਕਰ ਸਕਦੇ ਆ। ਕਿਉਂ ਕਰ ਸਕਦੇ ਆ? ਕਿਉਂਕਿ ਉਹਨਾਂ ਨੂੰ ਇੱਕ ਓਪਰਚੁਨਿਟੀ ਜਿਹੜੀ ਸੀਗੀ ਕਿ ਉਹਨਾਂ ਨੂੰ ਵਰਕ ਪਰਮਿਟ ਮਿਲੇ, ਉਹਨਾਂ ਨੂੰ ਡਿਪੋਰਟ ਨਾ ਕੀਤਾ ਜਾਵੇ, ਡੈਫਰਡ ਐਕਸ਼ਨ ਦੀ ਪ੍ਰੋਟੈਕਸ਼ਨ ਮਿਲੇ, ਜਿਹੜੀ ਉਹਨਾਂ ਦੀ ਓਪਰਚੁਨਿਟੀ ਆ ਉਹ ਖੋਲੀ ਗਈ ਹੈ। ਕਿਉਂਕਿ ਉਹਨਾਂ ਕੋਲ ਖੋਲੀ ਗਈ ਆ, ਉਹਨਾਂ ਦੀ ਸਟੈਂਡਿੰਗ ਬਣਦੀ ਆ। ਉਹਨਾਂ ਦੀ ਸਟੈਂਡਿੰਗ ਇਸ ਕਰਕੇ ਵੀ ਬਣਦੀ ਆ ਕਿਉਂਕਿ ਉਹਨਾਂ ਨੂੰ ਜਿਹੜਾ ਰਿਸਕ ਆਫ ਰਿਮੂਵਲ ਹੈਗਾ ਕਿ ਕੰਟਰੀ ਤੋਂ ਕੱਢਿਆ ਜਾ ਸਕਦਾ, ਉਹ ਵੱਧ ਜਾਂਦਾ। ਠੀਕ ਹੈ। ਤੇ ਇਹ ਜਿਹੜੀ ਪਾਲਿਸੀ, ਜੇ ਆਪਾਂ ਇਹਨੂੰ ਕੇਸ ਦਾ ਫੈਸਲਾ ਕਰਦੇ ਆ ਤੇ ਇਹ 'ਚ ਉਹਨਾਂ ਨੂੰ ਹੱਲ ਜਿਹੜਾ ਮਿਲ ਸਕਦਾ ਕਿ ਉਹਨਾਂ ਦੀ ਜਿਹੜੀ ਸਮੱਸਿਆ ਸੋਲਵ ਹੋ ਸਕਦੀ ਆ। ਇਸ ਕਰਕੇ ਜਿਹੜੇ ਇਹ 9 ਵਿਅਕਤੀ ਸੀਗੇ ਤੇ 2 ਗਰੁੱਪ ਸੀਗੇ, ਇਹਨਾਂ ਦੀ ਸਟੈਂਡਿੰਗ ਇਸ ਕੇਸ ਦੇ ਵਿੱਚ ਬਣਦੀ ਹੈ। ਫਿਰ ਜੀ ਇਹ ਕੇਸ ਤੁਸੀਂ ਲਾ ਲਓ ਕਿ ਕੋਰਟ ਦੇ ਵਿੱਚ ਆ ਗਿਆ। ਹੁਣ ਉਹਦੇ ਵਿੱਚ ਜਿਹੜੀ ਸਰਕਾਰ ਸੀਗੀ ਉਹਨੇ ਆਰਗਿਊ ਕੀਤਾ APA ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਹੈਗਾ ਉਹ ਲਾਗੂ ਹੁੰਦਾ ਕਿ ਨਹੀਂ ਹੁੰਦਾ। ਜਿਹੜੀ ਸਰਕਾਰ ਆ ਉਹ ਕਹਿੰਦੀ ਕਿ ਜਿਹੜਾ ਡੈਫਰਡ ਐਕਸ਼ਨ ਹੈਗਾ ਨਾ, ਉਹ ਇੱਕ ਪ੍ਰੋਸੀਕਿਊਟਰਲ ਡਿਸਕ੍ਰੈਸ਼ਨ ਹੈਗੀ ਆ, ਜਿੱਦਾਂ ਆਪਾਂ ਜਿਹਨੂੰ PD ਕਹਿ ਦਿੰਦੇ ਆ। ਉਹਦਾ ਮਤਲਬ ਕੀ ਹੁੰਦਾ ਕਿ ਸਰਕਾਰ ਕਹਿੰਦੀ ਆ ਕਿ ਇਹ ਸਾਡੀ ਮਰਜ਼ੀ ਆ ਕਿ ਆਪਾਂ ਡੈਫਰਡ ਐਕਸ਼ਨ ਦੇਣਾ ਕਿ ਨਹੀਂ ਦੇਣਾ। ਇਹ ਸੇਮ ਚੀਜ਼ ਆ ਕਿ ਆਪਾਂ ਡਿਸਾਈਡ ਕਰਨਾ ਕਿ ਬੰਦੇ ਨੂੰ ਆਪਾਂ ਕੰਟਰੀ ਤੋਂ ਬਾਹਰ ਕੱਢਣਾ ਕਿ ਨਹੀਂ ਕੱਢਣਾ, ਭਾਵੇਂ ਉਹਨੇ ਲਾਅ ਵਾਇਲੇਟ ਕੀਤੇ ਆ ਨਹੀਂ ਕੀਤੇ ਆ, ਇਹ ਸਾਡੀ ਮਰਜ਼ੀ ਹੈਗੀ ਹੈ। ਤੇ ਇੱਕ ਸੁਪਰੀਮ ਕੋਰਟ ਦਾ ਕੇਸ ਹੋਇਆ ਸੀਗਾ ਹੈਕਲਰ ਵਰਸਸ ਚੇਨੀ। ਉਹ ਕਹਿੰਦੇ ਕਿ ਉਹਦੇ ਥੱਲੇ ਇਹ ਜਿਹੜਾ ਡੈਫਰਡ ਐਕਸ਼ਨ ਹੈਗਾ ਤੁਸੀਂ ਰਿਵਿਊ ਹੀ ਨਹੀਂ ਕਰ ਸਕਦੇ ਹੈਗੇ, ਤੁਹਾਡੇ ਕੋਲ ਪਾਵਰ ਨਹੀਂ ਹੈਗੀ ਕੋਰਟ ਦੇ ਕੋਲ, ਕਿਉਂਕਿ ਇੱਕ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਹੈ। ਸਰਕਾਰ ਦੀ ਮਰਜ਼ੀ ਆ ਕਿ ਬੰਦੇ ਨੂੰ ਬਾਹਰ ਕੱਢਣਾ ਕਿ ਨਹੀਂ ਕੱਢਣਾ, ਉਹਨੂੰ ਡੈਫਰਡ ਐਕਸ਼ਨ ਦੇਣਾ ਕਿ ਨਹੀਂ ਦੇਣਾ। ਸੋ ਆਰਗੂਮੈਂਟ ਉਹਨਾਂ ਦੀ ਕਾਫੀ ਸਟਰੋਂਗ ਸੀਗੀ। ਜਿਹੜਾ ਕੋਰਟ ਸੀਗਾ ਉਹਨੇ ਰਿਜੈਕਟ ਕੀਤੀ ਉਹਨਾਂ ਦੀ ਆਰਗੂਮੈਂਟ। ਇੱਕ ਕੇਸ ਹੋਇਆ ਸੀਗਾ ਰੀਜੈਂਟਸ ਵਰਸਸ DHS, ਇਹ ਡਾਕਾ ਦੇ ਰਿਲੇਟਡ ਜਿਹੜਾ ਕੇਸ ਸੀਗਾ, ਇਹ ਵੀ ਆਪਾਂ ਆਪਣੇ ਰੇਡੀਓ ਸ਼ੋਅ ਤੇ ਕਵਰ ਕੀਤਾ ਸੀਗਾ। ਉਹਦੇ ਵਿੱਚ ਜਿਹੜਾ ਸੀਗਾ ਉਹ ਕਹਿੰਦੇ ਕਿ ਡੈਫਰਡ ਐਕਸ਼ਨ 9 ਸਾਲ ਤੱਕ ਜਿਹੜਾ ਸੀਗਾ ਉਹ 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 9 ਸਾਲ ਤੱਕ ਜਿਹੜਾ ਸੀਗਾ
ਸਿਰਫ ਇੱਕ ਐਨਫੋਰਸਮੈਂਟ ਪ੍ਰਾਇੋਰਟੀ ਨਹੀਂ ਹੈਗੀ, ਮਤਲਬ ਡੈਫਰਡ ਐਕਸ਼ਨ ਜਿਹੜਾ ਇਸ ਚੀਜ਼ ਤੇ ਨਹੀਂ ਸਿਰਫ ਲਾਗੂ ਹੁੰਦਾ ਕਿ ਬੰਦੇ ਨੂੰ ਬਾਹਰ ਕੱਢਣਾ ਕਿ ਨਹੀਂ ਕੱਢਣਾ, ਇਹ ਉਸ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਆਫਰ ਕਰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਸਟਰਕਚਰਡ ਪ੍ਰੋਸੈਸ ਹੈਗਾ, ਮਤਲਬ ਕਿ ਇਹਦੇ ਵਿੱਚ ਬਕਾਇਦਾ ਜਿਹੜਾ USCIS ਆ ਉਹਦੇ ਕੋਲ ਐਪਲੀਕੇਸ਼ਨ ਜਾਂਦੀ ਆ, ਉਹ ਫਿਰ ਡਿਸਾਈਡ ਕਰਦੀ ਆ ਕਿ ਬੰਦੇ ਨੂੰ ਡੈਫਰਡ ਐਕਸ਼ਨ ਦੇਣਾ ਕਿ ਨਹੀਂ ਦੇਣਾ। ਇਹਦੇ ਨਾਲ ਬੰਦੇ ਨੂੰ ਇਮੀਗ੍ਰੇਸ਼ਨ ਬੈਨੀਫਿਟ ਮਿਲਦੇ ਆ, ਉਹ ਇੱਥੇ ਰਹਿ ਸਕਦਾ, ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ। ਇਹਦੇ ਵਿੱਚ ਜਿਹੜੀ ਇੱਕ ਏਜੰਸੀ ਨੂੰ ਫੈਸਲਾ ਜਿਹੜਾ ਕਰਨਾ ਪੈਂਦਾ। ਸੋ ਮਤਲਬ ਉਹ ਇਹ ਕਹਿ ਰਹੇ ਆ ਕਿ ਤੁਸੀਂ ਜਿੱਦਾਂ ਕਹਿ ਰਹੇ ਆ ਕਿ ਤੁਹਾਡੀ ਮਰਜ਼ੀ ਆ ਕਿ ਨਹੀਂ ਮਰਜ਼ੀ ਆ, ਇਹ ਚੀਜ਼ ਨਹੀਂ ਬਣਦੀ ਇਹਦੇ ਵਿੱਚ, ਕਿਉਂਕਿ ਏਜੰਸੀ ਦੇ ਸਾਰੇ ਸਟੈਪ ਜਿਹੜੇ ਇਨਵੋਲਵ ਹੁੰਦੇ ਆ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ APA ਦੇ ਥੱਲੇ ਨੂੰ ਰਿਵਿਊ ਜਿਹੜਾ ਕੀਤਾ ਜਾ ਸਕਦਾ, ਰੀਜੈਂਟਸ ਵਰਸਸ DHS, ਉਹ ਕਹਿੰਦੇ ਨੂੰ ਆਪਾਂ ਡਾਕਾ ਵਾਂਗੂ ਲੈਣਾ, ਉਹਦੇ ਵਿੱਚ ਵੀ ਸੇਮ ਜਿਹੜੀ ਚੀਜ਼ ਹੋਈ ਸੀ। ਓਕੇ, ਫਿਰ ਜੀ ਸਰਕਾਰ ਅਗਲੀ ਆਰਗੂਮੈਂਟ ਆਪਣੀ ਪੇਸ਼ ਕਰਦੀ ਆ ਕਿ ਇੱਕ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ ਸੈਕਸ਼ਨ ਹੈਗਾ 1252G, ਇਹਦੇ ਥੱਲੇ ਜਿਹੜਾ ਇਹ ਕਾਨੂੰਨ ਹੈਗਾ, ਇਹ ਸਰਕਾਰ ਨੂੰ ਪਾਵਰ ਦਿੰਦਾ ਕਿ ਜਦੋਂ ਉਹ ਕੋਈ ਵੀ ਆਪਣੀ ਰਿਮੂਵਲ ਪ੍ਰਾਇੋਰਟੀ, ਜਿੱਦਾਂ ਹੁਣ ਟਰੰਪ ਸਰਕਾਰ ਸੀਗੀ, ਇਹ ਰਿਮੂਵਲ ਪ੍ਰਾਇੋਰਟੀ ਕਿਹੜੇ ਲੋਕਾਂ ਨੇ ਨੂੰ ਬਾਹਰ ਭੇਜਣਾ, ਕਿੱਦਾਂ ਛਾਪੇਮਾਰੀ ਜਿਹੜੀ ਕਰਨੀ ਆ, ਉਹ ਚੀਜ਼ ਦੇ ਵਿੱਚ ਕੋਰਟ ਜਿਹੜੀ ਦਖਲਅੰਦਾਜ਼ੀ ਨਹੀਂ ਦੇ ਸਕਦੀ ਹੈਗੀ, ਜਿਹੜੀ ਵੀ ਚੀਜ਼ ਰਿਮੂਵਲ ਪ੍ਰਾਇੋਰਟੀ ਦੇ ਨਾਲ ਸੰਬੰਧ ਰੱਖਦੀ ਹੈ। ਠੀਕ ਹੈ। ਇਹ ਵਾਲਾ ਕੋਰਟ ਸੀਗਾ, ਇਹ ਕਹਿੰਦਾ ਕਿ ਨਹੀਂ, ਆਪਾਂ ਤੁਹਾਡੀ ਰਿਮੂਵਲ ਪ੍ਰਾਇੋਰਟੀਜ਼ ਨੂੰ ਖਤਰਾ ਨਹੀਂ ਕੋਈ ਵੀ ਪਾ ਰਹੇ ਹੈਗੇ। ਜਿਹੜਾ ਆਪਾਂ ਡੈਫਰਡ ਐਕਸ਼ਨ ਜਿਹੜਾ ਸੀਗਾ, ਇਹ ਕੋਈ ਏਦਾਂ ਦਾ ਫੈਸਲਾ ਨਹੀਂ ਹੈਗਾ ਜਿਹੜਾ ਕਿ ਰਿਮੂਵਲ ਕਿੱਦਾਂ ਸ਼ੁਰੂ ਹੋਣਾ ਜਾਂ ਕਿੱਦਾਂ ਖਤਮ ਕਰਨਾ ਉਹਦੇ ਨਾਲ ਸੰਬੰਧ ਹੈਗਾ। ਇਹ ਸਿਰਫ ਇਹ ਹੈਗਾ ਕਿ ਇਹਦੇ ਨਾਲ ਤੁਹਾਨੂੰ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਪਾਇਆ ਜਾ ਸਕਦਾ ਜਾਂ ਵਰਕ ਪਰਮਿਟ ਤੁਹਾਨੂੰ ਦਿੱਤੇ ਜਾਊਗੇ, ਸਿਰਫ ਇਹ ਇੰਨੀ ਚੀਜ਼ ਹੈਗੀ ਹੈ। ਇਹਦੇ ਵਿੱਚ ਆਪਾਂ ਤੁਹਾਡੀ ਕੋਈ ਜਿਹੜੀ ਰਿਮੂਵਲ ਦੀ ਜਿਹੜੀ ਪਾਵਰ ਹੈਗੀ, ਉਹਦੇ ਵਿੱਚ ਆਪਾਂ ਇੰਟਰਫੇਰੈਂਸ ਜਿਹੜੀ ਨਹੀਂ ਕਰ ਰਹੇ। ਸੋ ਕੋਰਟ ਨੇ ਉਹ ਵੀ ਉਹਨਾਂ ਦੀ ਆਰਗੂਮੈਂਟ ਰਿਜੈਕਟ ਕਰਤੀ ਕਿ ਆਪਾਂ ਬਕਾਇਦਾ ਇਹਦੇ ਵਿੱਚ ਜਿਹੜੀ ਸੀ ਇੰਟਰਫੇਰੈਂਸ ਜਿਹੜੀ ਕਰ ਸਕਦੇ ਹਾਂ। ਫਿਰ ਉਹਨਾਂ ਨੇ ਇੱਕ ਹੋਰ ਸੈਕਸ਼ਨ ਆਰਗੂ ਕੀਤਾ 1252F, ਉਹਦੇ ਥੱਲੇ ਕੀ ਆ ਕਿ ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਵੀ ਫੈਸਲਾ ਕੀਤਾ ਕਿ ਤੁਸੀਂ ਕਲਾਸ ਵਾਈਡ ਜਿਹੜੀ ਇੰਜੰਕਸ਼ਨ ਜਿਹੜੀ ਨਹੀਂ ਦੇ ਰਹੇ ਆ, ਕਿਉਂਕਿ ਜਦੋਂ ਤੁਸੀਂ ਕਲਾਸ ਵਾਈਡ ਇੰਜੰਕਸ਼ਨ ਦਿੰਦੇ ਆ ਤੇ ਉਹਦੇ ਵਿੱਚ ਜਿਹੜਾ ਸੀਗਾ ਤੁਸੀਂ ਸਾਨੂੰ ਫੋਰਸ ਕਰ ਰਹੇ ਆ ਕਿ ਆਪਾਂ ਡੈਫਰਡ ਐਕਸ਼ਨ ਦਈਏ ਉਹਨਾਂ ਨੂੰ, ਵਰਕ ਪਰਮਿਟ ਉਹਨਾਂ ਦੇ ਪ੍ਰੋਸੈਸ ਕਰੀਏ, EAD ਦੀ ਡੈਡਲਾਈਨ ਆਪਾਂ ਕਿੰਨੀ ਦੇਰ 'ਚ ਉਹ ਵਰਕ ਪਰਮਿਟ ਆਪਾਂ ਦੇਣਾ, ਤੁਸੀਂ ਸਾਨੂੰ ਫੋਰਸ ਨਹੀਂ ਕਰ ਸਕਦੇ। ਕੋਰਟ ਉਹਨਾਂ ਦੇ ਨਾਲ ਅਗਰੀ ਕੀਤਾ, ਉਹ ਕਹਿੰਦੇ ਹਾਂਜੀ ਆਪਾਂ ਤੁਹਾਡੇ ਨਾਲ ਅਗਰੀ ਕਰਦੇ ਹਾਂ ਕਿ ਆਪਾਂ ਕਲਾਸ ਵਾਈਡ ਜਿਹੜੀ ਇੰਜੰਕਸ਼ਨ ਸੀਗੀ ਉਹ ਨਹੀਂ ਦੇ ਸਕਦੇ, ਨਾ ਹੀ ਆਪਾਂ ਤੁਹਾਨੂੰ ਇਹ ਫੋਰਸ ਕਰ ਸਕਦੇ ਹਾਂ ਕਿ ਵਰਕ ਪਰਮਿਟ ਕਿੰਨੀ ਦੇਰ 'ਚ ਤੁਸੀਂ ਇਸ਼ੂ ਕਰਨੇ ਆ ਜਾਂ ਇਹਨਾਂ ਨੂੰ ਛੇਤੀ ਤੋਂ ਛੇਤੀ ਦਿੱਤੇ ਜਾਣ। ਉਹ ਕਹਿੰਦੇ ਆਪਾਂ ਇੰਜੰਕਸ਼ਨ ਨਹੀਂ ਦੇ ਸਕਦੇ ਹੈਗੇ, ਪਰ ਆਪਾਂ ਸਟੇ ਜ਼ਰੂਰ ਲਾ ਸਕਦੇ ਜਿਹੜੀ ਤੁਹਾਡੀ ਪਾਲਿਸੀ ਹੈਗੀ ਹੈ, ਕਿ ਸਾਨੂੰ ਜਿਹੜੀ ਮਨਾਹੀ ਹੈਗੀ ਆ ਉਹ ਇੰਜੰਕਸ਼ਨ ਤੇ ਹੈਗੀ ਹੈ ਕਿ ਤੁਸੀਂ ਏਦਾਂ ਕਰੋ ਜਾਂ ਉਦਾਂ ਕਰੋ, ਪਰ ਤੁਹਾਡਾ ਜਿਹੜਾ ਸਾਰਾ ਜਿਹੜਾ ਰੂਲ ਹੀ ਸੀਗਾ, ਪਾਲਿਸੀ ਜਿਹੜੀ ਤੁਹਾਡੀ ਸੀਗੀ, ਤੁਸੀਂ ਹੁਣ ਜਿਹੜੀ ਉਹ ਇੱਕਦਮ ਚੇਂਜ ਕਰਤੀ ਆ। ਆਪਾਂ ਉੱਤੇ ਸਟੇ ਲਾ ਰਹੇ ਹਾਂ ਕਿ ਤੁਸੀਂ ਆਪਣੀ 2022 ਵਾਲੀ ਜਿਹੜੀ ਪਾਲਿਸੀ ਜਿਹੜੀ ਫੋਲੋ ਕਰੋ, ਤੇ ਇਹ ਕਲਾਸ ਸੈਕਸ਼ਨ ਦੇ ਥੱਲੇ ਨਹੀਂ ਆਉਂਦਾ। ਤੇ ਕੋਰਟ ਕਹਿੰਦੀ ਹੈ ਕਿ ਇਹਦੇ ਵਿੱਚ ਹੁਣ ਜਦੋਂ ਇਹ ਕਾਨੂੰਨ ਅੱਗੇ ਜਾਊਗਾ, ਸਟੇ ਦੇ ਵਾਸਤੇ ਕੀ ਕਰਨਾ ਹੁੰਦਾ, ਆਪਾਂ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ। ਉਹ ਕਹਿੰਦੇ ਆ ਕਿ ਇਹ ਸਾਰੀਆਂ ਜਿਹੜੀਆਂ ਰਿਕੁਆਇਰਮੈਂਟ ਸੀਗੀਆਂ ਉਹ ਮੀਟ ਹੋ ਜਾਂਦੀਆਂ, ਕਿਉਂਕਿ ਤੁਸੀਂ ਜਿਹੜੇ ਲੋਕਾਂ ਦੇ ਰਿਲਾਇੰਸ ਇੰਟਰਸਟ ਸੀਗੇ ਕਿ ਇੱਕ ਵਾਰੀ ਜਦੋਂ ਪਾਲਿਸੀ ਕੋਈ ਬਣ ਜਾਂਦੀ ਹੈ ਲੋਕੀ ਉਹ ਤੇ ਰਿਲਾਈ ਕਰਦੇ ਆ, ਉਹ ਡੈਫਰਡ ਐਕਸ਼ਨ ਕਰਕੇ, ਵਰਕ ਪਰਮਿਟ ਕਰਕੇ ਉਹ ਹੁਣ ਸਕੂਲਾਂ ਦੇ ਵਿੱਚ ਵੀ ਜਾਂਦੇ ਆ, ਨੌਕਰੀਆਂ ਵੀ ਕਰ ਰਹੇ ਆ, ਆਪਣੇ US ਸਿਟੀਜ਼ਨ ਦੇ ਜਿਹੜੇ ਫੈਮਿਲੀ ਮੈਂਬਰ ਆ ਉਹਨਾਂ ਦੀ ਵੀ ਦੇਖਭਾਲ ਕਰ ਰਹੇ ਆ, ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਹੈਗੀਆਂ, ਇਹ ਜਿਹੜੀ ਲਾਫੁਲ ਐਕਟੀਵਿਟੀ ਹੈਗੀ ਕਿ ਵਰਕ ਪਰਮਿਟ ਉਹਨਾਂ ਨੂੰ ਮਿਲਣਾ, ਠੀਕ ਹੈ, ਇਹਦੇ ਆਲੇ ਦੁਆਲੇ ਉਹਨਾਂ ਨੇ ਆਪਣੀ ਸਟਰਕਚਰ ਕਰਤੀ ਆ, ਠੀਕ ਹੈ, ਕਿ ਉਹਨਾਂ ਕੋਲ ਵਰਕ ਪਰਮਿਟ ਸੀਗੇ। ਤੁਹਾਨੂੰ ਇਹ ਥੋੜੀ ਜਿਹੀ ਗੱਲ ਸੁਣ ਕੇ ਲੱਗ ਰਿਹਾ ਉਹੀ ਕਿ ਜਿੱਦਾਂ ਉਹ ਕਹਿੰਦੇ ਆ ਕਿ ਤੁਸੀਂ ਆਪਣੀ ਜਿਹੜੀ ਲਾਫੁਲ ਐਕਟੀਵਿਟੀ ਸੀ, ਜਿੱਦਾਂ ਬੰਦਾ ਟਰੱਕ ਚਲਾਉਂਦਾ, ਤੁਹਾਨੂੰ ਇੱਕ ਜਿਹੜਾ ਬੈਨੀਫਿਟ ਮਿਲਿਆ, ਤੁਸੀਂ ਉਹਦੇ ਦੁਆਲੇ ਸਟਰਕਚਰ ਕਰਤੀ, APA ਦੀ ਵਾਇਓਲੇਸ਼ਨ ਹੈਗੀ ਹੈ, ਠੀਕ ਹੈ ਜੀ। ਸੋ ਇਹ ਉਹਨਾਂ ਨੇ ਜਿਹੜੇ ਸੀਗੇ, ਠੀਕ ਆ, ਇਹ ਸੰਸਥਾਵਾਂ ਨੇ ਆਰਗਿਊ ਕੀਤਾ ਉੱਥੇ ਕਿ ਜਦੋਂ ਤੁਸੀਂ ਕੋਈ ਚੀਜ਼ ਜਿਹੜੀ ਦੇ ਦਿੱਤੀ ਆ, ਉਹਦੇ ਬੇਸ ਤੇ ਹੁਣ ਆਪਾਂ ਆਪਣੇ ਕੰਮ ਧੰਦੇ ਜਿਹੜੇ ਚਲਾ ਲਏ ਆ, ਤੇ ਉਹਦੇ ਵਿੱਚ ਜਿਹੜੇ US ਸਿਟੀਜ਼ਨ ਫੈਮਿਲੀ ਮੈਂਬਰ ਵੀ ਸੀਗੇ, ਜਵਾਕ ਵੀ ਸੀਗੇ, ਉਹਨਾਂ ਦੀ ਵੀ ਟੇਕ ਕੇਅਰ ਜਿਹੜੀ ਹੋ ਰਹੀ ਆ, ਤੇ ਤੁਸੀਂ ਇਹਨਾਂ ਨੂੰ ਇੰਨੀ ਛੇਤੀ ਜਿਹੜਾ ਵਾਪਸ ਨਹੀਂ ਲੈ ਸਕਦੇ ਹੈਗੇ, ਇਹ ਵਾਇਓਲੇਸ਼ਨ ਹੈਗੀ ਇਹਨਾਂ ਦੇ ਰਾਈਟਸ ਦੀ। ਫਿਰ ਉਹਨਾਂ ਨੇ ਦੂਜੀ ਆਰਗੂਮੈਂਟ ਕੀਤੀ ਕਿ ਰੀਜ਼ਨੇਬਲ ਆਲਟਰਨੇਟਿਵਸ ਕੀ ਹੋਣੇ ਚਾਹੀਦੇ ਸੀਗੇ, ਕਿ ਤੁਸੀਂ ਉਹਨਾਂ ਨੂੰ ਨਹੀਂ ਫੋਲੋ ਕੀਤਾ, ਤੁਸੀਂ ਸਿੱਧੇ ਜਿਹੜਾ ਸੀਗਾ ਇਹਨਾਂ ਦਾ ਵਰਕ ਪਰਮਿਟ ਖੋਲਿਆ, ਜਿੱਦਾਂ ਆਪਣੇ ਹੁਣ ਟਰੱਕਾਂ ਦੇ ਕੇਸ 'ਚ ਲਾਇਸੈਂਸ ਜਿਹੜੇ ਖੋਲੇ ਆ। ਹਾਂਜੀ, ਉਹ ਕਹਿੰਦੇ ਕਿ ਤੁਸੀਂ ਹੋਰ ਚੀਜ਼ਾਂ ਕਰ ਸਕਦੇ ਹੈਗੇ, ਤੁਸੀਂ ਹੋਰ ਵੈਟਿੰਗ ਕਰ ਸਕਦੇ ਹੈਗੇ, ਤੁਸੀਂ ਬਾਇਓਮੈਟ੍ਰਿਕ ਦੀ ਰਿਕੁਆਇਰਮੈਂਟ ਕਰ ਸਕਦੇ ਹੈਗੇ ਕਿ ਕਿਹਦਾ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਨਹੀਂ ਹੈਗਾ। ਤੁਸੀਂ ਉਹਨੂੰ ਪ੍ਰੋਗਰਾਮ ਨੂੰ ਮੋਡੀਫਾਈ ਕਰ ਸਕਦੇ ਸੀਗੇ, ਬਜਾਏ ਕਿ ਤੁਸੀਂ ਕੰਪਲੀਟ ਉਹਨੂੰ ਖਤਮ ਕਰ ਦਿਓ, ਠੀਕ ਹੈ। ਸੋ ਸੇਮ ਚੀਜ਼ ਜਦੋਂ ਸਿੱਧੇ ਧੱਕੇਸ਼ਾਹੀ ਹੁੰਦੀ ਆ ਕਲਾਸ ਸੈਕਸ਼ਨ ਦੇ ਵਿੱਚ, ਉਹ ਇਹੀ ਹੈਗਾ ਕਿ ਤੁਸੀਂ ਜਿਹੜੀ ਇਹ ਵੇਲੇ ਪ੍ਰੋਸੈਸ ਸੀਗੇ, ਪ੍ਰੋਸੀਜਰ ਸੀਗੇ, ਇਹ ਫੋਲੋ ਜਿਹੜੇ ਕੀਤੇ ਕਿ ਨਹੀਂ ਕੀਤੇ। ਫਿਰ ਉਹ ਕਹਿੰਦੇ ਆ ਕਿ ਨੋਟਿਸ ਤੇ ਕਮੈਂਟ ਜਿਹੜਾ ਇੱਕ ਸਟੈਂਡਰਡ ਇਹਨਾਂ ਦੀ ਪਾਲਿਸੀ ਹੈਗੀ ਹੈ ਕਿ USCIS ਨੇ ਨੋਟਿਸ ਦੇਣਾ ਹੁੰਦਾ, ਪਬਲਿਕ ਨੋਟਿਸ, ਫਿਰ ਕਮੈਂਟ ਲੈਣੇ ਹੁੰਦੇ ਆ ਲੋਕਾਂ ਦੇ, ਇਹ ਇੱਕ ਪ੍ਰੋਸੈਸ ਹੈਗਾ ਇੱਥੇ ਬਣਿਆ ਹੋਇਆ, ਤੁਸੀਂ ਇਹਨੂੰ ਫੋਲੋ ਨਹੀਂ ਕੀਤਾ। ਤੇ ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿ ਸਾਨੂੰ ਇਹ ਨੋਟਿਸ ਕਮੈਂਟ ਪੀਰੀਅਡ ਫੋਲੋ ਕਰਨ ਦੀ ਰਿਕੁਆਇਰਮੈਂਟ ਨਹੀਂ ਸੀਗੀ।
ਕਿਉਂਕਿ ਹੈ। ਜਿਹੜਾ ਐਂਡ ਆਫ ਦਾ ਡੇ ਉਹ ਕਹਿੰਦੇ ਕਿ ਜਿਹੜਾ ਡੈਫੀਨੇਸ਼ਨ ਦੇਣਾ ਕਿ ਨਹੀਂ ਦੇਣਾ ਉਹ ਇੱਕ ਡਿਸਕ੍ਰੈਸ਼ਨਰੀ ਜਿਹੜੀ ਚੀਜ਼ ਹੈਗੀ ਹੈ। ਕੋਰਟ ਉਹਨਾਂ ਨਾਲ ਐਗਰੀ ਕਰਦਾ ਕਿ ਜਿਹੜਾ ਡੈਫਰਡ ਐਕਸ਼ਨ ਸੀਗਾ ਉਹਦੇ ਵਿੱਚ ਡੈਫਰਡ ਐਕਸ਼ਨ ਨੂੰ ਖਤਮ ਕਰਨ ਲਈ ਉਹਨਾਂ ਨੂੰ ਨੋਟਿਸ ਕਮੈਂਟ ਪੀਰੀਅਡ ਜਿਹੜਾ ਫੋਲੋ ਕਰਨ ਦੀ ਰਿਕੁਆਇਰਮੈਂਟ ਨਹੀਂ ਸੀਗੀ, ਪਰ ਜਿਹੜਾ ਵਰਕ ਪਰਮਿਟ ਜਿਹੜਾ ਸੀਗਾ ਉਹ ਇਹਨਾਂ ਦਾ 8 CFR ਜਿਹੜੀ ਧਾਰਾ ਫੈਡਰਲ ਰੈਗੂਲੇਸ਼ਨ ਦੇ ਥੱਲੇ ਆਂਦਾ ਬਾਈਂਡਿੰਗ ਰੈਗੂਲੇਸ਼ਨ ਜਿਹੜੀ ਹੈਗੀ ਆ, ਉਹਦੇ ਲਈ ਇਹਨਾਂ ਨੂੰ ਜਿਹੜਾ ਸੀਗਾ ਰੂਲ ਤੇ ਕਮੈਂਟ ਜਿਹੜਾ ਪੀਰੀਅਡ ਜਿਹੜਾ ਉਹ ਦੱਸਣਾ ਪੈਂਦਾ ਸੀਗਾ, ਨੋਟਿਸ ਤੇ ਕਮੈਂਟ ਪੀਰੀਅਡ ਦੇਣਾ ਜ਼ਰੂਰੀ ਸੀਗਾ, ਉਹਨੂੰ ਉਹ ਚੇਂਜ ਜਿਹੜਾ ਨਹੀਂ ਕਰ ਸਕਦੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਫਿਰ ਮੱਦੇਨਜ਼ਰ ਰੱਖਦੇ ਹੋਏ ਇਹੀ ਕਿਹਾ ਕਿ ਪਬਲਿਕ ਦਾ ਕੋਈ ਵੀ ਇੰਟਰਸਟ ਨਹੀਂ ਸਰਵ ਹੁੰਦਾ ਕਿ ਜੇ ਸਰਕਾਰ ਇਹ ਪ੍ਰੋਗਰਾਮ ਨੂੰ ਸਿੱਧੇ ਬੰਦ ਕਰਦੀ ਆ ਤੇ ਇਹ ਜਿਹੜਾ ਸੀਗਾ 2022 ਦੀ ਪਾਲਿਸੀ ਨੂੰ ਵਾਪਸ ਰਿਸਟੋਰ ਕੀਤਾ ਜਾਵੇ। ਹੁਣ ਇਹਦਾ ਮਤਲਬ ਕੀ ਨਿਕਲਦਾ ਹੈਗਾ ਕਿ ਜਿਹਨਾਂ ਦੇ ਵਰਕ ਪਰਮਿਟ ਨਹੀਂ ਆਏ ਸੀ, ਜਿਹਨਾਂ ਦਾ ਸਿੱਜ ਜਿਹਨਾਂ ਦਾ ਗ੍ਰਾਂਟ ਹੋਇਆ, ਉਹ ਆਪਣੀ ਜਿਹੜੀ ਵਰਕ ਪਰਮਿਟ ਦੀ ਐਪਲੀਕੇਸ਼ਨ ਜਿਹੜੀ ਇੰਡੀਵਿਜੂਅਲ ਬੇਸਿਸ ਤੇ ਉਹ ਦੁਬਾਰਾ ਫਾਈਲ ਕਰ ਸਕਦੇ ਆ। ਡੈਫਰਡ ਐਕਸ਼ਨ ਦੀ ਆਪਾਂ ਜਿਹੜੀ ਮੰਗ ਕਰ ਸਕਦੇ ਆ, ਤੇ ਜਿਹਨਾਂ ਦੇ ਵੀ ਕੇਸ ਆਪਣੇ ਕੋ ਪਾਸ ਹੋਏ ਨੇ 360 ਵਾਲੇ, ਤੇ ਉਹ ਆਪਣਾ ਜਿਹੜਾ ਸੀਗਾ ਸਾਨੂੰ ਸੰਪਰਕ ਕਰਨ ਤੇ ਇਹਦੇ ਵਿੱਚ ਆਪਾਂ ਡੈਫਰਡ ਐਕਸ਼ਨ ਤੇ ਜਿਹੜਾ ਸੀਗਾ ਵਰਕ ਪਰਮਿਟ ਦੀ ਜਿਹੜੀ ਮੰਗ ਕਰਾਂਗੇ ਕਿ ਇਹਦੇ ਵਿੱਚ ਸਰਕਾਰ ਖੁਦ ਨੋਟਿਸ ਦੇ ਕੇ ਆਟੋਮੈਟਿਕਲੀ ਵੀ ਉਹਨੂੰ ਇਹ ਪ੍ਰੋਵਾਈਡ ਕਰ ਸਕਦੀ ਆ। ਪਰ ਇਹ ਹੁਣ ਆਪਾਂ ਦੇਖਾਂਗੇ ਕਿ ਇਧਰਲੇ ਪਾਸੇ ਨੂੰ ਚੀਜ਼ਾਂ ਜਾਂਦੀਆਂ ਕਿ ਆਪਾਂ ਉਹਨਾਂ ਦੀ ਵੇਟ ਕਰਨੀ ਆ, ਆਪਾਂ ਸਿੱਧੇ ਜਾ ਕੇ ਉਹਨਾਂ ਕੋਲ ਮੰਗ ਕਰਨੀ ਆ, ਤੇ ਜਿਹਨਾਂ ਦੇ ਵੀ ਕੇਸ ਆਪਣੇ ਕੋਲ ਗ੍ਰਾਂਟ ਹੋਏ ਨੇ ਉਹ ਸਾਨੂੰ ਜਿਹੜਾ ਸੀਗਾ ਇਹ ਚੜ੍ਹਦੇ ਹਫਤੇ ਫਿਰ ਕੰਟੈਕਟ ਕਰਨ ਤਾਂ ਕਿ ਆਪਾਂ ਜਿਹੜੀ ਅਗਲੀ ਕਾਰਵਾਈ ਕਰ ਸਕੀਏ। ਤੇ ਜਿਹਨਾਂ ਦੇ 360 ਆਣੇ ਆ ਪੈਂਡਿੰਗ ਹੈਗੇ ਆ ਉਹਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਟੈਂਪਰੇਰੀਲੀ ਇਹਨਾਂ ਨੇ ਅਲਾਉ ਕਰਤਾ, ਤੇ ਇਹਦੇ ਵਿੱਚ ਇਹ ਉਮੀਦ ਕਰਦੇ ਆ ਕਿ ਜਿਹੜੀ ਹੁਣ USCIS ਆ ਉਹ ਫੋਲੋ ਕਰੂਗੀ ਕੋਰਟ ਦੇ ਆਰਡਰ ਨੂੰ, ਠੀਕ ਹੈ, ਮਨਮਰਜ਼ੀ ਆਪਣੀ ਨਹੀਂ ਕਰੂਗੀ, ਪ੍ਰੋਸੈਸਿੰਗ ਕਰ ਦੂਗੀ। ਹਾਂਜੀ, ਇਹ ਚੀਜ਼ ਹੈ ਜੀ। ਤੇ ਜਿਹਨਾਂ ਦੇ ਕੇਸ ਪੈਂਡਿੰਗ ਆ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ ਕਿ ਉਹਨਾਂ ਨੇ ਵਰਕ ਪਰਮਿਟ ਫਾਈਲ ਨਹੀਂ ਕੀਤੇ, ਕਿਉਂਕਿ ਜਦੋਂ ਕਾਨੂੰਨ ਬਦਲ ਜਾਂਦਾ ਕਈ ਵਾਰੀ ਬੰਦਾ ਉਹ ਛੋਟੀਆਂ ਚੀਜ਼ਾਂ 'ਚ ਪੈ ਜਾਂਦਾ ਕਿ ਯਾਰ ਆਹ ਚੀਜ਼ ਨਹੀਂ ਕਰਨੀ ਚਾਹੀਦੀ, ਆਹ ਐਕਸਟਰਾ ਸਟੈਪ ਹੈਗੇ ਆ। ਤੇ ਹੁਣ ਇਹ ਜਿਹੜੇ ਵਰਕ ਪਰਮਿਟ ਸੀਗੇ ਜਿਹਨਾਂ ਦੇ 360 ਪੈਂਡਿੰਗ ਆ ਪਰ ਉਹਨਾਂ ਨੇ ਵਰਕ ਪਰਮਿਟ ਆਪਣੇ ਫਾਈਲ ਨਹੀਂ ਕੀਤੇ ਸੀਗੇ, ਉਹਨਾਂ ਨੂੰ ਆਪਣੇ ਜਿਹੜੇ ਸੀਗੇ ਫਿਰ ਵਰਕ ਪਰਮਿਟ ਜਿਹੜੇ ਸੀਗੇ ਉਹ ਫਾਈਲ ਕਰ ਦੇਣੇ ਚਾਹੀਦੇ ਆ ਡੈਫਰਡ ਐਕਸ਼ਨ ਦੀ ਮੰਗ ਦੇ ਨਾਲ। ਇਹ ਸਰਕਾਰ ਨੇ ਕਿਹਾ ਵੀ ਇਹ ਜਿਹੜੇ ਫੈਸਲੇ ਦੇ ਉਲਟ ਉਤਲੀ ਅਦਾਲਤ ਵਿੱਚ ਆਬਵੀਅਸਲੀ ਇਹ ਜਾਣਗੇ, ਕਰਨਗੇ ਟਰਾਈ ਹੈ। ਸੋ ਸਟੇ ਦਾ ਮਤਲਬ ਇਹੀ ਹੁੰਦਾ ਕਿ ਟੈਂਪਰੇਰੀਲੀ ਉਹਨੂੰ ਫੋਲੋ ਨਹੀਂ ਕਰ ਸਕਦੇ। ਠੀਕ ਹੈ, ਸੋ ਉਨੀ ਦੇਰ ਲਈ ਰੁਕਿਆ ਪਿਆ ਹੈ। ਹਾਂਜੀ, ਜਦੋਂ ਇਹ ਉੱਤੇ ਜਾ ਕੇ ਜਾਂ ਤਾਂ ਉਹਨੂੰ ਤੋੜਦੇ ਆ ਇਹ ਤੇ ਜਾਂ ਕੇਸ ਦਾ ਜਿਹੜਾ ਫੈਸਲਾ ਹੁੰਦਾ, ਤੇ ਜ਼ਿਆਦਾਤਰ ਜਿਹੜੀ ਇਹਨਾਂ ਨੇ ਚੀਜ਼ ਦੱਸੀ ਆ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਟੈਂਪਰੇਰੀਲੀ ਜਿਹੜਾ ਮੈਜਰ ਹੈਗਾ ਇਹਨੂੰ ਕਿਸੇ ਨੇ ਇੰਨਾ ਚੈਲੰਜ ਕਰਨਾ, ਉਹਨਾਂ ਨੂੰ ਮਤਲਬ ਆਪਣਾ ਕੇਸ ਹੀ ਜਿਹੜਾ ਆਰਗਿਊ ਕਰਨਾ ਪੈਣਾ। ਤੇ ਡਾਕਾ ਵਾਲਾ ਵੀ ਸਾਨੂੰ ਪਤਾ ਹੈ ਨਾ, ਸੁਪਰੀਮ ਕੋਰਟ ਦੇ ਕਈ ਗੇੜੇ ਉਹਨਾਂ ਨੇ ਕੱਢੇ ਸੀਗੇ ਐਂਡ ਆਫ ਦਾ ਡੇ ਜਦੋਂ ਜਵਾਕਾਂ ਨੂੰ ਵਰਕ ਪਰਮਿਟ ਮਿਲਦੇ ਆ, ਤੇ ਜ਼ਿਆਦਾਤਰ ਜਿਹੜੇ ਕੋਰਟਸ ਹੈਗੇ ਨੇ ਉਹ ਉਹਨਾਂ ਦੇ ਫੇਵਰ 'ਚ ਜਿਹੜਾ ਲੀਨ ਕਰਦੇ ਆ। ਠੀਕ ਹੈ ਜੀ, ਹਾਂ ਠੀਕ ਹੈ ਜੀ ਜੀ। ਇਹਦੇ ਵਿੱਚ ਹੁਣ ਆਪਾਂ ਅੱਗੇ ਵਧਦੇ ਹਾਂ। ਸੋ ਜੇ ਇਹਨੂੰ ਕੱਟ ਸ਼ਾਰਟ ਦੱਸਣਾ ਹੋਵੇ ਵੀ ਸਿੱਜ ਵਾਲਿਆਂ ਦੇ ਜਿਨ੍ਹਾਂ ਦਾ ਡੈਫਰਡ ਐਕਸ਼ਨ ਨਹੀਂ ਸੀ ਆ ਰਹੇ ਉਹ ਹੁਣ ਪ੍ਰੋਸੈਸਿੰਗ ਸ਼ੁਰੂ ਹੋ ਜਾਊਗੀ। ਹਾਂਜੀ, ਉਹ ਕਹਿੰਦੇ ਆ ਕਿ ਜਿਹਨਾਂ ਦੇ ਵੀ ਅਪਰੂਵ ਕਰਨੇ ਆ ਉਹਨੂੰ ਡੈਫਰਡ ਐਕਸ਼ਨ ਦੇ ਨਾਲ ਅਪਰੂਵ ਕਰੋ, ਤੇ ਆਫ ਕੋਰਸ ਜਿਹੜੀ ਇਮੀਗ੍ਰੇਸ਼ਨ ਉਹ ਕੇਸ ਬਾय ਕੇਸ ਜਿਹੜਾ ਡਿਨਾਈ ਵੀ ਕਰ ਸਕਦੀ ਆ, ਪਰ ਜਿਹੜੀ ਬਲੈਂਕੇਟ ਉਹਨਾਂ ਦੀ ਪਾਲਿਸੀ ਸੀਗੀ ਕਿ ਡੈਫਰਡ ਐਕਸ਼ਨ ਨਹੀਂ ਦੇਣੇ ਆ ਜਾਂ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗੇ, ਉਹ ਜਿਹੜੀ ਉਹ ਕਹਿੰਦੇ ਆ 2022 ਵਾਲੀ ਪਾਲਿਸੀ ਫੋਲੋ ਕਰੋ ਜਿਹਦੇ ਵਿੱਚ ਡੈਫਰਡ ਐਕਸ਼ਨ ਵੀ ਸੀਗਾ ਤੇ ਵਰਕ ਪਰਮਿਟ ਵੀ ਜਿਹੜੇ ਸੀਗੇ ਉਹ ਇਸ਼ੂ ਹੁੰਦੇ ਸੀ ਦੋਨੋਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਜੀ। ਸੋ ਕਾਫੀ ਤੁਸੀਂ ਕਹਿ ਲਓ ਕਿ ਵੱਡੀ ਖਬਰ ਹੈ ਕਿ ਜਿਹੜਾ ਰਾਹ ਸੀਗਾ ਉਹ ਬੰਦ ਕਰਤਾ ਸੀਗਾ ਇਹਨਾਂ ਨੇ, ਤੇ ਟੈਂਪਰੇਰੀਲੀ, ਸੋ ਇਹ ਟੈਂਪਰੇਰੀ ਹੈ, ਪਰਮਾਨੈਂਟ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਖਬਰਾਂ ਵਾਪਸ ਇਹ ਪੋਜੀਸ਼ਨ ਵਗੈਰਾ ਜਿਹੜੀ ਰਿਵਰਸ ਹੋਣੀ ਆ, ਪਰ ਇਹ ਹੈ ਕਿ ਜਿਹੜੇ ਲੋਕੀ ਹਰੇਕ ਚੀਜ਼ ਉਹੀ ਹੈ ਕਿ ਜਦੋਂ ਬੈਨੀਫਿਟ ਮਿਲਦਾ ਹੁੰਦਾ ਉਦੋਂ ਲੈ ਲਓ। ਹਾਂਜੀ, ਮੌਕਾ ਆਇਆ ਵੀ ਹੁਣ ਬਾਅਦ ਫਿਰ ਢਿੱਲੇ ਨਾ ਪਿਓ, ਤੇ ਹੁਣ ਜਿਹੜੇ ਸਿੱਜ ਦੇ ਅੰਡਰ ਸੀਗੇ, ਦੇਖ ਰਹੇ ਸੀਗੇ, ਕਰ ਰਹੇ ਸੀਗੇ, ਆਪੋ ਆਪਣੇ ਵਕੀਲਾਂ ਨਾਲ ਜਿਹੜਾ ਉਹ ਕੰਟੈਕਟ ਤੁਰੰਤ ਜਿਹੜਾ ਉਹ ਕੀਤਾ ਜਾਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ US ਸ਼ਟਡਾਊਨ ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਅਰੈਸਟ ਤੇ ਡਿਟੈਂਸ਼ਨਸ ਜਿਹੜੀਆਂ ਉਹ ਹੋਈਆਂ। ਹਾਂਜੀ, ਇੱਕ ਸੈਕਿੰਡ। ਕਾਫੀ ਜਿਹੜੀਆਂ ਡਿਟੈਂਸ਼ਨ ਜਿਹੜੀਆਂ ਸੀਗੀਆਂ ਆਪਣਾ ਅਕਤੂਬਰ 1 ਤੋਂ ਲੈ ਕੇ ਨਵੰਬਰ 15 ਤੱਕ ਜਿਹੜਾ ਸੀਗਾ ਫੈਡਰਲ ਗਵਰਨਮੈਂਟ ਜਿਹੜੀ ਬੰਦ ਰਹੀ ਆ, ਤੇ ਇਹਦੇ ਦੌਰਾਨ ਹੀ ਤੁਸੀਂ ਦੇਖ ਲਓ ਕਿ ਇਹਨਾਂ ਨੇ 54,000 ਜਿਹੜੇ ਲੋਕੀ ਸੀਗੇ ਉਹ ਡਿਪੋਰਟ ਕਰਤੇ ਸ਼ਟਡਾਊਨ ਦੇ ਵਿੱਚ ਹੀ। ਪਹਿਲਾਂ ਦੱਸਦੇ ਜਾਈਏ ਕੀ ਹੁੰਦਾ ਸੀਗਾ ਪੁਰਾਣੇ ਟਾਈਮਾਂ 'ਚ ਜਿਹਨਾਂ ਦੇ ਕੇਸ ਚੱਲਦੇ ਸੀਗੇ, ਜਦੋਂ ਗਵਰਨਮੈਂਟ ਸ਼ਟਡਾਊਨ ਹੁੰਦੀ ਸੀ ਤਾਂ ਉਹਨਾਂ ਦੀ ਤਰੀਕ ਵੀ ਅੱਗੇ ਮੂਵ ਕਰ ਦਿੰਦੇ ਸੀਗੇ, ਤੇ ਹੁਣ ਉਹਨਾਂ ਨੇ 54,000 ਲੋਕੀ ਜਿਹੜੇ ਸੀਗੇ 1.5 ਮਹੀਨੇ ਦੇ ਵਿੱਚ ਹੀ ਡਿਪੋਰਟ ਕਰਤੇ, ਤੇ 56,000 ਜਿਹੜੇ ਸੀਗੇ ਉਹਨਾਂ ਨੇ ਆਪਣੇ ਜਿਹੜੇ ਸੀਗੇ ਅਰੈਸਟ ਕੀਤੇ ਆ। ਠੀਕ ਹੈ,
ਤੇ ਇਹ ਇਮੀਗ੍ਰੇਸ਼ਨ ਡਿਟੈਂਸ਼ਨ ਕਸਟਡੀ ਦੇ ਵਿੱਚ ਤਕਰੀਬਨ ਜਿਹੜਾ ਸੀਗਾ ਔਨ ਐਵਰੇਜ 65,000 ਲੋਕੀ ਇਹਨਾਂ ਨੇ ਜਿਹੜੇ ਫੜ ਕੇ ਰੱਖੇ ਆ। ਇਹ ਸ਼ਟਡਾਊਨ ਦੇ ਦੌਰਾਨ ਹੀ ਆਪਾਂ ਗੱਲ ਕਰ ਰਹੇ ਹਾਂ, 1.5 ਮਹੀਨੇ ਦੇ ਦੌਰਾਨ ਹੀ। ਕੀ ਨੰਬਰ ਦੇਖ ਲਓ ਕਿੱਡਾ ਵੱਡਾ। ਹੁਣ ਜੇ ਅੱਗੇ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਜਿਹੜੇ ਬੰਦੇ ਇਹਨਾਂ ਨੇ ਫੜਿਆ ਦੇ ਵਿੱਚ 21,000 ਬੰਦੇ ਇਦਾਂ ਦੇ ਸੀਗੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ 50,000 ਦੇ ਵਿੱਚੋਂ। ਹਾਂਜੀ, ਤੇ ਇਹ ਆਪਰੇਸ਼ਨ ਭਾਵੇਂ ਜਿਹੜਾ ਫੈਡਰਲ ਵਰਕਰ ਫਰਲੋ ਹੋਏ ਆ ਬਾਕੀ ਡਿਪਾਰਟਮੈਂਟਾਂ 'ਚ, ਉਹਨਾਂ ਨੂੰ ਸੈਲਰੀਆਂ ਨਹੀਂ ਮਿਲੀਆਂ, ਉਹਦੇ ਬਾਵਜੂਦ ਵੀ, ਕਿਉਂਕਿ ਤਨਖਾਹ ਮਿਲ ਨਹੀਂ ਸਕਦੀ, ਉਹਦੇ ਬਾਵਜੂਦ ਵੀ ਜਿਹੜਾ ਸੀਗਾ ਇਹ ਮਹਿਕਮਾ ਜਿਹੜਾ ਚੱਲਦਾ ਰਿਹਾ। ਇਹਦੇ ਵਿੱਚ ਨਾ ਸਿਰਫ ਇਹਨਾਂ ਨੇ ਇਹ ਫੜੇ ਆ, ਇਹਦੇ ਵਿੱਚ ਇਹਨਾਂ ਨੇ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਸੀਗੀ, ਪੁਲਿਸ ਵਗੈਰਾ ਜਿਹੜੇ ਸੀਗੇ, ਉਹਨਾਂ ਨਾਲ ਵੀ ਕੋਆਪਰੇਸ਼ਨ ਆਪਣੀ ਕੀਤੀ। ਬਾਰਡਰ ਪੈਟਰੋਲ ਵਾਲੇ ਜਿਹੜੇ ਏਜੰਟ ਸੀਗੇ ਉਹਨੂੰ LA, ਸ਼ਿਕਾਗੋ, ਸ਼ਾਰਲਟ ਇਹਨਾਂ ਦੇ ਵਿੱਚ ਵੀ ਭੇਜਿਆ, ਜਿਹੜੀ ਪਹਿਲਾਂ ਚੀਜ਼ ਇਦਾਂ ਦੀ ਕਦੀ ਨਹੀਂ ਹੁੰਦੀ ਸੀ। ਬਾਰਡਰ ਪੈਟਰੋਲ ਵਾਲਿਆਂ ਨੂੰ ਵੀ ਇਹਨਾਂ ਨੇ ਜਿਹੜਾ ਸੀਗਾ ਮੋਬਿਲਾਈਜ਼ ਜਿਹੜਾ ਕੀਤਾ। ਜਸਟੀਫਿਕੇਸ਼ਨ ਇਹਨਾਂ ਨੇ ਇਹ ਦਿੱਤੀ ਕਿ ਆਪਾਂ ਵਾਇਲੈਂਟ ਕ੍ਰਿਮੀਨਲ ਨੂੰ ਟਾਰਗੇਟ ਕਰਨਾ, ਤੇ ਪਰ ਜਦੋਂ ਨੰਬਰ ਸਾਹਮਣੇ ਆਏ ਉਹਦੇ ਵਿੱਚ 21,000 ਤਾਂ ਇਦਾਂ ਦੇ ਸੀਗੇ ਜਿਹਨਾਂ ਦਾ ਕੋਈ ਵੀ ਰਿਕਾਰਡ ਨਹੀਂ ਸੀਗਾ ਵਾਇਲੈਂਟ, ਤਾਂ ਚਲੋ ਦੂਰ ਦੀ ਗੱਲ ਆ। ਉਹ ਵਾਲਾ ਮਸਲਾ ਜਿਹੜਾ ਪੈ ਗਿਆ। ਹੁਣ ਇਹਦੇ ਵਿੱਚ ਹੁਣ ਜਿਹੜਾ ਰੌਲਾ ਇਸ ਚੀਜ਼ ਦਾ ਕਿ ਉਹ ਕਹਿੰਦੇ ਕਿ ਇਹ ਇੱਕ ਜਿਹੜੇ ਹਿਸਾਬ ਨਾਲ ਇਹਨਾਂ ਨੇ ਇੰਨੀ ਪ੍ਰਾਇੋਰਟੀ ਤੇ ਰੱਖਿਆ ਰਿਮੂਵਲ ਨੂੰ, ਕਿ ਸਰਕਾਰ ਵੀ ਬੰਦ ਹੋ ਗਈ, ਤੁਹਾਡੇ ਮੈਡੀਕਲ ਡਿਪਾਰਟਮੈਂਟ, ਖਾਣ ਨਿਊਟ੍ਰੀਸ਼ਨ ਦੇ ਪ੍ਰੋਗਰਾਮ, ਲੋਕਾਂ ਦੇ ਫੂਡ ਸਟੈਂਪ ਵਾਲੇ ਪ੍ਰੋਗਰਾਮ, ਉਹ ਸਾਰੇ ਤੁਸੀਂ ਬੰਦ ਕਰਤੇ, ਪਰ ਤੁਸੀਂ ਜਿਹੜੀ ਡਿਪੋਰਟੇਸ਼ਨ ਸੀਗੀ ਉਹ ਜਿਹੜੀ ਆਪਣੀ ਜਾਰੀ ਰੱਖੀ ਆ। ਡਿਊ ਪ੍ਰੋਸੈਸ ਦੀ ਗੱਲ ਆ ਜਾਂਦੀ ਆ, ਤੇ ਜੇਲ੍ਹਾਂ ਦੇ ਵਿੱਚ ਕੰਡੀਸ਼ਨਸ ਦੀ ਗੱਲ ਆ ਜਾਂਦੀ ਹੈ। ਸ਼ਿਕਾਗੋ ਵਾਲੇ ਕੋਰਟ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਇੰਨੇ ਕੁ ਜ਼ਿਆਦਾ ਲੋਕੀ ਭਰਤੇ ਆ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਬੌਂਡ ਦਿੱਤਾ ਜਾਵੇ, ਕਿਉਂਕਿ ਜਿਹੜੇ ਬਾਥਰੂਮ ਵਗੈਰਾ ਸੀਗੇ ਉਹੀ ਪ੍ਰੋਪਰ ਉੱਥੇ ਕੰਡੀਸ਼ਨਸ ਨਹੀਂ ਸੀਗੀਆਂ, ਕਿਉਂ ਲੋਕੀ ਜ਼ਿਆਦਾ ਸੀਗੇ ਤੇ ਢਾਂਚਾ ਜਿਹੜਾ ਸੀਗਾ ਜੇਲ੍ਹਾਂ ਦਾ ਇੰਨਾ ਸੀਗਾ ਨਹੀਂ, ਉਹਦੇ ਕਰਕੇ ਵੀ ਉਹਨਾਂ ਨੂੰ ਲੋਕੀ ਜਿਹੜੇ ਛੱਡਣੇ ਪਏ ਆ ਕਿ ਕੋਈ ਹੋਰ ਡਿਜ਼ੀਜ਼ ਵਗੈਰਾ ਨਾ ਜਿਹੜੀ ਫੈਲ ਜਾਵੇ। ਤੇ ਇਹਦਾ ਮਤਲਬ ਇਹ ਵੀ ਸੀਗਾ ਕਿ ਸਰਕਾਰ ਭਾਵੇਂ ਬੰਦ ਆ ਸਾਰਾ, ਤੇ ਹੁਣ ਗੱਲ ਕਰੀਏ ਲਾਇਰਸ ਦੀ ਤੇ ਲਾਅ ਫਰਮਸ ਦੀ, ਠੀਕ ਹੈ, ਉਹ ਹੁਣ ਇਸ ਵੇਲੇ ਜਿਹੜੀ ਸਥਿਤੀ ਬਣ ਜਾਂਦੀ ਆ, ਉਹ 7 ਦਿਨ ਜਿਹੜਾ ਕੰਮ ਕਰਨ ਵਾਲਾ ਹਿਸਾਬ ਕਿਤਾਬ ਹੋਇਆ ਪਿਆ, ਕਿਉਂਕਿ ਜਿਹੜੇ 3 ਸਾਲ 'ਚ ਕੇਸ ਆਣੇ ਸੀਗੇ ਉਹ ਕਹਿੰਦੇ ਆ ਕਿ 2 ਸਾਲ ਦੇ ਵਿੱਚ ਹੀ ਪ੍ਰੋਸੈਸ ਕਰੋ। ਮਤਲਬ ਇਨਫਰਾਸਟ੍ਰਕਚਰ ਸਾਰੇ ਤੇ ਜਿਹੜਾ ਜ਼ੋਰ ਜਿਹੜਾ ਪੈਂਦਾ, ਕਿਉਂਕਿ ਹੁਣ ਇੱਕਦਮ ਹੀ ਜਦੋਂ ਬੰਦੇ ਨੂੰ ਫੜ ਲੈਂਦੇ, ਉਹੀ ਜਿਹੜਾ ਕੰਮ ਬਾਹਰ ਰਹਿ ਕੇ ਆਰਾਮ ਨਾਲ ਹੋਣਾ ਸੀਗਾ ਉਹ ਬੰਦੇ ਨੂੰ ਜਿਹੜਾ ਸੀਗਾ ਕਈ ਵਾਰੀ 10-15 ਦਿਨਾਂ 'ਚ ਜਿਹੜਾ ਕਰਨਾ ਪੈ ਜਾਂਦਾ। ਸੋ ਉਹ ਵੀ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਇੱਕ ਲਾਅ ਫਰਮ ਨੂੰ ਜਿਹੜੀ ਆ ਰਹੀ ਆ। ਇਹਦੇ ਵਿੱਚ ਨਾਲ ਨਾਲ ਕੀ ਹੋ ਰਿਹਾ ਕਿ ਹੁਣ ਕਈ ਲੋਕੀ ਤਾਂ ਆਪਣਾ ਕੰਮ ਜਿਹੜਾ ਸੀਗਾ ਉਹ ਕੇਸ ਦੇ ਵੱਲ ਬਿਲਕੁਲ ਧਿਆਨ ਨਾਲ, ਮਿਹਨਤ ਨਾਲ ਕਰਨਾ ਚਾਹੁੰਦੇ ਆ। ਆਪਾਂ ਇੱਕ ਨਵੀਂ ਚੀਜ਼ ਜਿਹੜੀ ਇਹਦੇ ਵਿੱਚ ਦੇਖ ਰਹੇ ਹਾਂ ਕਿ ਏਦਾਂ ਦੇ ਵੀ ਲੋਕ ਜਿਹੜੇ ਹੈਗੇ ਆ ਉਹ ਕੰਮ ਜਿਹੜਾ ਨਹੀਂ ਕਰਨਾ ਚਾਹੁੰਦੇ ਹੈਗੇ ਕੇਸ ਦੇ ਉੱਤੇ ਆਪਣੇ ਜ਼ਿੰਮੇਵਾਰੀ ਨਾਲ ਜਾਂ ਧਿਆਨ ਨਾਲ। ਅੱਛਾ, ਇਹ ਵੀ ਹੈ, ਠੀਕ ਹੈ। ਇਹ ਮਤਲਬ ਸੱਚਾਈ ਹੈਗੀ ਹੈ, ਹਰੇਕ ਲਾਅ ਆਫਿਸ ਤੁਹਾਨੂੰ ਦੱਸ ਦਊਗਾ, ਜਿਹੜੇ ਕਿ ਡੈਡਲਾਈਨਸ ਫੋਲੋ ਨਹੀਂ ਕਰਨਾ ਚਾਹੁੰਦੇ, ਪੈਰਾਲੀਗਲਾਂ ਨੂੰ ਵਿੱਚ ਪਾ ਕੇ ਖੜੇ ਪੈਰ ਲਾਸਟ ਮਿੰਟ ਤੇ ਕਿ ਨਹੀਂ ਮੈਂ ਕੋਰਟ ਬਦਲ ਲੈਣਾ, ਜਾਂ ਝੂਠੀ ਜਿਹੜੀ ਮੈਡੀਕਲ ਡਾਕੂਮੈਂਟੇਸ਼ਨ ਕੀ ਤਬੀਅਤ ਖਰਾਬ ਹੋ ਗਈ ਜਾਂ ਕਿਸੇ ਨੂੰ ਕੁਝ ਹੋ ਗਿਆ ਕਿ ਮੇਰਾ ਕੇਸ ਅੱਗੇ ਵਧਾਇਆ ਜਾਵੇ ਜੀ। ਤੇ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕੋਰਟਸ ਨੇ ਇਹ ਚੀਜ਼ ਆਇਡੈਂਟੀਫਾਈ ਜਿਹੜੀ ਕਰਨੀ ਸ਼ੁਰੂ ਕਰਤੀ ਹੈ, ਤੇ ਉਹ ਅਫਰੰਟ ਹੀ ਕਹਿ ਰਹੇ ਕਿ ਇਹ ਫਰਾਡੂਲੈਂਟ ਐਕਟੀਵਿਟੀ ਹੈ, ਕਿ ਖੜੇ ਪੈਰ ਲਾਸਟ ਮਹੀਨੇ ਕਿੱਦਾਂ ਮਤਲਬ ਕਿ ਐਡਰੈਸ ਚੇਂਜ ਹੋ ਗਏ ਆ ਉਹ। ਤੇ ਉਹਦੇ ਵਿੱਚ ਸਾਰੇ ਵੀਰਾਂ ਨੂੰ ਜਿਹੜੀ ਬੇਨਤੀ ਆ ਕਿ ਉਹ ਵਾਲੇ ਚੱਕਾਂ 'ਚ ਪਲੀਜ਼ ਨਾ ਪਿਓ, ਕਿਉਂਕਿ ਕੋਰਟਸ ਨੂੰ ਜਿਹੜੇ, ਕਿਉਂਕਿ ਦੇਖੋ ਲੈ ਦੇ ਕੇ ਇੱਕ ਕੋਰਟ ਦੇ ਵਿੱਚ ਕਾਫੀ ਪੰਜਾਬੀਆਂ ਦੇ ਕੇਸ ਜਿਹੜੇ ਹੁੰਦੇ ਆ ਉਹ ਸੇਮ ਲੈਂਗੁਏਜ, ਤੇ ਪੈਰਾਲੀਗਲ ਵੀ ਜਿਹੜੇ ਅੱਗੋਂ ਕੀ ਕਰਦੇ ਆ ਕਿ ਜਿੱਦਾਂ ਹੁਣ ਵਕੀਲ ਦੇ ਕੋਲੋਂ ਕੇਸ ਲੱਗਾ ਨਾ, ਵਿੱਚ ਆਪਣੀ ਅਨਆਥੋਰਾਈਜ਼ਡ ਜਿਹੜੀ ਐਪਲੀਕੇਸ਼ਨ ਪਾ ਦਿੰਦੇ ਆ ਬੰਦੇ ਵੱਲੋਂ। ਉਹਦੇ ਵਿੱਚ ਆਪਾਂ ਕੀ ਦੇਖ ਰਹੇ ਹਾਂ ਕਿ ਪੈਰਾਲੀਗਲ ਐਂਡ ਦੇ ਵਿੱਚ ਉਹਨਾਂ ਦੇ ਨਾ ਢਾਂਚੇ ਜਿਹੜੇ ਪੂਰੇ ਰਲੇ ਹੋਏ ਆ, ਪੂਰੇ ਢਾਂਚੇ ਜਿੱਦਾਂ ਮਿਲੇ ਹੋਏ ਆ, ਉਹ ਬੰਦੇ ਦੇ ਕੇਸ ਦੇ ਵਿੱਚ ਆਪਣਾ ਬਿਨਾਂ ਨਾਮ ਲਿਖੇ ਹੋਏ ਲੱਤ ਜਿਹੜੀ ਫਸਾ ਦਿੰਦੇ ਆ, ਤੇ ਉਹ ਐਪਲੀਕੇਸ਼ਨ ਨੂੰ ਏਦਾਂ ਬਣਾ ਕੇ ਪੇਸ਼ ਕਰਦੇ ਆ ਜਿੱਦਾਂ ਬੰਦੇ ਨੇ ਖੁਦ ਹੀ ਕੀਤੀ ਹੁੰਦੀ ਆ। ਉਹਦੇ ਵਿੱਚ ਹੁਣ ਕੀ ਹੈ ਕਿ ਚੈਟ GPT ਜਿਹੜਾ ਹੈਗਾ ਉਹ ਇੱਕ ਤੁਸੀਂ ਕਹਿ ਲਓ ਕਿ ਇੱਕ ਹੈ ਤੇ ਉਹ ਟੂਲ ਹੀ ਆ, ਪਰ ਉਹ ਬੜੀ ਮੂਰਖਤਾ ਨਾਲ ਜਿਹੜਾ ਵਰਤਿਆ ਜਿਹੜਾ ਜਾ ਰਿਹਾ। ਉਹਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਕਿਸੇ ਨੂੰ ਮਤਲਬ ਕਿ ਕੰਪਿਊਟਰ ਚਲਾਉਣਾ ਆਉਂਦਾ, ਕੋਈ ਸੱਜਣ ਮਿੱਤਰ ਨੂੰ, ਉਹ ਉਹਨਾਂ ਨੂੰ ਐਂ ਲੱਗਦਾ ਕਿ ਇਹਦੇ ਵਿੱਚ ਜੋ ਪਾਇਆ ਨੇ ਸਾਰਾ ਕੁਝ ਸਾਨੂੰ ਸਹੀ ਬਣਾ ਕੇ ਜਿਹੜਾ ਦੱਸ ਦੇਣਾ। ਕਿਉਂਕਿ ਇਹ ਜਿਹੜੀ ਟੈਕਨੋਲੋਜੀ ਹੈਗੀ ਨਾ ਬੜੀ ਅਜੇ ਪ੍ਰੀਲਿਮਿਨਰੀ ਸਟੇਜਸ ਤੇ ਹੈਗੀ ਆ, ਇਹ ਕੋਈ ਏਦਾਂ ਨਹੀਂ ਹੈਗਾ ਕਿ ਇਹਨੇ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਦੇਣੀਆਂ। ਉਹਨੂੰ ਵੇਖ ਕੇ ਪੜ੍ਹ ਕੇ ਏਦਾਂ ਦਾ ਲੱਗਦਾ, ਪਰ ਉਹਦੇ ਵਿੱਚੋਂ ਦੀ ਪਤਾ ਲੱਗ ਜਾਂਦਾ ਕਿ ਇਹ ਕਿਹੜੀ ਚੀਜ਼ ਜਿਹੜੀ AI ਜਨਰੇਟਡ ਜਿਹੜੀ ਹੈਗੀ ਆ। ਉਹ ਹੁਣ ਨਵੀਂ ਸਮੱਸਿਆ ਇਹ ਆ ਰਹੀ ਹੈ ਕਿ ਉਹ ਜੱਜਾਂ ਨੇ ਢਾਂਚੇ ਜਿਹੜੇ ਮੈਪ ਆਊਟ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹ ਦੁਬਾਰਾ ਵਕੀਲ ਤੋਂ ਆ ਕੇ ਪੁੱਛਦੇ ਆ ਕਿ ਇਹ ਐਪਲੀਕੇਸ਼ਨ ਕਿੰਨੇ ਪਾਈ ਆ, ਇਹ ਏਦਾਂ ਕਹਿ ਰਿਹਾ, ਤੇ ਵਕੀਲ ਆਪਣੇ ਡਾਕੂਮੈਂਟ ਪੇਸ਼ ਕਰ ਰਿਹਾ। ਸੋ ਦੋਨੋਂ ਚੀਜ਼ਾਂ ਆਪਸ 'ਚ ਜਿਹੜੀਆਂ ਕਨਫਲਿਕਟ ਹੋ ਜਾਂਦੀਆਂ। ਤੇ ਇਹਦੇ ਵਿੱਚ ਮੇਰੇ ਖਿਆਲ ਨਾਲ ਚੀਜ਼ ਇਹ ਹੈ ਕਿ ਲੋਕੀ ਕਾਫੀ ਜਿਹੜੇ ਡੈਸਪਰੇਟ ਟੈਨਸ਼ਨ ਵਾਲੀ ਕੰਡੀਸ਼ਨ 'ਚ ਹੁੰਦੇ ਆ, ਉਹਨਾਂ ਨੂੰ ਕਈ ਵਾਰੀ ਲੱਗਦਾ ਕਿ ਪੈਰਾਲੀਗਲਾਂ ਨੇ ਹੱਲ ਜਿਹੜਾ ਦੇ ਦੇਣਾ
ਤੇ ਜ਼ਿਆਦਾਤਰ ਜਿਹੜਾ ਏਦਾਂ ਹੁੰਦਾ ਕਿ 4-5 ਸੱਜਣ ਮਿੱਤਰਾਂ ਨੇ ਵੋਟ ਪਾਤੀ ਕਿ ਨਹੀਂ ਵਕੀਲ ਗਲਤ ਕਰ ਰਿਹਾ, ਪੈਰਾਲੀਗਲ ਸਹੀ ਹੈ, ਉਹਨਾਂ ਨੇ ਜਾਣਾ ਪੈਰਾਲੀਗਲ ਦੇ ਨਾਲ ਹੀ ਹੈ। ਠੀਕ ਹੈ ਜੀ। ਜਾਂ ਉਹਨਾਂ ਨੇ ਸੱਜਣ ਮਿੱਤਰ ਦੀ ਸਲਾਹ ਲੈਣੀ ਆ। ਉਹ ਕਈ ਵਾਰੀ ਕੀ ਹੈਗਾ ਕਿ ਬੇਤੁਕੀਆਂ ਈਮੇਲਸ, ਬੇਤੁਕੀਆਂ ਜਿਹੜੀਆਂ ਪਟੀਸ਼ਨਾਂ ਉਹ ਕੋਰਟ ਸਿਸਟਮ 'ਚ ਫਾਈਲ ਹੋ ਰਹੀਆਂ ਤੇ ਉਹ ਬੰਦਿਆਂ ਨੂੰ ਜਿਹੜਾ ਨੁਕਸਾਨ ਕਰ ਰਹੀਆਂ ਸੀਗੀਆਂ। ਆਪਣਾ ਫਰਜ਼ ਬਣਦਾ ਸੀਗਾ ਕਿ ਇੱਕ ਵਾਰੀ ਚੀਜ਼ ਜਿਹੜੀ ਕਹਿਣੀ ਆ ਕਿ ਸਹੀ ਰਾਏ ਜਿਹੜਾ ਪਾਓ, ਠੀਕ ਆ। ਜਿੱਦਾਂ ਜਿੱਦਾਂ ਤੁਹਾਡੇ ਜਿਹੜੇ ਵੀ ਵਕੀਲ ਹੈਗੇ ਉਹਨਾਂ ਦੀ ਸਲਾਹ ਦੇ ਨਾਲ ਹੀ ਚੱਲੋ ਤੇ ਬਿਲਕੁਲ ਲਾਸਟ ਮਿੰਟ ਜਿਹੜਾ ਐਡਰੈਸ ਚੇਂਜ ਜਾਂ ਫੋਰਨ ਸ਼ਾਪਿੰਗ ਜਾਂ ਕੋਡ ਚੇਂਜ ਕਰ ਲੈਣਾ ਜਾਂ ਜੱਜ ਨਹੀਂ ਵਧੀਆ ਆ, ਉਹ ਚੀਜ਼ਾਂ ਜਿਹੜੀਆਂ ਬੈਕਫਾਇਰ ਕਰ ਰਹੀਆਂ ਬਿਗ ਟਾਈਮ, ਤੇ ਉਹ ਚੀਜ਼ਾਂ ਤੋਂ ਜਿਹੜਾ ਬਚਣਾ। ਠੀਕ ਹੈ ਜੀ। ਅਨਡਾਕੂਮੈਂਟਡ ਸਟੂਡੈਂਟਸ ਜਿਹੜੀ ਪੜ੍ਹਾਈ ਕਰਦੇ ਆ ਇੱਥੇ ਇਨ ਸਟੇਟ ਟਿਊਸ਼ਨ ਦਾ ਜਿਹੜਾ ਫਾਇਦਾ ਹੁੰਦਾ ਆ, ਉਹਦੇ ਉਲਟ ਵੀ ਹੁਣ ਫੈਡਰਲ ਸਰਕਾਰ ਨੇ ਕੈਲੀਫੋਰਨੀਆ ਨੂੰ ਦੇ ਉਲਟ ਲਾਸੂਟ ਜਿਹੜਾ ਦਰਜ ਕਰਤਾ। ਹਾਂਜੀ, ਇਹ ਤਾਂ ਹੁਣ ਕੈਲੀਫੋਰਨੀਆ ਨਾਲ ਹੀ ਲੜਾਈ ਹੈ ਨਾ ਦੀ ਮੇਨ ਸਰਕਾਰ ਦੀ, ਰਿਪਬਲਿਕਨਾਂ ਦੀ ਜੀ, ਕਿਉਂਕਿ ਸਭ ਤੋਂ ਜ਼ਿਆਦਾ ਸੀਟਾਂ ਇੱਧਰ ਆ ਤੇ ਓਬਵੀਅਸਲੀ ਤੁਸੀਂ ਦੇਖ ਲਓ ਕਿ ਟਰੰਪ ਸਰਕਾਰ ਨੇ ਜਿਹੜਾ ਕਹਿੰਦੇ ਲਾਸੂਟ ਜਿਹੜਾ ਇਹ ਮੈਨੂੰ ਹੁਣ ਸਾਡੀ ਤਾਂ ਫੀਲਡ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਤਾਂ ਇਹ ਸਾਡੀ ਇੱਕ ਤਰ੍ਹਾਂ ਕਹਿ ਲਓ ਤੁਸੀਂ ਫੀਲਡ ਨਹੀਂ ਆਉਂਦੀ, ਪਰ ਕਿਉਂਕਿ ਅਨਡਾਕੂਮੈਂਟਡ ਨਾਲ ਸੰਬੰਧ ਰੱਖਦੇ ਆ ਇਸ ਲਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਕੀ ਕਹਿੰਦੇ ਆ ਕਿ ਜਿਹੜੇ ਇਨ ਸਟੇਟ ਟਿਊਸ਼ਨ ਜਿਹੜੀ ਹੁੰਦੀ ਆ, ਸਕਾਲਰਸ਼ਿਪ ਜਿਹੜੀਆਂ ਹੁੰਦੀਆਂ ਜਾਂ ਸਟੇਟ ਏਡ ਜਿਹੜੀ ਦਿੰਦੇ ਆ, ਉਹ ਕਹਿੰਦੇ ਆ ਕਿ ਜਦੋਂ ਤੁਸੀਂ ਕੱਚੇ ਲੋਕਾਂ ਨੂੰ ਜਾਂ ਸਟੂਡੈਂਟਸ ਨੂੰ ਜਿਹੜੀ ਆਫਰ ਕਰਦੇ ਆ ਅਨਡਾਕੂਮੈਂਟਡ ਜਾਂ ਉਹਨਾਂ ਦੇ ਬੱਚਿਆਂ ਨੂੰ ਆਫਰ ਕਰਦੇ ਆ, ਇਹਨਾਂ ਤੁਸੀਂ ਸਿਟੀਜ਼ਨਸ ਦੇ ਨਾਲ ਜਿਹੜਾ ਡਿਸਕ੍ਰਿਮੀਨੇਟ ਕਰ ਰਹੇ ਆ। ਸੋ ਇਹ ਯੂਐਸ ਡਿਸਟ੍ਰਿਕਟ ਕੋਰਟ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਜਿਹੜਾ ਨੇ ਫਾਈਲ ਕੀਤਾ ਲਾਸੂਟ, ਯੂਨੀਵਰਸਿਟੀ ਆਫ ਕੈਲੀਫੋਰਨੀਆ ਯੂਸੀ ਜਿਹੜੇ ਸਿਸਟਮ ਹੈਗੇ ਸਾਰੇ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਜਿਹੜੇ ਸਿਸਟਮ ਹੈਗੇ ਉਹਨਾਂ ਦੇ ਖਿਲਾਫ ਇਹਨਾਂ ਦੇ ਲਾਸੂਟ ਆ। ਇਹਦੇ ਵਿੱਚ ਕੀ ਆ ਜਾਂਦਾ ਕਿ ਜਿਹੜੇ ਜਵਾਕ ਪੱਕੇ ਨਹੀਂ ਹੈਗੇ ਉਰੇ, ਠੀਕ ਆ, ਜਿਹੜੇ ਅਸਾਲਮ ਸੀਕਰਾਂ ਦੇ ਜਵਾਕ ਆ ਜਾਂ ਜਿਹੜੇ ਕੱਚੇ ਸੀਗੇ ਸ਼ੁਰੂ ਤੋਂ ਹੀ, ਉਹਨਾਂ ਦੇ ਜਵਾਕ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਆ, ਉਹ ਕਹਿੰਦੇ ਆ ਕਿ ਉਹਨਾਂ ਨੂੰ ਤੁਸੀਂ ਫੈਡਰਲ ਏਡ ਜਿਹੜੀ ਦੇ ਰਹੇ ਆ, ਭਰਤੀ ਕਰ ਰਹੇ ਆ, ਤੇ ਇਹ ਸਿਟੀਜ਼ਨ ਜਿਹੜੇ ਜਵਾਕ ਆ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਤੇ ਇਹ ਇਲੀਗਲ ਇਮੀਗ੍ਰੇਸ਼ਨ ਨੂੰ ਇਨਕਰੇਜਮੈਂਟ ਜਿਹੜੀ ਹੱਲਾਸ਼ੇਰੀ ਮਿਲਦੀ ਆ। ਇਹ ਹੁਣ ਇਹਨਾਂ ਨੇ ਕੈਲੀਫੋਰਨੀਆ ਦਾ ਤਾਂ ਸ਼ੁਰੂ ਕੀਤਾ ਕਿਉਂਕਿ ਇਹ ਸਭ ਤੋਂ ਜਿਹੜੀ ਤੁਸੀਂ ਕਹ ਲਓ ਕਿ ਰਿਚ ਸਟੇਟ ਆ, ਠੀਕ ਆ, ਫਾਈਟ ਬੈਕ ਕਰਦੀ ਆ। ਜੇ ਉਹ ਇਹਨੂੰ ਹੀ ਹਰਾ ਦੇਣ ਤੇ ਫਿਰ ਆਪਣੀ ਇਲੀਨੋਏ, ਟੈਕਸਸ, ਫਲੋਰੀਡਾ ਮੇਨ ਟਾਰਗੇਟ ਇਹਨਾਂ ਦੇ ਇਹ ਕਿ ਜਿਹੜੀਆਂ ਛੋਟੀਆਂ ਸਟੇਟਸ ਹੈਗੀਆਂ ਉਹ ਆਪਣੇ ਆਪ ਫੋਲੋ ਕਰੂਗੀਆਂ। ਇਹਦੇ ਵਿੱਚ ਹੁਣ ਰੌਲਾ ਹੁਣ ਇਹ ਪੈ ਜਾਣਾ ਕਿ ਜਿਹੜੀ ਹੁਣ ਇਨ ਸਟੇਟ ਜਿਹੜੀ ਇਹ ਕੇਸ ਦਾ ਕੀ ਬਣੂਗਾ, ਸਟੇ ਲੱਗੂਗੀ ਕਿੱਦਾਂ, ਮਤਲਬ ਕਿ ਰੋਕ ਟੋਕ ਹੋਗੀ ਕੋਈ। ਜਿਹੜੇ ਜਵਾਕ ਆਲਰੇਡੀ ਸਿਸਟਮ ਦੇ ਵਿੱਚ ਹੈਗੇ ਆ, ਫਸਟ ਈਅਰ ਚ, ਸੈਕੰਡ ਈਅਰ ਚ, ਥਰਡ ਈਅਰ ਚ, ਉਹਨਾਂ ਦਾ ਜਦੋਂ ਅਗਲੇ ਸਾਲ ਚ ਉਹ ਭਰਤੀ ਹੋ ਗਈ ਉਹਨਾਂ ਦੀ, ਫਿਰ ਉਹਨਾਂ ਦਾ ਕੀ ਬਣੂਗਾ? ਕੀ ਉਹਨਾਂ ਨੂੰ ਜਿਹੜੀ ਟਿਊਸ਼ਨ ਆਪਣੀ ਜੇਬੋਂ ਦੇਣੀ ਪਊਗੀ? ਕੀ ਉਹਨਾਂ ਨੂੰ ਉਹ ਕਾਲਜ ਚ ਰੱਖਣਗੇ, ਨਹੀਂ ਰੱਖਣਗੇ? ਕਈ ਸਾਰੇ ਜਿਹੜੇ ਮੁੱਦੇ ਜਿਹੜੇ ਇਹਨਾਂ ਛਿੜ ਜਾਂਦੇ ਆ ਇਸ ਚੀਜ਼ ਦੇ ਨਾਲ, ਟਿਊਸ਼ਨ ਨੂੰ ਲੈ ਕੇ। ਹਾਂਜੀ, ਇੱਕ ਤੁਸੀਂ ਕਹਿ ਲਓ ਕੋਈ ਲੀਗਲ ਬੈਟਲ ਗਰਾਊਂਡ ਬਣ ਜਾਣੀ ਆ ਸਟੇਟ ਦੀ ਅਥਾਰਟੀ ਕਿ ਉਹਨਾਂ ਨੇ ਐਜੂਕੇਸ਼ਨ ਸਿਸਟਮ ਕਿੱਦਾਂ ਆਪਣਾ ਲਾਗੂ ਕਰਨਾ, ਤੇ ਫੈਡਰਲ ਇਮੀਗ੍ਰੇਸ਼ਨ ਤੇ ਫੰਡਿੰਗ ਨੂੰ ਲੈ ਕੇ। ਸੋ ਇਹ ਦੋ ਚੀਜ਼ਾਂ ਦੇ ਵਿਵਾਦ ਜਿਹੜੇ ਸੀਗੇ, ਉਹਨਾਂ ਨੇ ਮਤਲਬ ਜਿਹੜੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਜਾਂ ਫੰਡਿੰਗ ਪਾਲਿਸੀ ਸੀਗੀਆਂ, ਉਹਨੂੰ ਉਹਨਾਂ ਨੇ ਜਿਹੜਾ ਸੀਗਾ ਐਜੂਕੇਸ਼ਨਲ ਸਿਸਟਮ ਨੂੰ ਜਿਹੜਾ ਅਟੈਕ ਕਰਤਾ। ਵੈਸੇ ਦੇਖਿਆ ਜਾਵੇ ਤਾਂ ਦੇਖੋ ਜੀ, ਪੜ੍ਹਾਈ ਦੇ ਨਾਲ ਫਾਇਦਾ ਹੀ ਹੁੰਦਾ, ਠੀਕ ਹੈ, ਕੋਈ ਵੀ ਬੱਚਾ ਪੜ੍ਹਦਾ ਤੇ ਉਹ ਸਟੇਟ ਦੇ ਜਾਂ ਕੰਟਰੀ ਦੇ ਫਾਇਦੇ ਦੇ ਵਿੱਚ ਹੀ ਆਉਂਦਾ, ਭਾਰ ਨਹੀਂ ਪੈਂਦਾ। ਹਰੇਕ ਬੰਦਾ ਉਹ ਚੀਜ਼ ਨੂੰ ਸਮਝਦਾ, ਪਰ ਇਹ ਉਹਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਹੇ ਆ ਕਿ ਇਹ ਜਿਹੜੇ ਯੂਐਸ ਸਿਟੀਜ਼ਨ ਲੋਕੀ ਆ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਆ। ਜੇ ਤੁਸੀਂ ਇਧਰਲੇ ਪਾਸੇ ਪੈਸੇ ਦਿੰਦੇ ਆ ਜਾਂ ਉਹਨਾਂ ਨੂੰ ਫ੍ਰੀ ਪੜ੍ਹਾਈ ਦਿੰਦੇ ਆ, ਇੰਸਟੀਟਿਊਸ਼ਨ ਦਿੰਦੇ ਆ, ਤੇ ਫਿਰ ਤੁਸੀਂ ਕਿਸੇ ਹੋਰ ਦੇ ਹੱਕ ਹੋ ਰਹੇ ਆ, ਉਸ ਚੀਜ਼ ਨੂੰ ਲੈ ਕੇ ਵਿੱਚ ਜਿਹੜਾ ਆ ਰਿਹਾ। ਜੀ। H2A ਵਰਕਰਸ ਦੇ ਨਾਲ ਸੰਬੰਧਿਤ ਅਗਲੀ ਜਿਹੜੀ ਖਬਰ ਆ, ਲਾਸੂਟ ਹੁਣ ਯੂਨਾਈਟਿਡ ਫਾਰਮ ਵਰਕਰਸ ਨੇ ਕੀਤਾ ਆ ਵੀ H2A ਵਰਕਰਸ ਦੀਆਂ ਜਿਹੜੀਆਂ ਵੇਜਿਸ ਆ ਘਟਾਈਆਂ ਜਾਣ। ਉਸ ਦੇ ਉਲਟ ਦੇਖ ਲਓ ਤੁਸੀਂ, ਮੈਂ ਕਿਹਾ ਆਇਰਨੀ ਕਿੱਧਰਲੇ ਪਾਸੇ ਨੂੰ, ਜਿਹੜੇ ਵਰਕਰ ਸੀਗੇ ਉਹਨਾਂ ਨੇ ਟਰੰਪ ਸਰਕਾਰ ਦੇ ਖਿਲਾਫ ਜਿਹੜਾ ਮੁਕੱਦਮਾ ਕੀਤਾ। ਉਹ ਕਹਿੰਦੇ ਕਿ ਜਿਹੜੇ ਹੁਣ ਕੀ ਸੀਗਾ ਪਿਛਲੇ ਦਿਨਾਂ 'ਚ ਇਹਨਾਂ ਨੇ ਟੈਰਿਫ ਆਪਣੇ ਲਾਤੇ, ਠੀਕ ਆ, ਬਿਨਾਂ ਸੋਚੇ ਸਮਝੇ ਹਰੇਕ ਚੀਜ਼। ਉਹਦੇ ਵਿੱਚ ਆਪਾਂ ਖਬਰਾਂ ਦੇਖੀਆਂ ਕਿ ਕਿਸਾਨ ਵਿਚਾਰਿਆਂ ਦੇ ਬੁਰੇ ਹਾਲ ਆ, ਫਸਲ ਕੋਈ ਚੱਕ ਨਹੀਂ ਰਿਹਾ, ਉੱਥੇ ਏਦਾਂ ਦੀ ਏਦਾਂ ਪਈ ਹੈ। ਫਿਰ ਇਹਨਾਂ ਨੇ ਜਿਹੜੇ ਸੀਗੇ ਵਰਕਰ ਇੱਥੇ ਕੱਚੇ, ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ। ਤੁਸੀਂ ਪਹਿਲਾਂ ਸੋਚੋ ਇਹ ਕਿ ਜਿਹੜੀ ਹੁਣ ਜਦੋਂ ਤੁਸੀਂ ਕਰੋਗੇ ਤਾਂ ਜਿਹੜੀ ਫਸਲਾਂ ਚੱਕੂਗਾ ਕੌਣ, ਕੰਮ ਕੌਣ ਕਰੂਗਾ? ਫਿਰ ਇਹਨਾਂ ਨੇ ਸੇਮ ਚੀਜ਼ ਟਰੱਕਿੰਗ ਨਾਲ ਵੀ ਇਹ ਸੇਮ ਹੀ ਕਰ ਰਿਹਾ। ਭਾਵੇਂ ਤੁਸੀਂ ਦੇਖ ਲਓ ਇਲਨ ਮਸਕ ਕਰਕੇ ਬੰਦੇ ਵੀ ਆ ਕੇ ਕਹਿ ਰਹੇ ਆ ਕਿ ਸ਼ਾਰਟੇਜ ਹੈਗੀ ਟਰੱਕ ਡਰਾਈਵਰਾਂ ਦੀ, ਨਾ ਇਦਾਂ ਦੇ ਪੁੱਠੇ ਪੰਗੇ ਜਿਹੜੇ ਕਰੋ। ਪਹਿਲਾਂ ਹੀ ਸ਼ਾਰਟੇਜ ਜਿਹੜੀ ਇੰਡਸਟਰੀ ਚੱਲ ਰਹੀ ਹੈ, ਉਹ ਹੁਣ ਸਾਨੂੰ ਨਹੀਂ ਪਤਾ ਕਿ ਕੀ ਇਹਨਾਂ ਦੀ ਜਿੱਦਾਂ ਕਿਹੜੇ ਹਿਸਾਬ ਨਾਲ ਕੈਲਕੂਲੇਸ਼ਨ ਉਹ ਕਰਦੇ ਆ, ਪਰ ਜ਼ਿਆਦਾਤਰ ਜਿਹੜਾ ਸੁਣਿਆ ਉਹ ਇਹੀ ਸੁਣਿਆ ਕਿ ਇਹਨਾਂ ਨੂੰ ਸ਼ਾਰਟੇਜ ਜਿਹੜੀ ਸੀਗੀ ਫਾਰਮ ਵਰਕਰਾਂ ਦੀ ਵੀ ਸੀਗੀ ਸ਼ੁਰੂ ਤੋਂ,
ਨਰਸਿੰਗ ਜਿਹੜੇ ਮੈਡੀਕਲ ਪ੍ਰੋਫੈਸ਼ਨ 'ਚ ਵੀ ਇਹਨਾਂ ਨੂੰ ਸ਼ਾਰਟੇਜ ਸੀਗੀ, ਟਰੱਕਿੰਗ 'ਚ ਵੀ ਇਹਨਾਂ ਨੂੰ ਸ਼ਾਰਟੇਜ ਸੀਗੀ। ਮਤਲਬ ਜਦੋਂ ਦਾ ਐਟਲੀਸਟ ਮੈਂ 2007 ਦਾ ਆਇਆ ਇੱਥੇ, ਮੈਂ ਲਗਾਤਾਰ ਇਹੀ ਸੁਣਿਆ ਕਿ ਉਹ ਕਹਿੰਦੇ ਸ਼ਾਰਟੇਜ ਆਏ ਪ੍ਰੋਫੈਸ਼ਨਸ ਦੇ ਵਿੱਚ, ਕਿ ਇਨਫ ਜਿਹੜੇ ਬੰਦੇ ਹੈ ਨਹੀਂਗੇ। ਅੱਛਾ ਜੀ, ਇਹਨਾਂ ਨੇ ਹੁਣ ਕੀ ਕੀਤਾ ਕਿ H2 ਇੱਕ ਪ੍ਰੋਗਰਾਮ ਹੁੰਦਾ ਟੈਂਪਰੇਰੀ ਐਗਰੀਕਲਚਰ ਵੀਜ਼ਾ, ਇਹਨਾਂ ਨੇ ਕੀ ਕੀਤਾ ਸਰਕਾਰ ਨੇ ਕਿ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਉਹਦੇ ਵਿੱਚ $5 ਤੋਂ $7 ਜਿਹੜੀਆਂ ਸੀਗੀਆਂ ਵੇਜਸ, ਜਿਹੜੀਆਂ ਸੀਗੀਆਂ ਮਿਨੀਮਮ ਵੇਜ ਨਾਲੋਂ ਲੋਅਰ ਕਰ ਦੋ ਉਹ ਪ੍ਰੋਗਰਾਮ ਦੀਆਂ। ਠੀਕ ਹੈ। ਜਿਹੜੇ ਯੂਨਾਈਟਿਡ ਫਾਰਮ ਵਰਕਰਸ ਯੂਨੀਅਨ ਸੀਗੀ, ਉਹਨਾਂ ਨੇ ਟਰੰਪ ਸਰਕਾਰ ਖਿਲਾਫ ਜਿਹੜਾ ਲਾਸੂਟ ਫਾਈਲ ਕਰਤਾ। ਉਹ ਕਹਿੰਦੇ ਕਿ ਸਰਕਾਰ ਕਹਿੰਦੀ ਆ ਇਹਨਾਂ ਜਿਹੜੀ ਫਾਰਮਿੰਗ ਹੈਗੀ ਉਹਨੂੰ $24 ਬਿਲੀਅਨ ਦਾ ਵਾਧਾ ਹੋਊਗਾ ਅਗਲੇ 10 ਸਾਲਾਂ 'ਚ। ਜਿਹੜੇ ਫਾਰਮ ਵਰਕਰ ਆ ਉਹ ਕਹਿੰਦੇ ਆ ਕਿ ਤੁਸੀਂ ਜਿਹੜੀ ਤਨਖਾਹ ਜਦੋਂ ਘੱਟ ਦਿੰਦੇ ਆ, ਇਹਨਾਂ ਨੇ ਸਾਨੂੰ ਹਾਇਰ ਨਹੀਂ ਕਰਨਾ ਸਿਟੀਜ਼ਨ ਨੂੰ, ਇਹਨਾਂ ਨੇ ਸਾਰੇ ਵਰਕਰ ਜਿਹੜੇ ਬਾਹਰੋਂ ਬੁਲਾਣੇ ਆ। ਇਹ ਜਿਹੜਾ ਰੂਲ ਸੀਗਾ ਅਕਤੂਬਰ 2025 ਚ ਜਿਹੜਾ ਸੀਗਾ ਲਾਗੂ ਹੋਇਆ ਸੀਗਾ, ਤੇ ਉਹਨਾਂ ਨੇ ਤਾਂ ਕਰਕੇ ਇਹਨਾਂ ਦੇ ਵਿੱਚ ਜਿਹੜਾ ਸੀਗਾ ਲਾਸੂਟ ਉਹਨਾਂ ਨੇ ਕੀਤਾ। ਜਿਹੜੀ ਦੇਖਣ ਵਾਲੀ ਗੱਲ ਇਹ ਹੈ ਕਿ ਲੋਕਾਂ ਨੂੰ ਦੇਖ ਲਓ ਕਿਦਾਂ ਦੇ ਛੋਟੇ ਮੁੱਦਿਆਂ ਦੇ ਵਿੱਚ ਪਾਇਆ ਕਿ ਅਗਲੇ 10 ਸਾਲਾਂ ਦੇ ਵਿੱਚ $24 ਬਿਲੀਅਨ ਦਾ ਫਾਇਦਾ ਹੋਣਾ ਇੰਡਸਟਰੀ ਨੂੰ। ਜਿਹੜੇ 350 ਬਿਲੀਅਨ 400 ਬਿਲੀਅਨ ਉਦਾਂ ਚੈੱਕ ਕੱਟ ਕੇ ਦੇ ਦਿੰਦੇ ਆ ਦੂਜੀ ਕੰਟਰੀਆਂ ਨੂੰ ਖੜੇ ਪੈਰ, ਉਹਦਾ ਕੋਈ ਨਹੀਂ। ਮਤਲਬ ਕਿ ਜਿਹੜੇ ਇਧਰਲੇ ਵਿਵਾਦ ਆ ਉਹ ਹੈਗੇ ਕਿ 10 ਸਾਲਾਂ 'ਚ 24 ਬਿਲੀਅਨ ਦੀ ਲੜਾਈ ਨੂੰ ਹੁਣ ਅਰਜਨਟੀਨਾ ਨੂੰ 20 ਬਿਲੀਅਨ ਦੇਣਾ ਸੀਗਾ, ਉਹ ਹੁਣ ਰੌਲੇ ਰੱਪੇ ਤੋਂ ਬਾਅਦ ਰੁਕ ਗਿਆ ਕੰਮ। ਹਾਂਜੀ, ਉਹ ਦੂਜੇ ਵਾਲੇ ਤਾਂ ਮਤਲਬ ਜਦੋਂ ਚੈੱਕ ਬਾਹਰ ਜਾਣੇ ਉਹ ਤਾਂ ਇਦਾਂ ਹੈਗਾ ਕਿ ਨਾ ਕੋਈ ਬੋਲੇ, ਉਹ 'ਚ ਪਾਰਟੀਆਂ ਦੋਨੋਂ ਰਲ ਜਾਂਦੀਆਂ ਕਿ ਲਓ ਚੈੱਕ ਦੋਨੋਂ ਇਕੱਠੇ, ਮਤਲਬ ਉਹ 'ਚ ਸਹਿਮਤੀ ਫਟਾਫਟ ਹੋ ਜਾਂਦੀ ਇਹਨਾਂ ਦੀ, ਉਹਦੇ ਵਿੱਚ ਕਦੀ ਨਹੀਂ ਇਹਨਾਂ ਦਾ ਕੋਈ ਮੁੱਦਾ ਜਿਹੜਾ ਆਇਆ। ਤੇ ਇਹਦੇ ਵਿੱਚ ਹੁਣ ਇੰਪਲੀਕੇਸ਼ਨ ਇਹ ਹੈਗਾ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀਗੀ ਤੇ ਜਿਹੜੀ ਲੇਬਰ ਪਾਲਿਸੀ, ਜਿਹੜੀ ਇੰਡਸਟਰੀਅਲ ਪਾਲਿਸੀ ਇੱਥੇ ਦੀ ਹੈਗੀ ਆ, ਉਹਦੇ ਵਿੱਚ ਆਪਸ 'ਚ ਜਿਹੜਾ ਵਿਵਾਦ ਪੈ ਗਿਆ ਕਿ ਤੁਸੀਂ ਹੁਣ ਸ਼ਾਰਟੇਜ ਤਾਂ ਹੁਣ ਵਰਕਰਾਂ ਦੀ ਹੈਗੀ ਆ, ਹੁਣ ਗੱਲ ਹੈਗੀ ਇਹਨੂੰ ਭਰਿਆ ਕਿੱਦਾਂ ਜਾਵੇ। ਗੱਲ ਉਹੀ ਆ ਜਾਣੀ ਜਿੱਦਾਂ ਉਹ ਇੰਟਰਨੈਟ ਤੇ ਗੱਲਬਾਤ ਕਰਦੇ ਹੁੰਦੇ ਸੀ ਕਿ ਆਪਾਂ ਵੀ ਦੇਖਦੇ ਹਾਂ ਕਿ ਕਿਹੜੇ ਅਮਰੀਕੀ ਜਾ ਕੇ ਸਟ੍ਰਾਬੇਰੀਆਂ ਹੁਣ ਪਿਕ ਕਰਦੇ ਆ। ਠੀਕ ਹੈ, ਤੇ ਉਹ ਸ਼ਾਰਟੇਜ ਉੱਥੇ ਹੀ ਆ, ਭਾਵੇਂ ਇਹ ਲਾਸੂਟ ਹੈਗਾ ਉਹਨਾਂ ਨੇ ਕੀਤਾ ਹੈਗਾ, ਪਰ ਗੱਲ ਇਹ ਹੈਗੀ ਕਿ ਕੀ ਇਹਨਾਂ ਨੂੰ ਇੰਨੀ ਭਰਤੀ ਜਿਹੜੀ ਮਿਲ ਪਾਊਗੀ ਕਿ ਨਹੀਂ ਮਿਲ ਪਾਊਗੀ। ਸੇਮ ਚੀਜ਼ ਰਾਜਕਰਨ ਜੀ, ਮਤਲਬ ਕਾਰ ਵਾਸ਼ਾਂ ਤੇ ਇਹਨਾਂ ਨੇ ਛਾਪੇ ਤਾਂ ਮਾਰਤੇ, ਆਪਣੀ ਤਾਂ ਕਿਸੇ ਨੇ ਅੱਜ ਤੱਕ ਕਿਸੇ ਅਮਰੀਕੀ ਨੇ ਕਾਰ ਸਾਫ਼ ਕੀਤੀ ਨਹੀਂ, ਤੁਹਾਨੂੰ ਐਵੇਂ ਗੱਲ ਕਹੀਏ। ਠੀਕ ਹੈ, ਸਹੀ ਗੱਲ ਆ। ਤੇ ਹੁਣ ਉਹ ਜਿਹੜਾ ਮਤਲਬ ਮੁੱਦਾ ਹੁਣ ਉਹੀ ਹੈਗਾ ਕਿ ਜਿਹੜਾ ਸੀਗਾ ਰੌਲਾ ਰੱਪਾ ਪਾਤਾ 1 ਸਾਲ ਪੂਰਾ, ਹੁਣ ਜਿਹੜੀ ਰਿਐਲਿਟੀ ਆ ਗਈ ਗਰਾਊਂਡ ਰਿਐਲਿਟੀ, ਬਿਜ਼ਨਸ ਬੰਦ ਹੋ ਰਹੇ ਆ, ਸ਼ਾਰਟੇਜ ਜਿਹੜੀਆਂ ਹੈਗੀਆਂ। ਤੇ ਹੁਣ ਉਧਰੋਂ ਜਿਹੜੀ ਦੂਜੀ, ਜਦੋਂ ਇਹਨਾਂ ਨੇ ਹੁਣ ਕੀ ਕੀਤੀ ਟਰੰਪ ਸਰਕਾਰ ਨੇ, ਕੀ ਕੀਤਾ ਕਿ ਇਹਨੂੰ ਆਪਾਂ ਜਿਹੜੀ, ਜਦੋਂ ਉਹਨਾਂ ਨੇ ਸੁਣਿਆ ਕਿ ਯਾਰ ਵੋਟਾਂ ਦਾ ਸਾਨੂੰ ਇਹਨਾਂ ਕੋ ਆਉਂਦੀਆਂ ਵਾ ਕਿਸਾਨਾਂ ਕੋ, ਉਹੀ ਜਿਹੜੇ ਰੋ ਰਹੇ ਆ, ਤਾਂ ਉਹਨਾਂ ਨੇ ਜਦੋਂ ਇਹ ਜਿਹੜੇ ਵੀਜ਼ੇ ਪ੍ਰੋਗਰਾਮ ਸੀਗੇ, ਹੁਣ ਇਹਨਾਂ ਨੇ ਵੇਜ ਰਿਡਿਊਸ ਕਰਕੇ, ਸੇਮ ਸਰਕਾਰ ਹੈ ਨਾ ਜਿਹੜੀ ਕਹਿੰਦੀ ਹੁੰਦੀ ਸੀਗੀ ਕਿ ਵੀਜ਼ਿਆਂ ਨਾਲ ਸੈਲੀਆਂ ਤੁਸੀਂ ਘੱਟ ਦੇ, ਜਦੋਂ ਆਪ ਇਹਨਾਂ ਨੇ ਘੱਟ ਸੈਲੀਆਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਬਿੱਲ, ਫਿਰ ਉਹੀ ਜਿਹੜੇ ਦੂਜੇ ਵਰਕਰ ਸੀਗੇ ਜਿਹਨਾਂ ਨੂੰ ਪਹਿਲਾਂ ਹੱਲਾਸ਼ੇਰੀ ਦਿੱਤੀ ਸੀ ਕਿ ਇਮੀਗ੍ਰੈਂਟ ਮਾੜੇ ਹੁੰਦੇ ਆ, ਉਹਨਾਂ ਨੇ ਹੁਣ ਸੂਹ ਕੀਤਾ ਕਿ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ। ਤੇ ਤੁਸੀਂ ਦੇਖ ਲਓ ਕਿ ਸੇਮ ਚੀਜ਼ ਜਿਹੜਾ ਸਰਕਲ ਉਹੀ ਘੁੰਮ ਕੇ ਵਾਪਸ ਉਹੀ ਸਰਕਾਰ ਨਾਲ ਜਿਹੜੀਆਂ ਮੁੜ ਕੇ ਚੀਜ਼ਾਂ ਜਿਹੜੀਆਂ ਆ ਰਹੀਆਂ। ਹੁਣ ਜਿਹੜੇ ਫਾਰਮ ਵਰਕਰ, ਹੁਣ ਸੇਮ ਇਹਦੇ ਵਿੱਚ ਉਹੀ ਗੱਲ ਆ ਜਾਂਦੀ ਕਿ ਇਹ ਲਾਸੂਟ ਸਟੇ ਹੋਣੇ ਆ ਕਿ ਇਦਾਂ ਹੀ ਚੱਲਣੇ ਆ, ਇਹ ਵੀਜ਼ੇ ਵਾਲਿਆਂ ਦਾ ਜਿਹੜਾ ਕੀ ਬਣਨਾ। ਲੇਬਰ ਮਾਰਕੀਟ ਦੀ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਵਿਵਾਦ ਜਿਹੜੇ ਸੀਗੇ ਹੁਣ ਕੋਰਟਾਂ ਦੇ ਵਿੱਚ ਜਿਹੜੇ ਵੇਖਣ ਨੂੰ ਜਿਹੜੇ ਮਿਲਨੇ ਆ, ਸਰਕਾਰ ਨੂੰ ਮਤਲਬ ਇਹਦੇ ਵਿੱਚ ਸਰਕਾਰ ਵੀ ਘਿਰ ਗਈ ਹੈ ਇੱਕ ਤਰ੍ਹਾਂ ਆਪਣੀ ਪਾਲਿਸੀਆਂ ਦੇ ਨਾਲ। ਜੀ ਜੀ ਬਿਲਕੁਲ। ਸੋ ਇਦਾਂ ਹੀ ਹੈ ਜੀ, ਚੱਲੀ ਜਾ ਰਿਹਾ ਇਹਨਾਂ ਦਾ। ਸ਼ਿਕਾਗੋ ਦੀ ਜਿਹੜੀ ਸਿਟੀ ਆ, ਉਹਨਾਂ ਨੇ ਜਿਹੜੀ ਫੈਡਰਲ ਵਾਇਲੈਂਸ ਇੰਟਰਵੈਂਸ਼ਨ ਗ੍ਰਾਂਟ ਆ, ਜਿਹੜੀ ਇਮੀਗ੍ਰੇਸ਼ਨ ਪਾਲਿਸੀ ਨਾਲ ਟਾਈ ਕਰਕੇ ਉਹਨਾਂ ਨੇ ਜੋੜ ਕੇ ਦੇਣੀ ਸੀ ਉਹਨਾਂ ਨੂੰ, ਉਸ ਨੂੰ ਰਿਜੈਕਟ ਕਰ ਦਿੱਤਾ ਇਹਨਾਂ ਨੇ, ਕਹਿੰਦੇ ਵੀ ਸਾਨੂੰ ਨਹੀਂ ਚਾਹੀਦੀ ਇਦਾਂ ਦੀ। ਹਾਂਜੀ, ਕਿਉਂਕਿ ਜਦੋਂ ਹੁਣ ਦੇਖੋ ਫੈਡਰਲ ਗਵਰਨਮੈਂਟ ਦੇ ਕੋਲ ਥ੍ਰੈਟ ਇਹੀ ਹੁੰਦਾ ਕਿ ਗ੍ਰਾਂਟਾਂ ਕੱਟ ਦੇਣੀਆਂ, ਏਦਾਂ ਕਰ ਦੇਣਾ, ਓਦਾਂ ਕਰ ਦੇਣਾ, ਪੈਸੇ ਰੋਕ ਦਾਂਗੇ ਤੁਹਾਡੇ। ਕੈਲੀਫੋਰਨੀਆ ਨਾਲ ਵੀ ਕੋਈ ਏਦਾਂ ਦਾ ਪੰਗਾ ਲੈਂਦੇ ਸੀ। ਹੁਣ ਜਿਹੜਾ ਸੀਗਾ ਗਵਰਨਰ, ਉਹ ਤੇ ਪੁੱਠਾ ਕਹਿੰਦਾ, ਉਹ ਕਹਿੰਦਾ ਆਪਾਂ ਤਾਂ 60 ਬਿਲੀਅਨ ਕਹਿੰਦੇ ਤੁਹਾਨੂੰ ਦਿੰਨੇ ਆ ਐਜ਼ ਕੈਲੀਫੋਰਨੀਅਨਸ, ਡੋਨਰ ਸਟੇਟ ਤੁਸੀਂ ਹਾਂ ਕਹਿੰਦੇ ਤੁਸੀਂ ਸਾਡੇ ਨਾਲ ਪੰਗਾ ਲੈਣੇ ਆ, ਤੁਹਾਨੂੰ ਨੁਕਸਾਨ ਹੋਣਾ ਹੈ ਨਾ। ਪਰ ਸਾਰੀਆਂ ਸਟੇਟਾਂ ਜਿਹੜੀਆਂ ਏਦਾਂ ਨਹੀਂ ਹੈਗੀਆਂ, ਤੇ ਹਰ ਇੱਕ ਸਟੇਟ ਦਾ ਆਪਣਾ ਆਪਣਾ ਰੈਵਨਿਊ, ਆਪਣਾ ਆਪਣਾ ਟੈਕਸੇਸ਼ਨ ਸਿਸਟਮ ਹੈਗਾ। ਤੇ ਇਹਦੇ ਵਿੱਚ ਇਹਨਾਂ ਨੂੰ ਫੰਡਿੰਗ ਮਿਲਦੀ ਸੀਗੀ $100 ਮਿਲੀਅਨ ਦੀ, ਤੇ ਉਹ ਜੇ ਇਹ ਫੈਡਰਲ ਨਹੀਂ ਰਹਿੰਦੇ ਉਹ ਕੱਟ ਹੋ ਕੇ 34 ਮਿਲੀਅਨ ਰਹਿ ਜਾਂਦੀ ਆ। ਸ਼ਿਕਾਗੋ ਦਾ ਮੇਅਰ ਕਹਿੰਦਾ ਕਿ ਆਪਾਂ ਨੂੰ ਫੰਡਿੰਗ ਲੈਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ ਤਾਂ ਜਿਹੜੀ ਪੋਲੀਟੀਕਲ ਟਾਰਗੇਟ ਇਹ ਜਿਹੜੇ ਕਰਦੇ ਆ, ਤੇ ਇਹ ਕਮਿਊਨਿਟੀ ਦੀ ਕੋਈ ਹੈਲਪ ਨਹੀਂ ਕਰ ਰਹੇ ਹੈਗੇ। ਤੇ ਉਹ ਕਹਿੰਦੇ ਕਿ ਆਪਾਂ ਫੰਡਿੰਗ ਲੈਣੀ ਨਹੀਂ, ਕਿਉਂਕਿ ਕਹਿੰਦੇ ਕਿ ਇਮੀਗ੍ਰੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਸਾਡੀ ਜਿਹੜੀ ਪੋਪੂਲੇਸ਼ਨ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਤੇ ਜ਼ਿਆਦਾਤਰ ਜਿਹੜੀ ਫੰਡਿੰਗ ਦੇਣ ਦੇ ਬਹਾਨੇ ਜਿਹੜਾ ਸੀਗਾ ਇੰਟਰਫੇਰੈਂਸ ਜਿਹੜੀ ਸਾਡੀ ਸੀਗੀ ਹੈਲਥ ਕੇਅਰ ਸਿਸਟਮ ਦੇ ਨਾਲ, ਪਬਲਿਕ ਸੇਫਟੀ ਸਿਸਟਮ ਨਾਲ ਜ਼ਿਆਦਾ ਜਿਹੜੀ ਕਰਦੇ ਆ। ਤੇ ਮੈਂ ਕਿਸੇ ਹੱਦ ਤੱਕ ਉਹਨਾਂ ਨਾਲ ਐਗਰੀ ਕਰਦਾ ਹੈਗਾ ਕਿ ਠੀਕ ਆ, ਤੁਸੀਂ ਫੰਡਿੰਗ ਨਾਲ ਤਾਂ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ, ਪਰ ਜੇ ਫੰਡਿੰਗ ਹੀ ਇਦਾਂ ਦੀ ਹੋਵੇ ਕਿ ਤੁਸੀਂ ਇਮੀਗ੍ਰੈਂਟਾਂ ਨੂੰ ਟਾਰਗੇਟ ਕਰ ਰਹੇ ਆ, ਤੇ ਫਿਰ
ਜੇ ਸਿਟੀ ਕਵੇ ਸਾਨੂੰ ਫੰਡਿੰਗ ਨਹੀਂ ਚਾਹੀਦੀ ਤੇ ਗੁੱਡ। ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਦੋ ਪਾਸੇ ਹੋ ਜਾਂਦੇ ਆ ਸ਼ਹਿਰ ਦੇ, ਕਿ ਜਿਹੜੇ ਹੁਣ ਸਿਟੀਜ਼ਨ ਆ ਉਹ ਕਹੋਗੇ ਕਿ ਯਾਰ ਇਮੀਗ੍ਰੈਂਟਾਂ ਕਰਕੇ ਤੁਸੀਂ ਸਾਨੂੰ ਕਿਉਂ ਪ੍ਰੋਬਲਮ 'ਚ ਪਾ ਰਹੇ ਆ। ਸੇਮ ਚੀਜ਼ ਜਿਹੜੀ ਕਿ ਗਵਰਨਮੈਂਟ ਸ਼ਟਡਾਊਨ ਜਿਹੜਾ ਰਿਹਾ ਸੀਗਾ ਤੇ ਜਿਹੜੀ ਸਰਕਾਰ ਸੀਗੀ ਉਹਨੂੰ ਪੇਸ਼ ਕਰਦੀ ਸੀਗੀ ਕਿ ਹੈਲਥ ਕੇਅਰ ਦੇ ਵਾਸਤੇ ਕੱਚਿਆਂ ਨੂੰ ਸਾਰੀ ਜਿਹੜੀ ਸਰਕਾਰ ਸ਼ਟਡਾਊਨ ਇਹਨਾਂ ਨੇ ਕਰਤੀ ਆ। ਸੋ ਉਹੀ ਹੁਣ ਸਾਰਾ ਉਹੀ ਸਵਾਲ ਆ ਜਾਂਦਾ ਕਿ ਜਿਹੜੇ ਆਹ ਵਾਲੇ ਸ਼ਹਿਰ ਹੋ ਗਏ, ਸ਼ਿਕਾਗੋ ਹੋ ਗਿਆ, ਸੈਨ ਫਰਾਂਸਿਸਕੋ ਹੋ ਗਿਆ, LA ਹੋ ਗਿਆ, ਕੀ ਇਮੀਗ੍ਰੈਂਟਾਂ ਨੂੰ ਇਹਨਾਂ ਨੇ ਨਾਲ ਲੈ ਕੇ ਤੁਰਨਾ? ਜੇ ਇਹਨਾਂ ਨੇ ਨਾਲ ਲੈ ਕੇ ਤੁਰਨਾ ਤਾਂ ਫਿਰ ਸਾਰਿਆਂ ਨੂੰ ਇਕੱਠੇ ਖੜਨਾ ਪੈਣਾ। ਇਹ ਸਟੇਟਾਂ ਜਿਹੜੀਆਂ, ਇਹ ਜਿਹੜੇ ਸ਼ਹਿਰ ਹੈਗੇ ਆ ਖੜਦੇ ਵੀ ਆ ਇਕੱਠੇ। ਤੇ ਉਹੀ ਗੱਲ ਹੁੰਦੀ ਸੀਗੀ, ਕੈਲੀਫੋਰਨੀਆ ਤੋਂ ਭੱਜ ਕੇ ਬੜੇ ਲੋਕੀ ਜਾਂਦੇ ਸੀਗੇ ਕਿ ਨਹੀਂ ਦੂਜੇ ਜਗ੍ਹਾ ਤੇ ਚੱਲ ਜਾਓ, ਠੀਕ ਹੈ। ਪਰ ਇਹ ਹੈਗੀਆਂ ਲਿਬਰਲ ਪਾਕਟ, ਜਾਂ ਸ਼ਿਕਾਗੋ ਸ਼ਕੂ ਹੋ ਗਿਆ, ਆਪਣਾ ਸੈਨ ਫਰਾਂਸਿਸਕੋ, LA। ਤੇ ਅਲਟੀਮੇਟਲੀ ਕੀ ਸੀਗਾ ਕਿ ਇਹਨਾਂ ਦੇ ਬੈਨੀਫਿਟ ਵੀ ਜਿਹੜੇ ਇਮੀਗ੍ਰੈਂਟਾਂ ਨੂੰ ਜਿਹੜੇ ਹੈਗੇ ਆ, ਕਿ ਹੁਣ ਜਦੋਂ ਮੁਸੀਬਤ ਦਾ ਟਾਈਮ ਆਉਂਦਾ ਤੇ ਇਹ ਸ਼ਹਿਰ ਜਿਹੜੇ ਖੜਦੇ ਆ, ਜਿਹੜੇ ਦੂਜੇ ਸ਼ਹਿਰ ਉਹਨਾਂ ਦਾ ਤੁਹਾਨੂੰ ਪਤਾ ਸੋਚਣਾ ਵੀ ਨਹੀਂ ਇੱਕ ਵਾਰੀ ਵੀ। ਉਹਨਾਂ ਨੇ ਤਾਂ ਮਤਲਬ ਉਹਨਾਂ ਨੇ ਤਾਂ ਪਹਿਲਾਂ ਬੱਸ ਦੇ ਥੱਲੇ ਸਿੱਟਣਾ ਇਹਨਾਂ ਨੂੰ। ਜੀ ਜੀ ਜੀ। ਮੈਡੀਕੇਡ ਰੈਸਿਪੀਐਂਟ ਡਾਟਾ ਜਿਹੜਾ ਆ ਉਹ ਆਈਸ ਦੇ ਨਾਲ ਸ਼ੇਅਰ ਕੀਤਾ ਜਾਊਗਾ। ਫੈਡਰਲ ਤੌਰ ਦੇ ਉੱਤੇ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇਹਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ, ਇਸ ਗੱਲ ਨੂੰ, ਇਹ ਇਨਫੋਰਮੇਸ਼ਨ ਨੂੰ ਸ਼ੇਅਰ ਕਰਨ ਦੇ ਲਈ। ਹਾਂਜੀ, ਕਹਿੰਦੇ ਆ ਜੀ 22 ਸਟੇਟਾਂ ਦੇ ਵਿੱਚ ਹੈਗੀਆਂ, ਉਹਦੇ ਵਿੱਚ ਉਹ ਕਹਿੰਦੇ ਕਿ ਡੇਟਾ ਇਹ ਜਿਹੜਾ ਸ਼ੇਅਰ ਕਰੂਗੇ। ਪਹਿਲਾਂ ਇਹਦੇ ਵਿੱਚ ਲੀਗਲ ਚੈਲੰਜ ਸੀਗੇ, ਇਹ ਜੱਜ ਨੇ ਬਲੌਕ ਕੀਤਾ ਸੀਗਾ ਅਗਸਤ ਦੇ ਵਿੱਚ ਕਿ ਨਹੀਂ ਤੁਸੀਂ ਸ਼ੇਅਰ ਨਹੀਂ ਕਰ ਸਕਦੇ, ਟੈਂਪਰੇਰੀ ਬਲੌਕ ਸੀਗਾ। ਪਰ ਹੁਣ ਇਹ ਕਹਿੰਦੇ ਆ ਕਿ ਅਗਲੇ ਮਹੀਨੇ ਜਿਹੜਾ ਸੀਗਾ ਦਸੰਬਰ ਦੇ ਵਿੱਚ ਇਹਨਾਂ ਨੇ ਸ਼ੇਅਰ ਕਰਨਾ ਸ਼ੁਰੂ ਕਰ ਦੇਣਾ। ਇਹਦੇ ਨਾਲ ਤੁਸੀਂ ਦੇਖ ਲਓ ਕਿ ਇਮੀਗ੍ਰੈਂਟ ਕਮਿਊਨਿਟੀ 'ਚ ਜਿਹੜਾ ਸੀਗਾ ਡਰ ਵੀ ਜਿਹੜਾ ਓਬਵੀਅਸਲੀ ਵੱਧਦਾ। ਤੇ ਐਕਚੁਅਲ ਦੇ ਵਿੱਚ ਕੀ ਸੀਗਾ ਕਿ ਜਿੱਦਾਂ ਰਾਜਕਰਨ ਜੀ ਆਪਾਂ ਪਤਾ ਹੀ ਹੈ ਨਾ ਕਿ ਇੰਡੀਆ ਤੋਂ ਹੀ ਕਈ ਵਾਰੀ ਜਿਹੜਾ ਸੀਗਾ ਬੰਦਾ ਪੁੱਛਦਾ ਕਿ ਨਹੀਂ ਉੱਥੇ ਤਾਂ ਐਜੂਕੇਸ਼ਨ ਆ ਜਿਹੜੀ ਹੈਲਥ ਕੇਅਰ ਹੈਗੀ ਸਾਰੀ ਫ੍ਰੀ ਹੈਗੀ ਆ। ਐਕਚੁਅਲ ਦੇ ਵਿੱਚ ਫ੍ਰੀ ਨਹੀਂ ਹੁੰਦਾ, ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਪਾਉਂਦੇ ਸੀਗੇ। ਤੇ ਕਈ ਲੋਕਾਂ ਨੇ ਇਹ ਵੀ ਦੱਸਿਆ ਕਿ ਉੱਥੇ ਜਦੋਂ ਹਸਪਤਾਲਾਂ ਨੂੰ ਤਾਂ ਪਤਾ ਨਹੀਂ ਜਾਂ ਲੈਂਗੁਏਜ ਨਹੀਂ ਆਉਂਦੀ ਹੁੰਦੀ ਤੇ ਸਿੱਧੇ ਉਹ ਜਿਹੜਾ ਸੀਗਾ ਕੋਈ ਪੇਪਰ ਪੂਪਰ ਸਾਈਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਜਿਹੜਾ ਸੀਗਾ ਹੈਲਥ ਕੇਅਰ ਸਰਵਿਸਿਜ਼ ਜਿਹੜੀਆਂ ਮਿਲ ਜਾਂਦੀਆਂ ਸੀਗੀਆਂ। ਸਪੈਸ਼ਲੀ ਜਿੱਦਾਂ ਆਪਣੇ ਤੁਸੀਂ ਲਾ ਲਓ ਕਿ ਚਾਈਲਡ ਬਰਥ ਵਾਲੀ ਉਹਦੇ ਰਿਲੇਟਡ ਸਰਵਿਸ ਹੋ ਗਈਆਂ, ਐਮਰਜੈਂਸੀ ਸਰਵਿਸ ਹੋ ਗਈਆਂ, ਲੌਂਗ ਟਰਮ ਜਿਹੜੀ ਕੇਅਰ ਹੈਗੀ ਆ ਉਹ ਵੀ ਇਹਦੇ ਵਿੱਚ ਆ ਜਾਂਦੀ ਆ। ਤੇ ਉਹ ਕੀ ਕਹਿੰਦੇ ਆ ਕਿ ਜਿਹੜਾ ਇਹ ਡੇਟਾ ਹੈਗਾ ਆਪਾਂ ਆਈਸ ਵਾਲਿਆਂ ਨਾਲ ਸ਼ੇਅਰ ਕਰਨਾ ਹੁਣ, ਕਿ ਕਿਹੜੇ ਕੱਚੇ ਬੰਦਿਆਂ ਨੇ ਜਿਹੜਾ ਆਪਣਾ ਲਿਆ ਹੈਗਾ। ਤੇ ਉਹਦੇ ਨਾਲ ਡਰ ਇਹ ਹੈ ਕਿ ਆਈਸ ਫਿਰ ਉਹਨਾਂ ਨੂੰ ਟਾਰਗੇਟ ਕਰ ਸਕਦੀ ਹੈ ਉਸ ਬੇਸ ਤੇ। ਸੋ ਮਤਲਬ ਇੱਕ ਤਰ੍ਹਾਂ ਤੁਸੀਂ ਦੇਖ ਲਓ ਕਿ ਇੱਕ ਤਰ੍ਹਾਂ ਇਹ ਹੈ ਕਿ ਜਿਹੜੀ ਜਿੱਦਾਂ ਕਹਿੰਦੇ ਆ ਕਿ ਮੈਡੀਕਲ ਜਿਹੜੀ ਇਨਫੋਰਮੇਸ਼ਨ ਆ ਉਹ ਕੌਨਫੀਡੈਂਸ਼ੀਅਲ ਰੱਖਣੀ ਚਾਹੀਦੀ ਆ। ਇੱਕ ਤਾਂ ਉਹ ਚੀਜ਼ ਇਹਨਾਂ ਨੇ ਵਾਇਲੇਟ ਕਰ ਦੇਣੀ ਆ, ਉਹਦੇ ਵਿੱਚ ਕੋਰਟ ਦੇ ਰਿਲੇਟਡ ਲਿਟੀਗੇਸ਼ਨ ਹੋ ਗਈ ਜੀ ਕੀ ਇਹ ਇਦਾਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਪਰ ਓਬਵੀਅਸਲੀ ਸਰਕਾਰ ਲੱਗੀ ਹੋਈ ਪੂਰੀ ਲਾਅ ਸੂਟ ਵਗੈਰਾ ਜਿਹੜੇ ਚੱਲਦੇ ਆ, ਟੈਂਪਰੇਰੀ ਜਿਹੜੀ ਸਟੇ ਵੀ ਸੀਗੀ ਇਹਦੇ ਉੱਤੇ। ਤੇ ਹੁਣ ਉਹ ਕਹਿੰਦੇ ਆ ਕਿ ਇਹ ਡੇਟਾ ਜਿਹੜਾ ਸ਼ੇਅਰ ਕਰਨਾ, ਤੇ ਆਈਸ ਵਾਲੇ ਹੁਣ ਬਹੁਤ ਜ਼ਿਆਦਾ ਐਕਟਿਵ ਵੀ ਆ। ਤੇ ਉਹ ਫਿਰ ਡਰ ਇਹੀ ਹੈ ਕਿ ਇਹ ਫਿਰ ਜਦੋਂ ਲਿਸਟ ਉਹਨਾਂ ਦੇ ਕੋਲ ਆਊਗੀ ਕਿ ਕਿਹੜੇ ਲੋਕਾਂ ਨੇ ਮੈਡੀਕੇਡ ਜਿਹੜੀ ਲਈ ਆ ਤੇ ਉਹਨਾਂ ਨੂੰ ਉਹ ਟਾਰਗੇਟ ਕਰੂਗੀ। ਤੇ ਰਾਜਕਰਨ ਜੀ ਇਹਦੇ ਵਿੱਚ ਲੋਕੀ ਇੱਕ ਸਵਾਲ ਵੀ ਪੁੱਛਦੇ ਹੁੰਦੇ ਸੀਗੇ ਕਿ ਮੇਰਾ ਅਸਾਈਲਮ ਆ ਜਾਂ ਅਸਾਈਲਮ ਪੈਂਡਿੰਗ ਆ ਕਿ ਕੀ ਮੈਂ ਮੈਡੀਕੇਡ ਲੈ ਸਕਦਾ, ਇਹ ਵਾਲੀ ਹੈਲਥ ਕੇਅਰ ਸਰਵਿਸਿਜ਼ ਲੈ ਸਕਦਾ। ਉਦਾਂ ਦੇ ਕਾਨੂੰਨ ਇਹ ਸੀਗਾ ਕਿ ਜਿਹੜਾ ਅਸਾਈਲਮ ਵਾਲਾ ਬੰਦਾ ਹੁੰਦਾ ਉਹਨੂੰ ਪਬਲਿਕ ਚਾਰਜ ਉਹ ਨਹੀਂ ਬਣਦਾ। ਪਰ ਇਹ ਆ ਕਿ ਇਹ ਹੁਣ ਆਪਾਂ ਪਬਲਿਕ ਚਾਰਜ ਵਾਲੀ ਗੱਲ ਨਹੀਂ ਕਰ ਰਹੇ, ਆਪਾਂ ਡਿਫਰੈਂਟ ਟੌਪਿਕ ਤੇ ਗੱਲ ਕਰ ਰਹੇ ਹਾਂ। ਕੀ ਉਹ ਇਹਨੂੰ ਲੈ ਸਕਦੇ ਸੀਗੇ? ਠੀਕ ਆ, ਉਹਨਾਂ ਨੇ ਲੈ ਲਈ, ਭਾਵੇਂ ਉਹ ਐਲੀਜੀਬਲ ਸੀਗੇ ਨਹੀਂ ਸੀਗੇ। ਆਪਾਂ ਗੱਲ ਇਹ ਕਰ ਰਹੇ ਹਾਂ ਕਿ ਇਹਦੇ ਨਾਲ ਹੁਣ ਜਿਹੜੀ ਉਹਨਾਂ ਦੀ ਲਿਸਟ ਹੈਗੀ ਆ ਉਹਨੂੰ ਸਰਕਾਰ ਆਈਸ ਦੇ ਨਾਲ ਜਿਹੜੀ ਸ਼ੇਅਰ ਕਰ ਰਹੀ ਹੈ। ਸੋ ਇਹਦੇ ਵਿੱਚ ਪਬਲਿਕ ਚਾਰਜ ਵਾਲਾ ਰੌਲਾ ਨਹੀਂ ਆਉਂਦਾ। ਇਹਦੇ ਵਿੱਚ ਰੌਲਾ ਇਹ ਹੈਗਾ ਕਿ ਉਹ ਬੇਸਿਕਲੀ ਇਹ ਆਇਡੈਂਟੀਫਾਈਂਗ ਇਨਫੋਰਮੇਸ਼ਨ ਦੇ ਰਹੇ ਆ ਕਿ ਕਿਹੜਾ ਬੰਦਾ ਜਿਹੜਾ ਕੱਚਾ ਹੈਗਾ ਆਹ ਮੈਡੀਕੇਡ ਦਾ ਡੇਟਾ ਜਿਹੜਾ ਪੁੱਲ ਕਰਕੇ। ਤੇ ਵੈਸੇ ਤਾਂ ਦੇਖ ਲਓ ਤੁਸੀਂ, ਮਾੜੀ ਗੱਲ ਹੈ ਕਿ ਲੋਕੀ ਹੁਣ ਇੱਕ ਉਦੋਂ ਜਾਂ ਤਾਂ ਉਹਨਾਂ ਨੂੰ ਪਹਿਲਾਂ ਉਦੋਂ ਦੱਸਿਆ ਜਾਵੇ ਨਾ ਕਿ ਇਹ ਆਹ ਚੀਜ਼ ਏਦਾਂ ਹੋਣੀ ਆ, ਫਿਰ ਲੋਕੀ ਉਸ ਹਿਸਾਬ ਨਾਲ ਫੈਸਲਾ ਲੈ ਸਕਦੇ ਆ। ਤੇ ਹੁਣ ਹਸਪਤਾਲਾਂ ਦੇ ਵਿੱਚ ਕਿਸੇ ਨੇ ਨਾ ਉਹਨਾਂ ਨੂੰ ਪੜ੍ਹ ਕੇ ਦੱਸਿਆ ਪੰਜਾਬੀ ਚ, ਉਹਨਾਂ ਦੀ ਲੈਂਗੁਏਜ ਚ ਨਾ ਕੁਛ ਸੀਗਾ, ਤੇ ਉਹਨਾਂ ਨੇ ਤਾਂ ਹੁਣ ਜਿਹੜਾ ਬੰਦਾ ਹਸਪਤਾਲ ਗਿਆ ਉਹਨੇ ਤਾਂ ਇਲਾਜ ਜਿਹੜਾ ਕਰਾਣਾ ਹੀ ਸੀਗਾ, ਰਾਈਟ। ਸੋ ਵੀ ਇੱਕ ਚੱਕਰ ਆ ਜਾਂਦਾ ਕਿ ਉੱਥੇ ਬੰਦਾ ਸਾਈਨ ਕਈ ਵਾਰੀ ਕਰ ਦਿੰਦਾ। ਹੁਣ ਉਦੋਂ ਸਿਚੁਏਸ਼ਨ ਹੀ ਇਦਾਂ ਦੀ ਜਿਹੜੀ ਬਣੀ ਹੁੰਦੀ ਆ, ਕਈ ਲੋਕਾਂ ਨੇ ਜਾਣੇ ਵੀ ਜਿਹੜੀ ਸੀਗੀ ਉਹ ਮੈਡੀਕੇਡ ਏਦਾਂ ਦੇ ਅਸਿਸਟੈਂਸ ਜਿਹੜੇ ਲਏ ਆ। ਤੇ ਉਸ ਚੀਜ਼ ਦੇ ਉੱਤੇ ਜਿਹੜਾ ਸੀਗਾ ਇਹ ਇਧਰਲੇ ਡਾਇਰੈਕਸ਼ਨ ਨੂੰ ਜਿਹੜੀ ਜਾ ਰਹੀ ਹੈ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ IRS ਜਿਹੜੀ ਸੀਗੀ, ਜਿਹਨਾਂ ਨੂੰ ਕੱਚੇ ਲੋਕਾਂ ਨੇ ਟੈਕਸ ਦਿੱਤਾ ITIN ਨੰਬਰ ਲੈ ਕੇ, ਜਿਹਦੇ ਵਿੱਚ IRS ਨੂੰ ਫਾਇਦਾ ਵੀ ਹੋਇਆ ਸੀਗਾ ਤੇ ਲੋਕਾਂ ਨੇ ਟੈਕਸ ਵੀ ਦਿੱਤਾ। ਉਹਨਾਂ ਦੀ ਵੀ ਇਹਨਾਂ ਨੇ ਰਿਪੋਰਟਿੰਗ ਜਿਹੜੀ ਸੀਗੀ, ਡੇਟਾ ਜਿਹੜਾ ਸ਼ੇਅਰ ਕੀਤਾ, ਉਹ ਵੀ ਮਾੜੀ ਗੱਲ ਸੀਗੀ ਕਿ ਤੁਸੀਂ ਉਹ ਬੰਦੇ ਨੂੰ ਪਨਿਸ਼ ਕਰ ਰਹੇ ਆ ਜਿਹਨੇ ਤੁਹਾਨੂੰ ਟੈਕਸ ਦਿੱਤਾ ਹੈਗਾ। ਤੇ ਇਹ ਹੁਣ ਸੇਮ ਚੀਜ਼ ਹੈਲਥ ਕੇਅਰ ਵਾਲੇ ਵੀ ਇਧਰਲੇ ਪਾਸੇ ਨੂੰ ਜਿਹੜੇ ਜਾ ਰਹੇ ਆ, ਤੇ 22 ਸਟੇਟਾਂ ਦੇ ਵਿੱਚ ਆਉਂਦੀਆਂ। ਜੀ।
ਜੀ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਅਟਾਰਨੀ ਟਿਕੈਣਾ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਹਾਂ ਵਾਪਸ। ਕਾਲਸ ਜਿਹੜੀਆਂ ਉਹ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200, 4082725200। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਕਾਲਸ ਹੁਣ ਆਪਾਂ ਤੁਹਾਡੀਆਂ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200 ਦੇ ਉੱਤੇ। ਅੱਜ ਦੇ ਆਪਣੇ ਪਹਿਲੇ ਕਾਲਰ ਨੇ ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੈਂ ਪੁੱਛਣਾ ਸੀ ਕਿ ਜਿੱਦਾਂ ਮੇਰੀ ਮਾਸਟਰ ਹੀਅਰਿੰਗਸ ਆ ਰਹੀ ਹੈ 2-3 ਮੰਥਸ ਤੱਕ, ਤੇ ਈਸਟ ਕੋਸਟ ਦੇ ਵਿੱਚ ਇਟਸ ਇਨ ਨਿਊਯਾਰਕ, ਤੇ ਮੈਂ ਪੁੱਛਣਾ ਤੁਹਾਡੀ ਕੋਈ ਸੁਜੈਸ਼ਨ ਉਸ ਲਈ ਕੋਈ ਹੋਵੇ, ਔਰ ਵਾਟ ਇਜ਼ ਦ ਕੰਡੀਸ਼ਨ ਜਿਹੜੀ ਨਿਊਯਾਰਕ ਕੋਰਟ ਦੀ ਕਰੀਏ। ਮਾਸਟਰ ਹੀਅਰਿੰਗ ਆ ਰਹੀ ਹੈ ਭਾਈ? ਯਾ ਮਾਸਟਰ ਹੀਅਰਿੰਗ ਬਸ ਭਾਜੀ ਮੇਕ ਸ਼ੋਰ ਕਰਿਓ ਕਿ ਕੋਰਟ ਦੇ ਕੇਵਨ ਨਾ ਇੱਕ ਮੇਕ ਸ਼ੋਰ ਕਰਿਓ ਕਿ ਆਪਣੀ ਐਪਲੀਕੇਸ਼ਨ ਵਗੈਰਾ ਜਿਹੜੀ ਵੀ ਤੁਸੀਂ ਲਾਈ ਆ ਉਹ ਕੰਪਲੀਟ ਹੋਵੇ ਪੂਰੀ 100%। ਤੇ ਦੂਸਰੀ ਚੀਜ਼ ਇਹ ਦੇਖਣੀ ਹੁੰਦੀ ਹੈ ਤੁਸੀਂ, ਇੱਕ ਕੋਰਟ ਦਾ ਕਈ ਵਾਰੀ ਸਕੈਜੂਲਿੰਗ ਆਰਡਰ ਹੁੰਦੇ ਆ, ਕਈ ਵਾਰੀ ਉਹ ਇਨਫੋਰਮੇਸ਼ਨ ਮੰਗਦੇ ਆ ਮਾਸਟਰ ਤੇ ਮਾਸਟਰ ਤੋਂ ਪਹਿਲਾਂ ਜਾਂ ਬਾਅਦ ਚੋਂ ਸਕੈਜੂਲਿੰਗ ਆਰਡਰ ਦੀ ਕੰਪਲਾਇੰਸ ਹੋਣੀ ਚਾਹੀਦੀ ਹੈ। ਬਾਕੀ ਮਾਸਟਰ ਹੀਅਰਿੰਗ ਤੇ ਜੇ ਤੁਹਾਡੀ ਐਪਲੀਕੇਸ਼ਨ ਵਗੈਰਾ ਸਾਰੀ ਕੰਪਲੀਟ ਆ ਤੇ ਫਿਰ ਉਹ ਤੁਹਾਨੂੰ ਫਾਈਨਲ ਹੀਅਰਿੰਗ ਦੇਣਗੇ। ਇਹਦੇ ਵਿੱਚ ਕੋਈ ਹੋਰ ਬਹਿਸ ਵਗੈਰਾ ਤਾਂ ਨਹੀਂ ਹੁੰਦੀ, ਸਿੰਪਲ ਹੀ ਹੁੰਦੀ ਹੈ। ਬਸ ਉਹਨਾਂ ਦੇ ਜਿਹੜੀ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਉਹ ਫੋਲੋ ਕਰਿਓ। ਬਸ ਜਿੱਦਾਂ ਮੈਂ ਕਿਹਾ ਹੁਣ ਚੱਲਦਾ ਪਿਆ ਸਿਸਟਮ ਕੋਰਟਸ ਦਾ, ਸੋ देयर इज नो नीड टू वरी अबाउट ਕੋਈ ਵਰੀ ਹੋਣ ਦੀ ਲੋੜ ਤੇ ਨਹੀਂ ਔਨ ਦ ਮਾਸਟਰ ਹੀਅਰਿੰਗ। ਵਰੀ ਭਾਜੀ ਇਹੀ ਹੁੰਦੀ ਹੈ ਕਿ 2 ਨੰਬਰ ਵਾਲੇ ਬੰਦੇ ਨੂੰ ਫੜ ਸਕਦੇ ਆ ਇਸ ਵਾਲੇ ਕਦੀ ਵੀ, ਪਰ ਸਿਰਫ ਮਾਸਟਰ ਹੀਅਰਿੰਗ ਕਰਕੇ ਵਰੀ ਹੋਣ ਦੀ ਤਾਂ ਨਹੀਂ ਕੋਈ ਲੋੜ ਹੈਗੀ। ਉਹ ਤਾਂ ਬੇਸਿਕ ਜਿਹਾ ਪ੍ਰੋਸੈਸ ਆ, ਉਹ ਤਾਂ ਸਾਰਿਆਂ ਦੀਆਂ ਤੁਸੀਂ ਦੇਖ ਲਓ ਕਿ ਰੂਟੀਨ ਦੇ ਵਿੱਚ ਕੋਰਟ ਦੇ ਵਿੱਚ ਹੀਅਰਿੰਗ ਪੈਂਦੀ ਰਹਿੰਦੀ ਆ। ਤੇ ਇਹ ਕਈ ਲੋਕੀ ਪੁੱਛਦੇ ਆ ਕਿ ਹੀਅਰਿੰਗ ਦਾ ਜਿਹੜਾ ਕੋਰਟ ਦਾ ਨਾ, ਕਈ ਵਾਰੀ ਲੋਕਾਂ ਨੂੰ ਕੰਸਰਨ ਜਿਹਾ ਹੁੰਦਾ ਕਿ ਕੋਰਟ ਤੇ ਫੜ ਤਾਂ ਨਹੀਂ ਲਊਗੇ ਤੇ ਜਾਂ ਆਈਸ ਚੈੱਕ ਇਨ ਤੇ ਫੜ ਤਾਂ ਨਹੀਂ ਲੈਂਦੇ। ਇਹਦੇ ਵਿੱਚ ਇੱਕ ਵੀਰ ਸੀਗਾ ਆਪਣੇ ਆਫਿਸ 'ਚ, ਉਹਨੇ ਮੈਨੂੰ ਗੱਲ ਦੱਸੀ, ਕਹਿੰਦਾ ਭਾਜੀ ਜਾ ਕੇ ਬਹਿ ਗਿਆ, ਕਹਿੰਦਾ ਉਹਦੇ ਬਾਹਰ, ਕਹਿੰਦਾ 2 ਦਿਨ ਪਹਿਲਾਂ, ਕਹਿੰਦਾ ਮੈਂ ਪਹਿਲਾਂ ਵਾਚ ਕੀਤਾ ਕਿ ਕੁਝ ਹੁੰਦਾ ਤਾਂ ਨਹੀਂ ਆਪਣੀ ਤਰੀਕ ਤੋਂ 2 ਦਿਨ ਪਹਿਲਾਂ, ਤੇ ਕਹਿੰਦਾ ਫਿਰ ਹੋਇਆ ਨਹੀਂ, ਕਹਿੰਦਾ ਮੈਂ ਚਲਾ ਗਿਆ। ਤੇ ਮੈਂ ਕਿਹਾ ਜੇ ਕਿਸੇ ਨੂੰ ਫੜਿਆ ਹੁੰਦਾ ਫੇਰ ਕੀ ਕਰਨਾ ਸੀ, ਫੇਰ ਤੂੰ ਨਹੀਂ ਜਾਣਾ ਸੀਗਾ। ਤੇ ਗੱਲ ਇਹ ਹੈ ਕਿ ਜਾਣਾ ਤਾਂ ਫਿਰ ਵੀ ਪੈਂਦਾ, ਤੇ ਅਨਲੈਸ ਤੁਹਾਨੂੰ ਜਿਹੜਾ ਮਾਸਟਰ ਹੀਅਰਿੰਗ 'ਚ ਉਹਨਾਂ ਨੇ ਜਿਹੜੀ ਮੋਸ਼ਨ ਟੂ ਵੈਬਐਕਸ ਜੇ ਗ੍ਰਾਂਟ ਕਰਤੀ ਹੈ ਫੇਰ ਨਹੀਂ ਜਾਣਾ ਪੈਂਦਾ। ਤੇ ਉਹ ਤੁਸੀਂ ਆਪਣੇ ਜਿਹੜਾ ਸੀਗਾ ਵਕੀਲ ਵਗੈਰਾ ਨਾਲ ਸੰਪਰਕ ਕਰਕੇ ਰੱਖੋ। ਬਸ ਫਿਰ ਠੀਕ ਹੈ ਭਾਜੀ, ਉਹਨੂੰ ਫਿਰ ਵਕੀਲ ਤੇ ਆਪਣਾ ਸੁੱਟੋ ਇਹ ਸਾਰੀ ਗੱਲ, ਤੇ ਡਾਕੂਮੈਂਟ ਫਾਰਵਰਡ ਜੋ ਵੀ ਉਹ ਕਹਿੰਦੇ ਉਹ ਕਰੋ, ਤੇ ਉਹਦੇ ਹਿਸਾਬ ਨਾਲ ਫਿਰ ਅੱਗੇ ਚਲੋ ਜੀ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਸੋ ਮਚ, ਥੈਂਕ ਯੂ। ਜਗਮੋਹਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਝ ਕੁਐਸਚਨ ਸੀ। ਮੈਂ ਸਿਟੀਜ਼ਨ ਹੋਇਆ ਸੀ ਪਿਛਲੇ ਸਾਲ ਨਾ, ਸਾਲਾਂ ਦੇ ਬੇਸ ਤੇ ਮੈਂ ਇੰਡੀਆ ਜਾਣਾ ਚਾਹੁੰਦਾ ਸੀ। ਮੈਂ 25-26 ਸਾਲ ਹੋ ਗਏ, ਮੈਂ ਗਿਆ ਨਹੀਂ ਵੈਸੇ ਇੰਡੀਆ, ਤੇ ਮੈਂ ਅਗਲੇ ਸਾਲ ਇੰਡੀਆ ਜਾਣਾ ਚਾਹੁੰਦਾ। ਮੁੰਡੇ ਲੜਕੇ ਦਾ ਵਿਆਹ ਸੀ, ਕੋਈ ਪ੍ਰੋਬਲਮ ਤਾਂ ਨਹੀਂ ਆਊ? ਕੇਸ ਕਦੋਂ ਗ੍ਰਾਂਟ ਹੋਇਆ ਸੀਗਾ ਤੁਹਾਡਾ? ਕੇਸ ਤਾਂ ਮੇਰਾ 1997 ਵਿੱਚ ਗ੍ਰਾਂਟ, 1998 ਦੇ ਵਿੱਚ। ਹਾਂਜੀ, ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਕਿ ਆਪਣੀਆਂ ਇੱਕ ਵਾਰੀ ਫਾਈਲਾਂ ਕਢਾਓ ਸਾਰੀਆਂ, ਉਹਨੂੰ ਇੱਕ ਵਾਰੀ ਸਟੱਡੀ ਕਰੋ ਸਾਰਾ, ਮੇਕ ਸ਼ੋਰ ਕਰਿਓ ਕਿ ਸਾਰਾ ਕੁਝ ਇਨ ਆਰਡਰ ਹੈਗਾ, ਕਿਉਂਕਿ ਤੁਹਾਨੂੰ ਉਹਦੇ ਰਿਲੇਟਡ ਜਿਹੜਾ ਸੀਗਾ ਸਵਾਲ ਜਵਾਬ ਜਿਹੜਾ ਪੁੱਛ ਸਕਦੇ ਆ। ਬਾਕੀ ਇਹ ਹੈ ਕਿ ਉਸ ਤੋਂ ਬਾਅਦ ਤਾਂ ਕਈ ਸਰਕਾਰਾਂ, ਕਈ ਕੁਝ ਚੇਂਜ ਹੋ ਗਿਆ, ਹਾਲਾਤ ਹੀ ਦੇਸ਼ ਦੇ ਜਿਹੜੇ ਬਦਲ ਗਏ, ਤੇ ਮੇਰੇ ਹਿਸਾਬ ਨਾਲ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕੋਈ ਵੀ, ਕਿਉਂਕਿ ਜਿੰਨਾ ਤੁਸੀਂ ਟਾਈਮ ਦੱਸ ਰਹੇ ਹੋ ਇੰਨਾ ਜ਼ਿਆਦਾ ਟਾਈਮ ਜਿਹੜਾ ਪਾਸ ਹੋ ਗਿਆ, ਉਹ ਤਾਂ ਜਿਹੜੇ ਸੀਗੇ ਕੰਟਰੀ ਚੇਂਜ ਹੋ ਗਿਆ ਪੂਰਾ, ਤੁਸੀਂ ਕਹੋ ਜਦ ਤੱਕ। ਪਰ ਇਹ ਹੈ ਕਿ ਆਪਣੀ ਫਾਈਲ ਕਢਾ ਕੇ ਪੜ੍ਹ ਕੇ ਇੱਕ ਵਾਰੀ ਫੇਰ ਜਾਣਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ, ਥੈਂਕ ਯੂ। ਸੁਖਮਨ ਜੀ। ਹੈਲੋ। ਹਾਂਜੀ, ਹੈਲੋ ਜੀ। ਹੈਲੋ, ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੇ ਸਰ ਨਾਲ ਗੱਲ ਕਰਨੀ ਸੀਗੀ। ਬੋਲੋ ਜੀ, ਬੋਲੋ। ਹਾਂਜੀ 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 ਸਰ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ। ਸਰ ਜੀ, ਮੇਰਾ ਕੇਸ ਤੁਹਾਡੇ ਕੋਲ ਆ ਜੀ। ਮੇਰੇ 2 ਸਾਲ ਹੋ ਗਏ ਸੈਕਰਾਮੈਂਟੋ ਕੋਰਟ 'ਚ ਕੇਸ ਗਏ ਨੂੰ, ਪਰ ਹਾਲੇ ਕੋਈ ਤਰੀਕ ਨਹੀਂ ਆਈ ਜੀ, ਨਾ ਮਾਸਟਰ ਹੀਅਰਿੰਗ ਨਾ ਫਾਈਨਲ ਹੀਅਰਿੰਗ। ਕਿੰਨਾ ਕੁ ਟਾਈਮ ਲੱਗੂਗਾ ਜੀ? ਹੋਰ ਤੁਸੀਂ ਛੇਤੀ ਚਾਹੁੰਦੇ ਆ ਤਰੀਕ? ਤੁਹਾਡੀ ਸਲਾਹ ਜੀ, ਕਿਵੇਂ ਮਰਜ਼ੀ ਕਰ ਲਓ। ਤੁਸੀਂ ਦੱਸੋ ਕਿੱਦਾਂ, ਜਿੱਦਾਂ ਤੁਸੀਂ ਕਹਿਣਾ ਆਪਾਂ ਕਰ ਮੈਨੂੰ ਦੇਣਾ। ਆਇਆ ਜੀ, ਮੈਂ ਲੋਕਲ ਟਰੱਕ ਚਲਾਉਣਾ ਜੀ, ਬਾਈ ਚਾਂਸ ਕੱਲ ਨੂੰ ਪੁੱਲ ਆਊਟ ਕਰ ਲੈਣ, ਫਿਰ ਕੋਈ ਚੱਕਰ ਨਾ ਪੈ ਜਾਵੇ। ਨਹੀਂ, ਪੁੱਲ ਆਊਟ ਤਾਂ ਮੇਰਾ ਵੀ ਤਰੀਕ ਜਿਹਨਾਂ ਦੀ ਲੱਗੀ ਆ ਉਹਨਾਂ ਨੂੰ ਵੀ ਕਰ ਸਕਦੇ ਆ, ਠੀਕ ਆ। ਤੇ ਬਾਕੀ ਮੈਨੂੰ ਦੇਖਣਾ ਪੈਣਾ ਕੇਸ ਦੇ ਵਿੱਚ ਕੀ ਆ,
ਤੇ ਤੁਸੀਂ ਜੇ ਛੇਤੀ ਚਾਹੁੰਦੇ ਆ ਤਾਂ ਆਪਾਂ ਮੋਸ਼ਨ ਕਰ ਦਿੰਦੇ ਆ ਉਹਨਾਂ ਨੂੰ। ਤੁਸੀਂ ਆਪਣਾ ਜਿਹੜਾ ਈਮੇਲ ਚੱਲਦੀ ਹੈ ਉੱਤੇ ਸਾਨੂੰ ਸੰਪਰਕ ਕਰ ਲਿਓ ਇਸ ਵੀਕ, ਤੇ ਜੋ ਵੀ ਤੁਹਾਡਾ ਇਰਾਦਾ ਬਣਦਾ। ਬਾਕੀ ਜਿਹੜਾ ਅਰੈਸਟ ਵਾਲਾ ਖਤਰਾ ਹੈਗਾ, ਉਹ ਜਿਹੜਾ ਵੀ ਬੰਦਾ ਕੱਚੇ ਤੌਰ ਤੇ ਆਇਆ ਉਹ ਸਾਰਿਆਂ ਨੂੰ ਹੀ ਬਰਾਬਰ ਦਾ ਹੀ ਖਤਰਾ, ਭਾਵੇਂ ਉਹਨਾਂ ਦਾ ਕੇਸ ਐਕਟਿਵ ਆ ਨੋਟ ਐਕਟਿਵ ਹੈ ਨਾ। ਜੇ ਜੀ ਕੇਸ ਕੌਂਕੜ ਕੋ ਲੈ ਕੇ ਆਉਣਾ ਹੋਵੇ ਮੈਂ ਆਪਾਂ ਐਡਰੈਸ ਮੂਵ ਕਰ ਸਕਦਾ? ਜੇ ਮੂਵ ਹੁੰਦੇ ਆ ਤੁਸੀਂ ਤਾਂ ਹੀ ਨਹੀਂ, ਪਰ ਆਪਣਾ ਕੌਂਕੜ ਦੇ ਕੋਲ ਕਿਉਂ ਲੈ ਕੇ ਆਣਾ ਹੈਗਾ, ਮੇਰਾ ਸਵਾਲ ਉਹ ਹੈਗਾ ਪਹਿਲਾਂ ਕੇਸ ਗੱਲ ਕਰਕੇ। ਇਹੀ ਆ ਵੀ ਕੋਈ ਤਰੀਕ ਪੈ ਜਾਵੇ ਜੀ। ਤਰੀਕ ਆਪਾਂ ਤੁਹਾਡੀ ਸੈਕਰਾਮੈਂਟ ਪਵਾ ਦਿੰਨੇ ਆ। ਬਸ ਠੀਕ ਆ ਜੀ, ਫਿਰ ਓਕੇ, ਥੈਂਕ ਯੂ ਜੀ। ਓਕੇ, ਈਮੇਲ ਕਰ ਦਿਓ। ਠੀਕ ਆ ਜੀ, ਓਕੇ, ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਓਕੇ। ਇਹ ਏਦਾਂ ਭਾਈ ਜੀ ਪਹਿਲਾਂ ਇਹ ਆਪਣੀ ਕਲੈਰਿਟੀ ਕਰੋ, ਕੋਈ ਤਰੀਕ ਛੇਤੀ ਚਾਹੀਦੀ ਹੈ ਕਿ ਨਹੀਂ। ਉਹ ਹੈਗਾ ਕਿ ਮੇਰਾ ਵਕੀਲ ਨੇ ਕੇਸ ਲੰਬਾ ਲਟਕਾਤਾ, ਪਰ ਵਕੀਲ ਛੇਤੀ ਕਰ ਦਊਗਾ, ਉਹਦੇ ਵਿੱਚ ਕੀ ਹੈ। ਪਰ ਆਪਣਾ ਇਰਾਦਾ ਬਣਾਓ ਪਹਿਲਾਂ ਕੀ ਕਰਨਾ। ਬਾਕੀ ਸਾਰਿਆਂ ਨੂੰ ਸਲਾਹ ਇਹ ਹੈ ਕਿ ਜਿਹੜਾ ਬੰਦਾ ਜਿੱਥੇ ਹੈਗਾ ਨਾ ਉੱਥੇ ਟਿਕਿਆ ਰਵੇ। ਤੁਸੀਂ ਇਹ ਹੁਣ ਕੀ ਹੁੰਦਾ ਕਿ ਜਿੱਦਾਂ ਇਹ ਬਾਈ ਕਹਿੰਦਾ ਹੈ ਨਾ, ਇਹ ਕੀ ਹੈਗਾ ਕਿ ਇਹ ਹੁੰਦੀ ਹੈ ਸੱਜਣ ਮਿੱਤਰਾਂ ਦੀ ਸਲਾਹ ਕਿ ਤੂੰ ਕੋਡ ਚੇਂਜ ਕਰ ਲਾ। ਕਿਉਂ ਚੇਂਜ ਕਰਨਾ? ਕੇਸ ਗੱਲੋਂ, ਠੀਕ ਆ। ਤੁਸੀਂ ਐਡਰੈਸ ਚੇਂਜ ਕਰਦੇ ਆ, ਤੁਹਾਨੂੰ ਕੋਡ ਨੂੰ ਨੋਟੀਫਾਈ ਕਰਨਾ ਪੈਂਦਾ, ਤੁਹਾਨੂੰ ਆਈਸ ਨੂੰ ਨੋਟੀਫਾਈ ਕਰਨਾ ਪੈਂਦਾ। ਜਿੱਦਾਂ ਹੁਣ ਇਹ ਵੀਰ ਹੈ ਇੱਕ ਪਾਸੇ ਆਈਸ ਤੋਂ ਡਰ ਰਿਹਾ ਕਿ ਉਹਨਾਂ ਨੇ ਫੜ ਲੈਣਾ ਉਹਨੂੰ, ਠੀਕ ਆ। ਹੁਣ ਉਹ ਸੱਜਣ ਮਿੱਤਰਾਂ ਨੇ ਪੁੱਠੀ ਸਲਾਹ, ਪੈਰਾਲੀਗਲਾਂ ਨੇ ਪੁੱਠੀ ਸਲਾਹ ਕਿ ਤੂੰ ਐਡਰੈਸ ਚੇਂਜ ਕਰ ਲੈ, ਏਦਾਂ ਕਰ ਲਾ, ਉਦਾਂ ਕਰ ਲਾ। ਕੀ ਹੁੰਦਾ ਕਿ ਜਦੋਂ ਗਰੁੱਪ 'ਚ 5 ਜਣੇ ਬਹਿੰਦੇ ਨਾ ਰਾਜ ਕਰਨ ਜੀ, ਫੈਕਟ ਹੈਗਾ ਮਤਲਬ ਕਿ ਕਈ ਵਾਰੀ ਪਖਿਆ ਉਹ 4 ਜਣਿਆਂ ਨੇ ਨਾ ਆਪ ਹੀ ਬਣਾ ਕੇ ਸਲਾਹ ਦੇਣੀ, ਹਾਮੀ ਭਰਨੀ, ਬੰਦੇ ਨੇ ਕਹਿਣਾ ਚੱਲ ਏਦਾਂ ਕਰ ਲੈਂਦੇ ਆ। ਹੁਣ ਇਹ ਵੀਰ ਨੂੰ ਕੀ ਸੀਗਾ, ਜਦੋਂ ਇਹਨੇ ਕੀਤਾ ਨਾਲ ਇਹਨੂੰ ਕਰਨੀ ਪੈਣੀ ਆਈਸ ਦੇ ਐਡਰੈਸ ਰਿਪੋਰਟ। ਉਹ ਜਿਹਨੇ ਨਹੀਂ ਵੀ ਸੱਦਣਾ ਨਾ ਉਹਨੇ ਉਹਨੂੰ ਵੀ ਕਹਿਣਾ ਤੂੰ ਆ ਜਾ। ਤੇ ਕਈ ਵਾਰੀ ਏਦਾਂ ਹੋਇਆ, ਕਈ ਆਪਣੇ ਕਲਾਇੰਟ ਹੋਏ ਵੀ ਆ ਕਿ ਕਿਸੇ ਦੀ ਪੇਸ਼ੀ ਸੀਗੀ ਇੱਕ ਵਾਰੀ ਵਿਅਕਤੀ ਦੀ ਵੇਗਸ, ਉਹਨੂੰ ਕਿਸੇ ਨੇ ਕਹਿਤਾ ਕਿ ਤੂੰ ਨਾ ਵੇਗਸ ਦਾ ਮਾੜਾ ਵਾ ਤੇ ਤੂੰ ਪਹਿਲਾਂ ਹੀ ਜਿਹੜਾ ਨਾ ਕੈਲੀਫੋਰਨੀਆ ਦੇ ਚੱਲ ਜਾ। ਰਿਪੋਰਟ ਕਰਨ ਉਹ ਗਿਆ, ਉਹਨੂੰ ਫੜ ਲਿਆ ਵਿਚਾਰੇ ਨੂੰ। ਤੇ ਥੋੜਾ ਜਿਹਾ ਯਾਰ ਆਰਾਮ ਨਾਲ ਨਾ ਟਿਕ ਕੇ, ਜੇ ਨਹੀਂ ਤਰੀਕ ਛੇਤੀ ਚਾਹੀਦੀ ਨਾ, ਜਿੱਥੇ ਜਿੱਥੇ ਹੈਗੇ ਆ ਆਰਾਮ ਨਾਲ ਬੈਠੇ ਰਹੋ। ਪੰਗਾ ਕਿਉਂ ਲੈਣਾ, ਠੀਕ ਆ ਕਿ ਨਹੀਂ। ਜੇ ਵਰਕ ਪਰਮਿਟ ਹੈਗਾ, ਆਰਾਮ ਨਾਲ ਆਪਣਾ ਕਰੀ ਜੋ ਕੰਮ ਕਰ। ਤੁਹਾਨੂੰ ਪਤਾ ਸਾਰਿਆਂ ਨੂੰ ਕਿ ਮਾੜਾ ਜਿਹੜਾ ਟਾਈਮ ਜਿਹੜਾ ਚੱਲਦਾ ਪਿਆ, ਪੂਰੀ ਗਵਰਨਮੈਂਟ ਇਸ ਵੇਲੇ ਪੀਕ ਤੇ ਜਿਹੜੀ ਹੈਗੀ ਆ, ਠੀਕ ਆ। ਤੇ ਉਹਦੇ ਵਿੱਚ ਹੁਣ ਜਿੱਥੇ ਨਹੀਂ ਵੀ ਐਡਰੈਸ ਚੇਂਜ ਕਰਨ ਦੀ ਲੋੜ ਆ, ਕਿ ਬੰਦਾ ਹੁਣ ਅੱਜ ਦਾ ਬਾਈ ਸੀਗਾ, ਮੈਨੂੰ ਸਿੰਪਲ ਹੀ ਚੀਜ਼ ਪੁੱਛੀ ਕਿ ਤੂੰ ਕਿਉਂ ਕਰਨਾ, ਕੋਈ ਰੀਜ਼ਨ ਨਹੀਂ ਹੈਗਾ ਕਿ ਮੈਂ ਐਡਰੈਸ ਚੇਂਜ ਕਰਨਾ। ਜਾਂ ਤਾਂ ਏਦਾਂ ਨਾ ਕਿ ਜੱਜ ਮਾੜਾ ਹੋਵੇ। ਹੁਣ ਜੇ ਜੱਜ ਸਾਈਨ ਹੀ ਨਹੀਂ ਹੈਗਾ ਤਾਂ ਫਿਰ ਆਪਾਂ ਕਿੱਦਾਂ ਕਹਿ ਸਕਦੇ ਕਿ ਮਤਲਬ ਉਹ ਇੱਕ ਬਿਨਾਂ ਮਤਲਬ ਦੀ ਸਲਾਹ ਨਾ, ਜਿਹੜੀ ਗੁੰਮਰਾਹ ਵੀ ਬੜੇ ਲੋਕੀ ਜਿਹੜੇ ਹੁੰਦੇ ਆ। ਸੋ ਪਲੀਜ਼ ਸਾਰੇ ਜਾਣੇ ਜਿੱਥੇ ਹੈਗੇ ਨਾ ਉੱਥੇ ਫੋਰਮ ਸ਼ਾਪਿੰਗ ਨਹੀਂ ਕਿਸੇ ਨੇ ਕਰਨੀ। ਜਿੱਥੇ ਜਿੱਥੇ ਤੁਹਾਡਾ ਐਡਰੈਸ ਹੈਗਾ ਉੱਥੇ ਰਹਿਣ ਦਿਓ, ਕਿਉਂਕਿ ਤੁਹਾਨੂੰ ਆਈਸ ਦੇ ਨਾਲ ਚੇਂਜ ਕਰਨਾ ਪੈਂਦਾ। ਆਈਸ ਵਾਲੇ ਵੀ ਕਈ ਵਾਰੀ ਕੀ ਹੈਗਾ ਕਿ ਬਿਨਾਂ ਕਿਸੇ ਰੀਜ਼ਨ ਤੇ ਜਦੋਂ ਉਹਨਾਂ ਨੂੰ ਨੋਟੀਫਾਈ ਹੁੰਦਾ ਨਾ, ਸਿਰਫ ਉਸ ਚੀਜ਼ ਤੇ ਕਹਿੰਦੇ ਕਿ ਨਹੀਂ ਹੁਣ ਤੂੰ ਹਾਜ਼ਰੀ ਲਾ ਕੇ, ਤੇ ਬੰਦਾ ਪੁੱਠੇ ਪੰਗਿਆਂ 'ਚ ਫਸ ਜਾਂਦਾ ਫਿਰ। ਜੀ ਗੁਰਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ ਮੈਂ ਆਇਆ ਸੀਗਾ US ਸਿਟੀ, ਮੈਂ US ਸਿਟੀਜ਼ਨ, ਮੈਂ ਮੰਮੀ ਡੈਡੀ ਦਾ ਅਪਲਾਈ ਕੀਤਾ, ਮੈਂ ਲੀਗਲ ਬੇਸ ਤੇ ਆਇਆ ਸੀਗਾ। ਤੇ ਮੇਰਾ ਬ੍ਰਦਰ ਬਾਰਡਰ ਟੱਪ ਗਿਆ। ਉਹਨੇ ਮੇਰੇ ਬ੍ਰਦਰ ਬਾਰੇ ਮੰਮਾ ਨੂੰ ਸਵਾਲ ਪੁੱਛੇ ਤੇ ਉਹਨਾਂ ਨੇ ਐਲੀਗੇਸ਼ਨ ਲਾਤਾ ਸੈਕਸ਼ਨ 212A6E ਤੇ ਥੱਲੇ ਏਲੀਅਨ ਸਮਗਲਿੰਗ ਦਾ ਲੱਗਦਾ ਹਨਾ। ਹਾਂਜੀ, ਏਲੀਅਨ ਸਮਗਲਿੰਗ ਦਾ। ਤੇ ਥੱਲੇ ਉਹਨੇ ਕੀਤਾ ਵੀ ਯੂ ਆਰ ਐਲੀਜੀਬਿਲਟੀ ਫॉर waiver ground of ineligibility। ਸੋ ਜੇ ਮੈਂ ਹੁਣ ਫਾਦਰ ਤੇ ਵੀ ਲਾਇਆ ਕਿ ਸਿਰਫ ਮਦਰ ਤੇ? ਦੋਨਾਂ ਤੇ ਲਾਤਾ। ਅੱਛਾ, ਇਹ ਭਾਜੀ ਐਕਚੁਅਲੀ 2 ਸਾਲ ਹੋ ਗਏ ਚੀਜ਼ ਨੂੰ ਚੱਲਦੇ ਹੋਏ ਨੂੰ, ਤੇ ਇਹ ਲਾਉਂਦੇ ਆ ਉਦਾਂ। ਜੇ ਤੁਸੀਂ ਪਹਿਲਾਂ ਹੁੰਦਾ ਨਾ, ਹੁਣ ਜਿਹਨਾਂ ਦੇ 2 ਨੰਬਰ 'ਚ ਕੋਈ ਵੀ ਆਇਆ, ਤੇ ਜ਼ਿਆਦਾਤਰ ਹੁਣ ਇਸ ਵੇਲੇ ਨਾ ਵੇਟ ਕਰਕੇ ਹੀ ਜਿਹੜਾ ਫਾਇਦਾ ਸੀਗਾ ਕਿ ਇਸ ਵੇਲੇ ਫੈਮਿਲੀ ਬੇਸਡ ਵਾਲੀ ਨਾ ਪਰਸੂ ਕੀਤਾ ਜਾਵੇ, ਠੀਕ ਆ। ਤੇ ਇਹਦੇ ਵਿੱਚ ਭਾਜੀ ਹੁਣ ਤੁਹਾਨੂੰ ਜਿਹੜਾ ਵੇਵਰ ਕਰਨਾ ਪੈਣਾ ਇਹੀ ਸਾਰਾ, ਤੇ ਇਨਐਡਮਿਸਿਬਿਲਟੀ ਵਾਲਾ, ਤੇ ਇਹੀ ਚੀਜ਼ ਜਿਹੜੀ ਪ੍ਰੈਜ਼ੈਂਟ ਕਰਨੀ ਪੈਣੀ ਆ। ਤੇ ਇਹਦੇ ਵਿੱਚ ਟਾਈਮ ਲੱਗ ਜਾਂਦਾ ਜੀ 3-4 ਸਾਲ। ਵੇਵਰ ਜੇ ਉਹ ਇੰਡੀਆ ਆ, ਜਾਨੀ ਕਿ ਜੇ ਇੱਥੋਂ ਆਪਾਂ ਅਪਲਾਈ ਕਰਦੇ ਹਾਂ ਉਹਦਾ ਸੇਮ ਹੀ ਪ੍ਰੋਸੈਸ ਟਾਈਮ ਹੈ ਵੀ ਜਿੱਦਾਂ ਇੱਥੇ ਵਾਲੇ ਨੂੰ ਉਨਾ ਟਾਈਮ ਲੱਗਦਾ, ਉਨਾ ਹੀ ਸੇਮ ਹੀ ਟਾਈਮ ਲੱਗਦਾ ਪਿਆ। ਇੱਥੋਂ ਹੀ ਫਾਈਲ ਕਰੋਗੇ ਭਾਜੀ, ਇੰਡੀਆ ਤਾਂ ਨਹੀਂ ਵੇਵਰ ਹੁੰਦੇ, ਇੱਥੋਂ ਦੀ ਅਪਰੂਵ ਹੋਗਾ ਫੇਰ ਹੀ ਜਾਊਗਾ ਅੱਗੇ। ਠੀਕ ਹੈ। ਜੇ ਮੰਨ ਲਓ ਜੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਸੀ, ਜੇ ਸਾਲ ਦੇ ਵਿੱਚ ਨਹੀਂ ਅਪਲਾਈ ਕਰਦੇ ਤੇ ਆਪਾਂ ਦੁਬਾਰਾ ਗ੍ਰੀਨ ਕਾਰਡ ਲਈ ਭਰਾਂਗੇ ਤਾਂ ਉਹ ਪਹਿਲਾਂ ਵੇਵਰ ਆਪਾਂ ਨੂੰ ਅਪਲਾਈ ਕਰਨਾ ਪੈਣਾ। ਪਹਿਲਾਂ ਇਹ ਦੱਸੋ ਉਹ ਰੈਡੀ ਹੈਗੇ ਇੱਥੇ ਮੂਵ ਹੋਣ ਲਈ ਕਿ ਨਹੀਂ ਅਜੇ? ਉਹ ਤਾਂ ਰੈਡੀ ਹੈ ਇੰਡੀਆ ਤੋਂ ਮੂਵ ਹੋਣ ਲਈ। ਹਾਂਜੀ, ਫਿਰ ਤੁਸੀਂ ਏਦਾਂ ਕਰਨਾ ਕਿ ਜਿਹੜਾ ਆਪਣਾ ਕੇਸ ਤੁਹਾਡਾ ਚੱਲਦਾ ਨਾ, ਉਹ ਸਾਲ ਦੇ ਵਿੱਚ ਉਹਨਾਂ ਨੂੰ ਕੰਟੈਕਟ ਕਰਦੇ ਰਹਿਣਾ ਹਮੇਸ਼ਾ, ਤਾਂ ਕਿ ਉਹ ਕੇਸ ਤੁਹਾਡਾ ਖਾਰਜ ਨਾ ਕਰਨ। ਹਰ ਸਾਲ ਸਿਸਟਮ 'ਚ ਲੌਗਇਨ ਕਰਨਾ, ਉਹਨਾਂ ਨੂੰ ਇੱਕ ਈਮੇਲ ਪਾਣੀ ਕਿ ਮੇਰਾ ਕੇਸ ਜਿਹੜਾ ਕੰਟੀਨਿਊ ਕੀਤਾ ਜਾਵੇ।
ਤੇ ਵੇਵਰ ਤੁਸੀਂ ਰਾਈਟ ਵੇ ਜਿਹੜੀ ਫਾਈਲ ਕਰ ਦਿਓ, ਕਿਉਂਕਿ ਉਹਨੂੰ ਵੀ ਟਾਈਮ ਲੱਗ ਜਾਂਦਾ। ਠੀਕ ਹੈ ਜੀ। ਓਕੇ, ਵੇਵਰ ਦੇ ਜੀ। ਕਿੰਨੇ ਕੁ ਪੈਸੇ ਤੁਸੀਂ ਜੇ ਫੀਸ ਚਾਰਜ ਕਰਦੇ ਜੇ ਤੁਹਾਤੋਂ ਕਰਾਉਣਾ? ਇਹ ਭਾਜੀ ਤੁਸੀਂ ਸਾਨੂੰ ਸਾਈਟ ਤੇ ਆ ਕੇ ਗੱਲ ਕਰੋ ਪੈਸੇ ਵਾਲੀ। ਆਫਿਸ 'ਚ ਕਰ ਲਿਓ ਕਾਲ। ਹਾਂ ਓਕੇ ਜੀ। ਅਗਲੇ ਕਾਲਰ ਨੇ ਅਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀਗਾ, ਮੈਂ ਪੁੱਛਣਾ ਸੀ, ਮੇਰੇ ਮੰਮੀ ਡੈਡੀ ਜਿੱਦਾਂ ਟੂਰਿਸਟ ਵੀਜ਼ਾ ਤੇ ਆਏ ਹੋਏ ਆ, ਤੇ ਉਹਨਾਂ ਦਾ ਅਸੀਂ ਜਿੱਦਾਂ ਸਟੇ ਹੋਰ ਵਧਾਉਣੀ ਆ, ਤੇ ਉਹਨਾਂ ਦੇ ਜਿੱਦਾਂ ਪੈਸੇ ਚੱਕ ਹੋ ਗਏ ਆ, ਤੇ ਉਹਦੀ ਸਾਨੂੰ ਚਿੱਠੀ ਆ ਗਈ ਆ, ਤੇ ਉਸ ਤੋਂ ਬਾਅਦ 539 ਸਾਨੂੰ ਦੀ? ਕੋਈ ਚਿੱਠੀ। ਹਾਂਜੀ ਠੀਕ ਹੈ। ਤੇ ਹਾਂਜੀ, ਉਸ ਤੋਂ ਬਾਅਦ ਸਾਨੂੰ ਕੋਈ ਚਿੱਠੀ ਨਹੀਂ ਆਈ ਹੈਗੀ, ਤੇ ਜਿੱਦਾਂ ਹੁਣ ਜੇ ਉਹਨਾਂ ਨੇ ਵਾਪਸ ਜਾਣਾ ਹੈ ਜਾਂ ਦੁਬਾਰਾ ਵਾਪਸ ਇੱਥੇ ਆਉਣਾ, ਤਾਂ ਉਦੋਂ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਉਹਨਾਂ ਨੂੰ? ਉਹ ਮਤਲਬ ਓਵਰਸਟੇ ਕਰ ਗਏ ਆ, ਜਿਹੜੀ ਰਿਕੁਆਇਰਡ 6 ਮਹੀਨੇ ਦੀ ਡਿਊਰੇਸ਼ਨ ਸੀਗੀ, ਹੈਨਾ? ਨਹੀਂ, ਹੱਲੇ ਨਹੀਂ ਹਾਂਜੀ, ਹੱਲੇ 6 ਮਹੀਨੇ ਹੋ ਗਏ ਪੂਰੇ ਕਿ ਨਹੀਂ ਉਹਨਾਂ ਨੂੰ ਆਇਆ ਨੂੰ, ਕਿ ਵੱਧ ਹੋ ਗਏ? ਨਹੀਂ, ਹੱਲੇ ਨਹੀਂ ਹੋਏ ਜੀ, ਨਹੀਂ ਹੱਲੇ ਹੋਏ ਨਹੀਂ 6 ਮਹੀਨੇ। ਠੀਕ ਹੈ। ਹਾਂਜੀ ਹਾਂਜੀ, ਫਿਰ ਜੇ ਤਾਂ ਜੀ 6 ਮਹੀਨੇ ਜਿੰਨਾ ਟਾਈਮ ਉਹਨਾਂ ਨੂੰ ਰਹਿਣ ਲਈ ਦਿੱਤਾ ਸੀ, ਜਾਂ 6 ਮਹੀਨੇ ਦਿੱਤੇ ਸੀ, ਉਹਦੇ ਵਿੱਚ ਹੀ ਵਾਪਸ ਜਾਂਦੇ ਆ, ਫਿਰ ਨਹੀਂ ਕੋਈ ਪ੍ਰੋਬਲਮ ਆਣੀ। ਤੇ ਐਕਸਟੈਂਸ਼ਨ ਦਾ ਫਿਰ ਕੋਈ ਮਤਲਬ ਰਹਿ ਜਾਂਦਾ ਕਿ ਨਹੀਂ? ਨਹੀਂ, ਕੋਈ ਮਤਲਬ ਨਹੀਂ, ਉਹ ਤਾਂ ਬੰਦਾ ਜੇ ਟਾਈਮ ਸਿਰ ਹੀ ਮੁੜ ਗਿਆ ਫਿਰ ਕੋਈ ਚੱਕਰ ਨਹੀਂ। ਠੀਕ ਹੈ। ਤੇ ਜਿੱਦਾਂ ਹੁਣ ਇਹਨਾਂ ਨੇ ਅਪਲਾਈ ਕੀਤਾ, ਪੈਸੇ ਵੀ ਚੱਕ ਹੋ ਗਏ ਆ, ਸੋ ਬੈਸਟ ਕੋਰਸ ਕੀ ਹੁੰਦਾ? ਵੇਟ ਕਰਨੀ ਚਾਹੀਦੀ ਵੀ ਉਹਨਾਂ ਦਾ ਅਪਰੂਵਲ ਜਾਂ ਰਿਜੈਕਸ਼ਨ ਆਵੇ? ਨਹੀਂ, ਮੇਰੇ ਹਿਸਾਬ ਨਾਲ ਅੱਜ ਦੀ ਡੇਟ ਤੇ, ਕਿਉਂਕਿ ਜਿਹੜਾ ਤੁਸੀਂ ਜਦੋਂ ਫਾਈਲ ਕਰਦੇ ਆ ਨਾ, ਉਹ ਤੁਹਾਨੂੰ ਸਟੇਟਸ ਨਹੀਂ ਦਿੰਦਾ ਹੈਗਾ ਪੈਂਡਿੰਗ ਐਪਲੀਕੇਸ਼ਨ। ਠੀਕ ਹੈ। ਸਾਰੇ ਲੋਕਾਂ ਨੂੰ ਜਿਹੜਾ ਸੀਗਾ 6 ਮਹੀਨੇ ਦੇ ਵਿੱਚ ਹੀ ਵਾਪਸ ਜਿਹੜਾ ਜਾਣਾ ਚਾਹੀਦਾ, ਤਾਂ ਕਿ ਵੀਜ਼ਾ ਖਰਾਬ ਨਾ ਹੋਵੇ, ਕਿਉਂਕਿ ਅਗਲੀ ਵਾਰੀ ਜਿਹੜਾ ਇੱਕ ਚੀਜ਼ ਇਹ ਹੈ ਕਿ ਐਕਸਟੈਂਸ਼ਨ ਨਾ ਫਾਈਲ ਕਰੋ, ਵੀਜ਼ਾ ਖਰਾਬ ਨਾ ਕਰੋ ਆਪਣਾ। ਜਿੰਨਾ ਟਾਈਮ ਦਿੰਦੇ ਆ ਉਹ ਆ ਕੇ ਵਾਪਸ ਜਾਓ, ਇੰਡੀਆ 'ਚ ਚੰਗਾ ਖਾਸਾ ਟਾਈਮ ਵਾਪਸ ਰਹਿ ਕੇ ਵਾਪਸ ਆਓ, ਕਿਉਂਕਿ ਜਦੋਂ ਬੰਦਾ ਬਾਰ-ਬਾਰ ਵੀ ਜਿਹੜਾ ਚੱਕਰ ਮਾਰਦਾ ਨਾ, ਉਹਦੇ ਵੀ ਵੀਜ਼ੇ ਜਿਹੜੇ ਖਰਾਬ ਕਈ ਵਾਰੀ ਕਰ ਦਿੰਦੇ ਆ ਕਿ ਤੁਸੀਂ ਇੰਨੀ ਦੇਰ ਕਿਉਂ ਅਮਰੀਕਾ 'ਚ ਰਹਿ ਰਹੇ ਆ। ਸੋ ਜਿਹੜਾ ਆਪਣਾ ਵੀਜ਼ਾ ਸੀਗਾ, ਹੁਣ ਜਿਹੜਾ ਟਾਈਮ ਚੱਲਦਾ ਵਾ, ਸਹੀ ਤਰੀਕੇ ਨਾਲ ਉਹਨੂੰ ਯੂਜ਼ ਕਰੋ। ਜਿਹੜਾ ਵਿਜ਼ਿਟ ਕਰਨ ਦਾ ਮਕਸਦ ਹੈਗਾ ਬਸ ਉਨਾ ਕਰੋ, ਉਹਦੇ ਵਿੱਚ ਥੋੜਾ ਟਾਈਮ ਇੱਥੇ ਤੇ ਜ਼ਿਆਦਾ ਟਾਈਮ ਜਿਹੜਾ ਆਪਣੀ ਕੰਟਰੀ ਰਹਿਣਾ ਏਦਾਂ। ਠੀਕ ਹੈ ਜੀ, ਥੈਂਕ ਯੂ। ਗੁਰਕੀਰਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਹੈਗਾ ਕਿ ਲਾਸਟ ਈਅਰ ਨਾ ਮੈਨੂੰ ਆਈਸ ਨੇ ਇੱਕ ਲੈਟਰ ਦਿੱਤਾ ਸੀ ਕਿ ਮੇਰੀ ਹੀਅਰਿੰਗ ਆ ਨਾ ਇਮੀਗ੍ਰੇਸ਼ਨ ਕੋਰਟ 'ਚ ਸ਼ਿਕਾਗੋ। ਹਾਂਜੀ। ਤੇ ਹਾਂਜੀ ਭਾਜੀ, ਜਦੋਂ ਮੈਂ ਆਪਣਾ ਇਹ ਨੰਬਰ ਸਰਚ ਕਰਦਾ ਨਾ ਆਨਲਾਈਨ ਉਹਨਾਂ ਦੀ ਵੈਬਸਾਈਟ ਤੇ ਜਿਹੜਾ ਉਹਨਾਂ ਦਾ ਨੰਬਰ ਹੁੰਦਾ ਹੈ, ਬਟ ਉੱਤੇ ਫਿਰ ਕੋਈ ਡੇਟਾ ਸ਼ੋ ਨਹੀਂ ਕਰਦੇ ਪਏ, ਨਾ ਮੇਰਾ ਨਾਮ ਸ਼ੋ ਹੁੰਦਾ ਹੈ ਤੇ ਨਾ ਮੇਰਾ ਉਹ ਇੱਕ ਕੇਸ, ਕਹਿੰਦੇ ਨੋ ਕੇਸ ਫਾਊਂਡ ਔਨ ਦਿਸ ਇਹ ਨੰਬਰ। ਤੋਂ ਮੇਰਾ ਮੈਨੂੰ ਜਾਣਾ ਪਵੇਗਾ ਭਾਜੀ ਕਿ ਨਹੀਂ ਉੱਥੇ ਕੋਰਟ 'ਚ? ਤੁਸੀਂ ਭਾਜੀ ਵਕੀਲ ਕੀਤਾ ਹੋਇਆ? ਨਹੀਂ ਭਾਈ, ਮੇਰੇ ਕੋ ਨਾ ਮੇਰਾ ਗਾਰਡੀਅਨਸ਼ਿਪ ਅਪਰੂਵ ਹੋ ਗਿਆ ਸੀ ਤੇ ਮੇਰਾ ਉਹੀ ਸੀ ਮੇਰੇ ਕੋਲ, ਹਲੇ ਮੈਂ ਅਸਾਈਲਮ ਦਾ ਨਹੀਂ ਕੀਤਾ ਹੈਗਾ ਕੋਈ। ਤੁਸੀਂ 2 ਨੰਬਰ 'ਚ ਆਏ ਸੀਗੇ? ਹਾਂਜੀ ਭਾਈ, ਫੜੇ ਗਏ ਗਾਰਡੀਅਨਸ਼ਿਪ ਦਾ ਕੇਸ ਨਹੀਂ। ਹਾਂਜੀ, ਫੜੇ ਗਏ ਸੀ ਬੋਰਡਰ ਦੇ। ਹਾਂਜੀ ਹਾਂਜੀ। ਸੋ ਤੁਹਾਨੂੰ ਐਨਟੀਏ ਇਸ਼ੂ ਕੀਤਾ ਨਾ ਉਹਨਾਂ ਨੇ? ਹਾਂਜੀ, ਬਟ ਮੇਰਾ ਉੱਤੇ ਸ਼ੋ ਨਹੀਂ ਹੁੰਦਾ ਹੈਗਾ ਨਾ, ਉਹ ਜਿਹੜਾ ਉਹਨਾਂ ਦੀ ਇਹ ਨੰਬਰ ਦੀ ਵੈਬਸਾਈਟ ਹੁੰਦੀ ਜਿੱਥੇ ਤੁਸੀਂ ਸਰਚ ਕਰ ਸਕਦੇ ਕਿ ਤੁਹਾਡੀ ਕੋਰਟ ਹੀਅਰਿੰਗ ਕਦੋਂ ਆ। ਤੁਸੀਂ ਭਾਜੀ ਜਿਹੜਾ ਗਾਰਡੀਅਨ ਵਾਲੇ ਜਿਹੜਾ ਵੀ ਤੁਹਾਡਾ ਵਕੀਲ ਹੈਗਾ ਨਾ, ਤੁਸੀਂ ਉਹਨਾਂ ਇੱਕ ਵਾਰੀ ਪਹਿਲਾਂ ਕੰਟੈਕਟ ਕਰੋ, ਇਹ ਮੇਕ ਸ਼ੋਰ ਕਰਨਾ ਕਿ ਜਿਹੜਾ ਤੁਹਾਡਾ ਐਨਟੀਏ ਹੈਗਾ ਉਹ ਫਾਈਲ ਹੋਇਆ ਸੀਗਾ ਕਿ ਨਹੀਂ ਹੋਇਆ ਸੀਗਾ, ਨੋਟਿਸ ਟੂ ਅਪੀਅਰ। ਉਹ ਵਕੀਲ ਤੁਹਾਡਾ ਜਿਹੜਾ ਸੀਗਾ ਪਤਾ ਕਰਕੇ ਦੱਸ ਸਕਦਾ ਕਿ ਇਹ ਐਕਚੁਅਲ 'ਚ ਫਾਈਲ ਹੋਇਆ ਕਿ ਨਹੀਂ ਹੋਇਆ, ਕਿ ਤੁਹਾਨੂੰ ਜਾਣ ਦੀ ਲੋੜ ਆ ਕਿ ਨਹੀਂ ਜਾਣ ਦੀ ਲੋੜ ਆ। ਪਰ ਇਹਦੇ ਵਿੱਚ ਤੁਸੀਂ ਜਿਹੜਾ ਸੀਗਾ, ਜੇ ਤੁਹਾਡਾ ਐਨਟੀਏ ਇੱਕ ਵਾਰੀ ਉਹਨਾਂ ਨੇ ਤੁਹਾਨੂੰ ਦੱਸਤਾ ਨਾ, ਤੁਸੀਂ ਇਹਦੇ ਵਿੱਚ ਪਹਿਲੀ ਗੱਲ ਇਹ ਹੈਗੀ ਕਿ ਜਿਹੜਾ ਆਪਣਾ ਗਾਰਡੀਅਨ ਵਾਲਾ ਹੀ ਲਾਇਰ ਹੈਗਾ ਨਾ, ਇਹਨੂੰ ਫੜ ਲਓ ਤੇ ਇਹਨੂੰ ਤੁਸੀਂ ਆਪਣਾ ਜਿਹੜਾ ਅਸਾਈਲਮ ਵਾਲਾ ਕੇਸ ਵੀ ਦਿਓ। ਹਾਂਜੀ ਹਾਂਜੀ, ਠੀਕ ਹੈ। ਤੋ ਉਹਨਾਂ ਕੋਈ ਭਾਈ ਪਤਾ ਲੱਗ ਗਿਆ, ਤੁਸੀਂ ਨਹੀਂ ਕੁਝ ਦੱਸ ਸਕਦੇ? ਨਹੀਂ, ਅਸੀਂ ਦੱਸ ਸਕਦੇ ਹਾਂ ਭਾਜੀ, ਸਾਨੂੰ ਵੀ ਦੇਖ ਕੇ ਪਤਾ ਲੱਗਣਾ। ਹੁਣ ਤੁਸੀਂ ਸਾਨੂੰ ਕੰਟੈਕਟ ਕਰ ਲਓ ਜਾਂ ਉਹਨੂੰ ਕੰਟੈਕਟ ਕਰ ਲਓ, ਕਿਸੇ ਨੂੰ ਕਰੋ ਕੰਟੈਕਟ। ਠੀਕ ਹੈ ਭਾਜੀ। ਠੀਕ ਹੈ ਜੀ, ਮਿਹਰਬਾਨੀ ਜੀ। ਠੀਕ ਹਾਂਜੀ ਜੀ। ਜਤਿੰਦਰ। ਇੱਕ ਯਾਰ ਪਲੀਜ਼ ਗਾਰਡੀਅਨਸ਼ਿਪ ਵਾਲੇ ਹੈਗੇ ਨਾ ਯਾਰ, ਆਪਣੇ ਜਿਹੜਾ ਵਕੀਲ ਹੈਗਾ ਨਾ ਗਾਰਡੀਅਨ ਵਾਲਾ, ਉਹਨੂੰ ਜਿਹੜਾ ਸੀਗਾ ਕੱਲੇ ਗਾਰਡੀਅਨ ਨੇ ਹੱਲ ਨਹੀਂ ਜਿਹੜਾ ਕਰਨਾ। ਤਰੀਕ ਕੋਈ ਮਿਸ ਹੋ ਗਈ, ਜਿੱਦਾਂ ਸਕੈਜੂਲਿੰਗ ਆਰਡਰ ਮਿਸ ਹੋ ਗਿਆ ਜਾਂ ਕੁਝ ਹੋ ਗਿਆ, ਕਈ ਵਾਰੀ ਕੇਸ ਦੇ ਵਿੱਚ ਹੋਰ ਕਈ ਚੀਜ਼ਾਂ ਹੁੰਦੀਆਂ, ਕਿਉਂਕਿ ਅੱਜ ਕੱਲ ਇਲੈਕਟ੍ਰੋਨਿਕ ਜਿਹੜੇ ਸਾਰੇ ਉਹ ਘਰੇ ਚਿੱਠੀ ਪੱਤਰ ਨਹੀਂ ਪਾਉਂਦੇ, ਈ ਕੈਸ਼ ਕੇਸ ਹੈਗੇ ਆ, ਤੇ ਇਲੈਕਟ੍ਰੋਨਿਕ ਵਗੈਰਾ ਨੋਟਿਸ ਜਿਹੜੇ ਉਹਨਾਂ ਨੇ ਕਰਨੇ ਆ। ਤੇ ਤੁਹਾਡੇ ਕੋਲ ਕੋਈ ਚੀਜ਼ ਜਿਹੜੀ ਮਿਸ ਹੋ ਗਈ, ਤੁਸੀਂ ਗਾਰਡੀਅਨ ਦੀ ਵੇਟ ਕਰਦੇ ਰਹਿਣਾ, ਉਧਰੋਂ ਕੋਰਟ ਨੇ ਜਿਹੜਾ ਸੀਗਾ ਰਿਮੂਵਲ ਲਾ ਦੇਣੀ,
ਜਿਹਨਾਂ ਦੇ ਵੀ ਕੇਸ ਜਿਹੜੇ ਕੋਰਟ ਚੱਲਦੇ ਆ 2 ਨੰਬਰ 'ਚ ਜਿਹੜਾ ਆਇਆ ਸੀਗਾ, ਫੜਿਆ ਗਿਆ ਬੰਦਾ, ਉਹ ਹਰੇਕ ਬੰਦੇ ਕੋਲ ਇਸ ਵੇਲੇ ਵਕੀਲ ਜਿਹੜਾ ਹੋਣਾ ਚਾਹੀਦਾ, ਠੀਕ ਆ, ਜਿਹੜਾ ਵੀ ਬੰਦਾ ਹੈਗਾ। ਤੇ ਉਹ ਗਲਤੀ ਨਾ ਕਰਿਓ, ਠੀਕ ਹੈ। ਜਿੱਦਾਂ ਹੁਣ ਬਾਈ ਹੈ ਨਾ, ਇਹ ਮੈਨੂੰ ਨਹੀਂ ਪਤਾ ਇਹਦਾ ਕੀ ਸੀਨ ਚੱਲਦਾ ਕਿ ਇਹਨੇ ਕਿਉਂ ਨਹੀਂ ਵਕੀਲ ਨਾਲ ਆਪਣੇ ਨਾਲ ਗੱਲ ਕੀਤੀ ਆ, ਤੇ ਇਹਨੂੰ ਇਹੀ ਨਹੀਂ ਪਤਾ ਕਿ ਤਰੀਕ ਹੈਗੀ ਆ ਕਿ ਨਹੀਂ ਹੈਗੀ ਆ, ਕੇਸ ਇਹਦਾ ਐਕਟਿਵ ਹੈਗਾ ਕਿ ਨਹੀਂ ਹੈਗਾ। ਸੋ ਇਹ ਹੁਣ ਜਿਹੜਾ ਸੀਗਾ ਟਾਈਮ ਇਸ ਚੀਜ਼ ਦੇ ਲਈ ਨਹੀਂ ਹੈਗਾ ਕਿ ਬੰਦੇ ਨੂੰ ਪਤਾ ਹੀ ਨਾ ਹੋਵੇ ਕੇਸ ਦਾ ਕੀ ਚੱਲਦਾ, ਤੁਰੰਤ ਜਿਹੜਾ ਕਰੋ। ਤੇ ਰਾਜਗਰਨ ਜੀ ਇਹਦੇ ਚ ਆਪਾਂ ਦੇਖਦੇ ਹਾਂ ਕਿ ਵਾਕਈ ਜਿਹੜਾ ਇਦਾਂ ਹੈਗਾ ਕਿ ਲੋਕਾਂ ਨੂੰ ਕਈ ਵਾਰੀ ਐਂ ਹੀ ਲੱਗਦਾ ਕਿ ਗਾਰਡੀਅਨਸ਼ਿਪ ਨੇ ਜਿਹੜੀ ਸੀਗੀ ਬੇੜੀ ਬੰਨੇ ਲਾ ਹੀ ਦੇਣੀ ਹੈ, ਕਿਉਂਕਿ ਉਹਦੀ ਵੇਟ ਹੈਗੀ ਆ 5-6 ਸਾਲ ਗ੍ਰੀਨ ਕਾਰਡ ਤੱਕ ਪਹੁੰਚਣ ਦੀ, ਤੇ ਉਹਦੇ ਵਿੱਚ ਹੀ ਜਿਹੜਾ ਸੀਗਾ ਸਾਰਾ ਜਿਹੜਾ ਡੀਪੋਰਟੇਸ਼ਨ ਵਗੈਰਾ ਲੋਕਾਂ ਤੇ ਲੱਗ ਜਾਂਦੀ ਹੈ। ਸੋ ਉਹ ਪਲੀਜ਼ ਆਪਣਾ ਜਿਹੜਾ ਸੀ ਨਾ ਵਕੀਲ ਦੇ ਥਰੂ ਆਪਣਾ ਇੰਸਪੈਕਟ ਕਰਾਓਗੇ ਕੀ ਚੱਲਦਾ। ਠੀਕ ਹੈ ਜੀ। ਹਾਂਜੀ, ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਜਤਿੰਦਰ। ਹਾਂਜੀ, ਕੀ ਸਵਾਲ ਹੈ ਜੀ? ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਿਕਾਗੋ ਤੋਂ ਬੋਲਦਾ ਜੀ। ਮੈਂ ਪਹਿਲਾਂ ਵੀ ਇੱਕ ਵਾਰੀ ਕਰਿਆ ਸੀ ਫੋਨ 4-5 ਮਹੀਨੇ ਪਹਿਲਾਂ। ਜੀ ਤੇ ਮੇਰੀ 9.5 ਸਾਲ ਬਾਅਦ ਪੇਸ਼ੀ ਆਈ ਸੀ, ਮੈਂ ਸਿੱਧਾ ਹੀ ਆਇਆ ਸੀਗਾ ਜੀ ਵੀਜ਼ੇ ਤੇ। ਹਾਂਜੀ, ਪਹਿਲਾਂ ਮੈਂ ਆਪਣੇ ਮੇਰੀ ਆਈ ਸੀ ਮਈ ਚ ਜੀ ਪੇਸ਼ੀ। ਸਵਾਲ ਪੁੱਛ ਲਿਓ। ਹਾਂਜੀ, ਸਟੋਰੀ ਦੇ ਨਾਲ ਨਾ ਸਵਾਲ ਪੁੱਛੋ ਜਿਹੜਾ ਮੇਨ ਆ। ਹਾਂਜੀ, ਸਵਾਲ ਇਹ ਪੁੱਛਣਾ ਜੀ, ਉਦੋਂ ਮੇਰੀ ਸਰਜਰੀ ਹੋਈ ਸੀ, ਮੈਂ ਤੁਸੀਂ ਕਿਹਾ ਸੀ ਮੈਂ ਅੱਗੇ ਕਰਤਾ ਸੀ, ਕੋਰਟ ਨੇ ਮੇਰਾ ਕੇਸ, ਤੇ ਉਹ ਅਕਤੂਬਰ ਮੇਰੀ 27 ਨੂੰ ਹੁਣ ਦੁਬਾਰੇ ਪੇਸ਼ੀ ਹੋਈ ਸੀਗੀ, ਤੇ ਉਹਨਾਂ ਨੇ ਕੇਸ ਤਾਂ ਪਾਸ ਨਹੀਂ ਕੀਤਾ ਕਿ ਕੋਰਟ 'ਚ ਭੇਜਤਾ ਜੀ ਕੇਸ ਕਿ ਤੂੰ ਸਿੱਧਾ ਆਇਆ ਸੀਗਾ, ਇਸ ਕਰਕੇ ਤੇਰਾ ਜਿੱਦਾਂ ਸਾਨੂੰ ਤੂੰ ਵਾਪਸ ਆਵੇਂਗਾ, ਸਾਨੂੰ ਕੋਈ ਲੱਗਦਾ ਨਹੀਂ ਵੀ ਤੈਨੂੰ ਖਤਰਾ ਕੋਈ। ਤੇ ਹੁਣ ਜੂਨ ਦੀ 10 ਡੇਟ ਦਿੱਤੀ। ਮੈਂ ਵੈਸੇ ਮੇਰੀ ਸਰਜਰੀ ਹੋਈ ਹੈ, ਮੈਂ ਤੁਰ ਫਿਰ ਨਹੀਂ ਸਕਦਾ, ਮੇਰੇ ਤੋਂ ਯਾਨੀ ਮੇਰੇ ਲੱਤਾਂ ਤੇ ਵਜਨ ਨਹੀਂ ਆਉਂਦਾ ਹੈਗਾ ਸਰਜਰੀ ਤੋਂ ਬਾਅਦ। ਹਾਂਜੀ ਭਾਜੀ, ਤਰੀਕ ਪੇਸ਼ ਕਰਨੀ ਪੈਣੀ ਹੈਗੀ। ਉਹ ਤੁਸੀਂ ਦੇਖੋ, ਉਹ ਤੁਸੀਂ ਅਵੋਇਡ ਨਹੀਂ ਕਰ ਸਕਦੇ ਹੈਗੇ। ਮੈਨੂੰ ਪਿਛਲੀ ਵਾਰੀ ਤੁਹਾਡਾ ਯਾਦ, ਤੁਸੀਂ ਲਾਇਰ ਨਹੀਂ ਕੀਤਾ ਸੀਗਾ ਨਾ ਅਸਾਈਲਮ ਆਫਿਸ, ਤੁਹਾਨੂੰ ਉਦੋਂ ਕਿਹਾ ਸੀਗਾ ਲਾਇਰ ਕਰੋ ਤੁਸੀਂ। ਹਾਂ, ਕਰ ਲਿਆ ਸੀਗਾ ਜੀ, ਲਾਇਰ ਕਰ ਲਿਆ ਸੀ। ਬਸ ਫਿਰ ਆਪਣਾ ਜਿਹੜਾ ਕੋਰਟ ਵਾਲਾ ਵੀ ਹੈਗਾ ਨਾ, ਏਦਾਂ ਹੀ ਲਾਇਰ ਕਰਕੇ ਤੇ ਉਹਦੀ ਤਰੀਕਾਂ ਦੇ ਵਿੱਚ ਪੈਣਾ। ਉਹਦੇ ਵਿੱਚ ਤੁਸੀਂ ਇਹ ਨਾ ਸੋਚਿਓ ਕਿ ਮੈਡੀਕਲ ਦੇ ਕਰਕੇ ਉਹਨਾਂ ਨੇ ਤੁਹਾਨੂੰ ਕੋਈ ਛੋਟ ਦੇ ਦੇਣੀ ਹੈ। ਉਹ ਬਸ ਤਰੀਕ ਉਹ ਗਾਂਹ ਪਿਛਾਂ ਕਰ ਸਕਦੇ ਆ। ਉਹ ਵੈਬਐਕਸ ਰਾਹੀਂ, ਕੰਪਿਊਟਰ ਰਾਹੀਂ ਜਿਹੜੀ ਤੁਹਾਡੀ ਅਰਜੀ ਐਕਸੈਪਟ ਕਰ ਸਕਦੇ ਆ ਕਿ ਮੈਂ ਆ ਨਹੀਂ ਸਕਦਾ ਜਾਂ ਮੈਨੂੰ ਵੈਬਐਕਸ ਦਿੱਤੀ ਜਾਵੇ, ਆਪਣੀ ਮੋਸ਼ਨ ਤੁਸੀਂ ਫਾਈਲ ਕਰ ਸਕਦੇ ਆ, ਪਰ ਕੇਸ ਤੁਹਾਨੂੰ ਲੜਨਾ ਹੀ ਪੈਣਾ। ਨਹੀਂ, ਕੇਸ ਤੇ ਤਾਂ ਮੈਂ ਜਾਊਂਗਾ ਜੀ। ਮੈਂ ਪੁੱਛ ਰਿਹਾ ਸੀ ਕਿ ਵੀ ਉੱਥੇ ਕੋਈ ਨਾ ਉਹ ਤਾਂ ਨਹੀਂ ਕਿ ਸੇਮ ਡੇ ਤਾਂ ਨਹੀਂ ਫੜ ਸਕਦੇ ਕਿ ਹਾਲ ਤਾਂ ਜੂਨ 'ਚ ਹੈ ਵੈਸੇ। ਨਹੀਂ, ਫੜ ਤਾਂ ਭਾਜੀ ਸਾਰਿਆਂ ਨੂੰ ਹੀ ਸਕਦੇ ਆ, ਠੀਕ ਹੈ। ਤੇ ਉਹ ਤੁਸੀਂ ਆਪਣਾ, ਹਾਂਜੀ, ਉਹਦੇ ਵਿੱਚ ਹੁਣ ਤੁਹਾਨੂੰ ਨਾ ਤਾਂ ਕੋਈ ਕਹਿ ਨਹੀਂ ਸਕਦਾ ਕਿ ਨਹੀਂ ਫੜ ਸਕਦੇ, ਕਿਉਂਕਿ ਸਾਰਿਆਂ ਨਾਲ ਹੋ ਰਿਹਾ, ਲੋਕਾਂ ਨਾਲ, ਆਪਣੀ ਕਮਿਊਨਿਟੀ ਦੇ ਨਾਲ ਇਦਾਂ ਦਾ। ਹਾਂਜੀ, ਮੇਰਾ ਯੂਵੀ ਦਾ ਗਰੰਟੀ ਕੋਈ ਨਹੀਂ ਜੀ ਕਿਸੇ ਚੀਜ਼ ਦੀ। ਇਦਾਂ ਤੁਸੀਂ ਕੋਈ ਵੀ ਫੜਿਆ ਜਾਣਾ, ਨਹੀਂ ਫੜਿਆ ਜਾਣਾ, ਕੋਈ ਗਰੰਟੀ ਨਹੀਂ ਕਹਿ ਸਕਦਾ। ਹਾਂਜੀ, ਯੂਵੀ ਦਾ ਬੋਨਾਫਾਈਡ ਹੈਗਾ ਤੁਹਾਡੇ ਕੋਲ? ਨਹੀਂ, ਹਲੇ 2.5 ਸਾਲ ਹੀ ਹੋਏ ਜੀ ਅਪਲਾਈ ਹੋਏ ਨੂੰ, ਹਲੇ ਆਇਆ ਨਹੀਂ ਉਹਦਾ ਕੁਝ। ਉਹ ਜਿਹੜਾ ਸੀਗਾ ਨਾ, ਵਕੀਲ ਨੂੰ ਕਹਿ ਕੇ ਉਹ ਬੋਨਾਫਾਈਡ ਛੇਤੀ ਲੈਣ ਦੀ ਕੋਸ਼ਿਸ਼ ਕਰੋ ਮੈਡੀਕਲ ਵਗੈਰਾ ਗਰਾਊਂਡ ਤੇ। ਉਹ ਚ ਲਾਅ ਸੂਟ ਵਗੈਰਾ ਵੀ ਕਰ ਸਕਦੇ ਆ ਤੁਸੀਂ, ਮੈਂਡੇਮਸ ਵਗੈਰਾ ਲਾਅ ਸੂਟ ਕਰ ਸਕਦੇ ਆ। ਯੂ ਵੀਜ਼ਾ ਦਾ ਜੇ ਫੜਾਈ ਦਾ ਡਰ ਹੈਗਾ ਤੇ ਯੂ ਵੀਜ਼ਾ ਜੇ ਹੈਗਾ ਤੇ ਉਹ ਫਿਰ ਉਹ ਤੇ ਕੇਸ ਕਰਕੇ ਉਹਦਾ ਬੋਨਾਫਾਈਡ ਛੇਤੀ ਕਢਾਉਣ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਤੁਹਾਡੇ ਨਾਲ ਕਰ ਸਕਦਾ ਜੀ ਲਿੰਕ? ਇੱਥੇ ਸ਼ਿਕਾਗੋ ਤਾਂ ਕੋਈ ਹੈ ਨਹੀਂ ਪੰਜਾਬੀ ਬੋਲਣ ਵਾਲਾ ਵਕੀਲ। ਹਾਂਜੀ, ਕਰ ਸਕਦੇ ਆ, ਪਰ ਜਿਹੜਾ ਮੈਂਡੇਮਸ ਵਗੈਰਾ ਉਹ ਤੁਹਾਨੂੰ ਲੋਕਲੀ ਵਕੀਲ ਕਰਨਾ ਪੈਣਾ। ਪਰ ਹਾਂਜੀ, ਕਰ ਸਕਦੇ ਆ, ਤੁਸੀਂ ਦੇਖ ਸਕਦੇ ਆ ਆਪਾਂ ਜੀ। ਨੰਬਰ ਇਹਨਾਂ ਦਾ 415-909-0503, ਉਹਦੇ ਤੇ ਆਫਿਸ 'ਚ ਕੰਟੈਕਟ ਕਰ ਲਿਓ ਮੰਡੇ ਨੂੰ ਜੀ। ਆਪਣੇ ਅਗਲੇ ਕਾਲਰ ਨੇ ਸੁਖਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਸਾਡੀ ਮਾਤਾ ਜੀ ਪਹਿਲੋਂ ਆਏ ਸੀ ਇੱਥੇ ਤੋਂ 20 ਸਾਲ ਪਹਿਲੋਂ, ਵਾਪਸ ਚਲੇ ਗਏ, ਇਹਨਾਂ ਕੋਲ ਉਦੋਂ ਗ੍ਰੀਨ ਕਾਰਡ ਸੀਗਾ ਜੀ। ਤੇ ਹਾਂਜੀ, ਤੇ ਹੁਣ ਉਹ ਵਾਪਸ ਆਏ ਆ ਆਪਣੇ ਵੀਜ਼ਾ ਲੈ ਕੇ। 2 ਮਹੀਨੇ ਹੋ ਗਏ ਉਹਨਾਂ ਨੂੰ ਆਇਆ ਨੂੰ, ਤੇ ਉਹਨਾਂ ਦਾ ਅਸੀਂ ਅਪਲਾਈ ਕਰ ਸਕਦੇ ਹੋ? ਤੁਸੀਂ ਸਿਟੀਜ਼ਨ? ਹਾਂਜੀ, ਕਰ ਸਕਦੇ ਹਾਂ ਜੀ। ਤੇ 90 ਦਿਨਾਂ ਬਾਅਦ ਕਰਨਾ ਹੁੰਦਾ ਨਾ? ਏਦਾਂ ਹੁੰਦਾ ਰਾਜਕਰਨ ਜੀ ਕਿ ਇਰਾਦਾ ਆਉਣ ਤੋਂ ਬਾਅਦ ਜਿਹੜਾ ਬਣਨਾ ਚਾਹੀਦਾ। ਜਿੱਦਾਂ ਹੁਣ ਬੱਚੇ ਹੁਣੀ ਪੁੱਛ ਰਹੇ ਆ ਕਿ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਇਹਦਾ ਮਤਲਬ ਇਹ ਸੀਗਾ ਕਿ ਜਦੋਂ ਆਏ ਸੀਗੇ ਉਦੋਂ ਇਹਨਾਂ ਦਾ ਇਰਾਦਾ ਨਹੀਂ ਸੀਗਾ। ਹੁਣ ਉਹਨੂੰ ਜਾਂਚ ਪੜਤਾਲ ਜਿਹੜੀ ਕਰ ਰਹੇ ਆ 90 ਦਿਨਾਂ ਦਾ, ਇਦਾਂ ਹੁੰਦਾ ਕਿ 90 ਦਿਨ ਤੋਂ ਪਹਿਲਾਂ ਜਿਹੜਾ ਕਰਦਾ ਉਹਨੂੰ ਉਹ ਸ਼ੱਕ ਕਰਦੇ ਆ ਕਿ ਤੁਸੀਂ ਪਹਿਲਾਂ ਇਰਾਦਾ ਬਣਾ ਕੇ ਆਏ ਆ, ਪਰ ਉਹ ਬੰਦਾ ਸ਼ੋਅ ਕਰ ਸਕਦਾ ਹੈਗਾ ਕਿ ਮੇਰਾ ਇਰਾਦਾ ਨਹੀਂ ਸੀਗਾ। ਜਿੱਦਾਂ ਹੁਣ ਇਹ ਤਾਂ ਮੰਨ ਲਓ ਇਹਨਾਂ ਨੇ ਆਹ ਕਾਲ ਹੀ ਕੀਤੀ ਹੈ ਸ਼ੋਅ 'ਚ, ਹਨਾ, ਇਹ ਕਹਿ ਸਕਦੇ ਆ ਕਿ ਮੈਂ ਇਹਨੂੰ ਪੁੱਛਿਆ ਸੀਗਾ 60 ਦਿਨ ਬਾਅਦ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਜਾਂ ਮੇਰੀ ਰਿਟਰਨ ਟਿਕਟ ਆ, ਸਾਡਾ ਆਹ ਪਲਾਨ ਸੀਗਾ, ਇੱਥੇ ਆ ਕੇ ਚੇਂਜ ਹੋਇਆ। ਸੋ ਉਹ ਚੀਜ਼ ਬਰਡਨ ਜਿਹੜਾ ਸੀਗਾ ਉਹ 90 ਦਿਨ ਦਾ ਇਹ ਰੌਲਾ ਹੁੰਦਾ। ਤੇ ਹਾਂਜੀ, ਇਹ ਕਰ ਸਕਦੇ ਆ ਜੀ। ਦੱਸੋ ਹੋਰ ਕੀ ਸਵਾਲ? ਜਿੱਦਾਂ ਉਹ ਜਿਹੜੀ ਵੀਜ਼ਾ ਲੱਗਾ ਹੋਇਆ ਮਤਲਬ ਉਹਦੇ ਐਂਟਰੀ ਕੋਈ ਨਹੀਂ ਲੱਗੀ, ਕਿੰਨੇ ਤਰੀਕ ਨੂੰ ਆਇਆ, ਕਿੰਨੇ ਤੋਂ ਵਾਪਸ? 6 ਮਹੀਨੇ ਦੀ ਐਂਟਰੀ ਹੁੰਦੀ ਉਹ?
ਨਹੀਂ ਉਹ ਭਾਜੀ ਅੱਜ ਕੱਲ ਨਾ ਹਾਂਜੀ ਅੱਜ ਕੱਲ 94 ਤੁਸੀਂ ਚੈੱਕ ਕਰ ਸਕਦੇ ਆ ਤੇ ਉਹਦੇ ਵਿੱਚ ਤਕਰੀਬਨ 6 ਮਹੀਨੇ ਦੇ ਹੁੰਦੇ ਆ, ਬਾਕੀ ਤੁਸੀਂ ਚੈੱਕ ਕਰ ਲਿਓ। ਤੇ ਇਹਦੇ ਵਿੱਚ ਇੱਕ ਇਹ ਹੁੰਦਾ ਕਿ ਤੁਸੀਂ ਆਪਣੀ ਜਿਹੜੀ ਟੂਰਿਸਟ ਵੀਜ਼ੇ ਦੀ ਹੁਣ ਸਟੇ ਜ਼ਰੂਰ ਉਹਦੀ ਵਧਾਣੀ ਹੈ, ਕਿਉਂਕਿ ਅਦਰਵਾਈਜ਼ ਉਹ ਜਿਹੜਾ ਇਕੱਲੇ ਗ੍ਰੀਨ ਕਾਰਡ ਪੈਂਡਿੰਗ ਨੂੰ ਉਹ ਸਟੇਟਸ ਨਹੀਂ ਮੰਨਦੇ, ਉਹਨੂੰ ਵੀ ਹੁੰਦੀ ਹੈ। ਤੇ ਫਿਰ ਉਹ ਟੂਰਿਸਟ ਵੀਜ਼ੇ ਸਟੇ ਦੀ ਕਿੱਦਾਂ ਜਿਹੜੀ 6 ਬਣਾਉਣੀ ਮਹੀਨੇ ਦੀ ਤਕਰੀਬਨ ਮਿਲਦੀ ਹੁੰਦੀ ਹੈ, ਉਹ ਵਧਾਣੀ ਹੈ। ਉਹ ਤੁਸੀਂ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਫਾਈਲ ਕਰਨੀ। ਅੱਛਾ, ਜਿਹੜੀ ਉਹ ਪਹਿਲੋਂ ਇੱਕ ਭੈਣ ਜੀ ਦੀ ਕਾਲ ਆਈ ਸੀ ਜਿਹਦਾ 539 ਉਹ ਹੁੰਦੀ ਐਕਸਟੈਂਸ਼ਨ? ਹਾਂਜੀ, ਪਰ ਉਹਨਾਂ ਕੋ ਉਹ ਗ੍ਰੀਨ ਕਾਰਡ ਵਾਸਤੇ ਨਹੀਂ ਨਾ ਸੀਗੇ, ਉਹਦਾ ਮੈਨੂੰ ਪਤਾ ਨਹੀਂ ਹੁਣ। ਉਹਨਾਂ ਨੇ ਉਹ ਨਹੀਂ ਇਨਫੋਰਮੇਸ਼ਨ ਦਿੱਤੀ ਕਿ ਉਹ ਸਿਟੀਜ਼ਨ ਹੈਗੇ, ਕਿ ਉਹ ਤਾਂ ਆਪਣੇ ਜਿਹੜਾ ਹੋ ਸਕਦਾ ਆਈ ਡੋਨਟ ਨੋ ਕਿ ਉਹਨਾਂ ਨੇ ਉਧਰਲੇ ਪਾਸੇ ਵਾਲਾ ਸਵਾਲ ਨਹੀਂ ਨਾ ਪੁੱਛਿਆ ਕਿ ਮੈਂ ਇਹਨਾਂ ਨੂੰ ਪੱਕੇ ਕਰਨਾ ਜਾਂ ਕੁਝ ਕਰਨਾ। ਸੋ ਇਹ ਹੁਣ ਹੋਰ ਪੁੱਛ ਰਹੇ ਆ। ਠੀਕ ਹੈ, ਓਕੇ, ਠੀਕ ਹੈ ਜੀ, ਚਲੋ ਥੈਂਕ ਯੂ ਜੀ ਇਹਨਾਂ ਦੇ ਕਾਲ ਦੇ ਲਈ। ਹਾਂਜੀ ਅਮਰੀਕ ਜੀ। ਸੋ ਇੱਕ ਮੈਂ ਕਲੈਰੀਫਿਕੇਸ਼ਨ ਕਰ ਦਿੰਦਾ ਜ਼ਰੂਰ ਕੀ ਆ ਜਿਹੜਾ ਹੁਣ ਪੱਕਾ ਠੀਕ ਹੈ, ਜਿਹਨੇ ਗ੍ਰੀਨ ਕਾਰਡ ਫਾਈਲ ਕਰਨਾ, ਉਹ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਬੰਦਾ ਫਾਈਲ ਕਰਦਾ ਸੀਗਾ ਨਾ 485, ਉਹਨੂੰ ਕੁਝ ਕਹਿੰਦੇ ਨਹੀਂ ਸੀਗੇ, ਤੇ ਘਰ ਦੇ ਹੋ ਗਏ ਜਾਂ ਸਪਾਊਸ ਹੋ ਗਿਆ ਬੰਦੇ ਦਾ, ਉਹ ਉਰੇ ਆ ਕੇ ਪੱਕਾ ਹੋ ਜਾਂਦਾ ਸੀਗਾ, ਉਹਨੂੰ ਕੋਈ ਬੋਦਰ ਨਹੀਂ ਕਰਦਾ ਸੀਗਾ। ਹੁਣ ਇਹਨਾਂ ਨੇ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਕਿਹਾ ਕਿ ਜਦੋਂ ਤੁਹਾਡਾ ਗ੍ਰੀਨ ਕਾਰਡ ਪੈਂਡਿੰਗ ਹੁੰਦਾ, ਉਹਨੂੰ ਆਪਾਂ ਸਟੇਟਸ ਨਹੀਂ ਮੰਨਦੇ, ਉਹਨੂੰ ਇਹ ਪ੍ਰੋਬਲਮ ਦੇ ਦਿੰਦੇ। ਤੇ ਉਹ ਤੋਂ ਬਚਣ ਲਈ ਕੀ ਤੁਸੀਂ ਕਰਨਾ ਕਿ ਜਿਹੜਾ ਕੋਈ ਹੋਰ ਵੀਜ਼ਾ ਸਟੇਟਸ ਜਿੱਦਾਂ ਸਟੂਡੈਂਟ ਵੀਜ਼ਾ ਹੋ ਗਿਆ, ਟੂਰਿਸਟ ਵੀਜ਼ਾ ਹੋ ਗਿਆ, ਮਤਲਬ ਕਿ ਤੁਸੀਂ ਆਪਣਾ ਅੰਡਰਲਾਈਨ ਜਿਹੜਾ ਸਟੇਟਸ ਉਹ ਮੇਨਟੇਨ ਕਰਕੇ ਰੱਖੋ ਜਦ ਤੱਕ ਗ੍ਰੀਨ ਕਾਰਡ ਨਹੀਂ ਮਿਲਦਾ। ਇਹ ਹੋ ਗਈ ਇੱਕ ਚੀਜ਼। ਦੂਜੀ ਚੀਜ਼ ਇਹ ਸੀਗੀ ਜਿਹਦਾ ਇਸ ਤੋਂ ਪਹਿਲਾਂ ਭੈਣ ਜੀ ਨੇ ਕਾਲ ਕੀਤਾ ਸੀਗਾ, ਉਹ ਗੱਲ ਕਰ ਰਹੀ ਟੂਰਿਸਟ ਵੀਜ਼ੇ, ਜਿੱਦਾਂ ਕਿਸੇ ਦਾ ਘਰ ਦੇ ਘੁੰਮਣ ਆਏ ਆ 6 ਮਹੀਨੇ ਵਾਸਤੇ, ਠੀਕ ਆ। ਮੈਨੂੰ ਨਹੀਂ ਪਤਾ ਹੁਣ ਉਹ ਬੰਦਾ ਅਸਾਈਲਮ ਤੇ ਕੀ ਹੈ ਕਿੱਦਾਂ, ਪਰ ਘਰ ਦੇ ਉਹਨੂੰ ਮਿਲਣ ਆਏ ਆ ਤੇ ਉਹ ਇੱਥੇ ਪੱਕੇ ਨਹੀਂ ਹੋ ਸਕਦੇ, ਉਹਨਾਂ ਨੇ ਮਤਲਬ ਵਾਪਸ ਆਣ ਜਾਣ ਰੱਖਣਾ। ਉਹ ਜਿਹੜੇ ਲੋਕੀ ਹੈਗੇ ਆ, ਉਹ ਜੇ ਇੱਥੇ ਆਪਣਾ ਟੂਰਿਸਟ ਵੀਜ਼ਾ ਐਕਸਟੈਂਡ ਕਰਦੇ ਆ, ਮੰਨ ਲਓ ਕਿ 6 ਮਹੀਨੇ ਦਾ ਮਿਲਿਆ, ਉਹ ਕਹਿੰਦੇ ਕਿ ਆਪਾਂ 12 ਮਹੀਨੇ ਰਹਿਣਾ। ਪ੍ਰੋਬਲਮ ਇਹਦੇ ਵਿੱਚ ਕੋਈ ਨਹੀਂ, ਲੀਗਲੀ ਓਕੇ ਆ, ਪਰ ਜਿਹੜੇ ਹਾਲਾਤ ਚੱਲਦੇ ਆ ਸਰਕਾਰ ਦੇ, ਇਹ ਅਨਪ੍ਰੈਡਿਕਟੇਬਲ ਆ। ਤੇ ਜੇ ਕੱਲ ਨੂੰ ਉਹਨਾਂ ਨੇ ਨਹੀਂ ਗ੍ਰਾਂਟ ਕੀਤਾ ਤੇ ਉਹਨਾਂ ਨੇ ਇਹੀ ਕਹਿਣਾ ਕਿ ਤੁਸੀਂ ਓਵਰਸਟੇ ਕਰ ਗਏ ਸੀਗੇ। ਜਦੋਂ ਬੰਦਾ ਵਾਪਸ ਜਾ ਕੇ ਰੀਐਂਟਰ ਕਰੂਗਾ, ਉਹਨੂੰ ਇਹ ਹਾਰਡ ਟਾਈਮ ਦੇ ਸਕਦੇ ਆ ਕਿ ਤੁਸੀਂ ਆਪਣੀ ਜਿਹੜੀ ਵਾਇਲੇਸ਼ਨ ਕੀਤੀ ਹੈ ਸਟੇਟਸ ਦੀ। ਸੋ ਲੌਂਗ ਸਟੋਰੀ ਸ਼ਾਰਟ ਇਹ ਆ ਕਿ ਜਿਹੜਾ ਬੰਦਾ ਸਿਰਫ ਐਜ਼ ਅ ਵਿਜ਼ਿਟਰ ਆ ਰਿਹਾ, ਉਹ ਆਪਣਾ ਬਸ ਕੰਮ ਤੋਂ ਮਤਲਬ ਰੱਖੇ, ਉਹਨਾਂ ਜਿੰਨੀ ਦੇਰ ਸੀਗੀ ਉਨੀ ਦੇਰ ਰਵੇ। ਸਹੀ ਚੀਜ਼ ਕਹਿ ਕੇ ਰਵੇ ਕਿ ਮੈਂ 3 ਮਹੀਨੇ ਮਿਲਣ ਜਾਣਾ, ਮੈਂ 2 ਮਹੀਨੇ ਮਿਲਣ ਜਾਣਾ। ਆਨਲਾਈਨ ਗੂਗਲ ਦੇ ਵਿੱਚ ਜਾ ਕੇ I-94 ਤੁਸੀਂ ਭਰਨਾ, ਠੀਕ ਆ। ਉਹਦੇ ਵਿੱਚ ਉਹਨਾਂ ਨੇ ਤੁਹਾਡਾ ਰਿਕਾਰਡ ਸ਼ੋਅ ਕਰਨਾ ਕਿ ਤੁਹਾਨੂੰ ਕਿੰਨੀ ਦੇਰ ਦੀ ਸਟੇ ਮਿਲੀ ਹੈ। ਕਿਸੇ ਨੇ ਇਹ ਨਹੀਂ ਮੰਨਣਾ ਕਿ ਹਰੇਕ ਨੂੰ 6 ਮਹੀਨੇ ਦੀ ਦੇਣੀ ਹੈ, ਕਈਆਂ ਨੂੰ ਘੱਟ ਵੀ ਦੇ ਦਿੰਦੇ ਆ, ਉਹ ਵੀ ਪ੍ਰੋਬਲਮ ਪੈ ਜਾਂਦੀ ਆ ਕਿ ਤੈਨੂੰ ਤਾਂ ਸਿਰਫ 2 ਮਹੀਨੇ ਦੀ ਦਿੱਤੀ ਸੀ, ਕਿਉਂਕਿ ਬੰਦੇ ਨੇ ਕਿਹਾ ਬਾਰਡਰ ਤੇ ਇਹ ਹੈ ਕਿ ਮੈਂ 2 ਮਹੀਨੇ ਵਾਸਤੇ ਆਇਆ। ਉਹ ਜਿੱਦਾਂ ਇਹ ਬਾਈ ਜੀ ਪੁੱਛਦੇ ਸੀਗੇ, ਉਹ ਕਿੱਦਾਂ, ਕਿਉਂਕਿ ਹੁਣ ਅੱਜ ਕੱਲ ਠੱਪੇ ਨਹੀਂ ਲਾਉਂਦੇ ਉਹਦੇ ਵਿੱਚ ਕਿੰਨੀ ਦੇਰ ਤੁਸੀਂ ਰਹਿ ਸਕਦੇ ਹੋ, ਤੁਹਾਨੂੰ ਆਨਲਾਈਨ ਚੈੱਕ ਕਰਨਾ ਪੈਂਦਾ I-94। ਜਦੋਂ ਹੀ ਕੋਈ ਵਿਜ਼ਿਟਰ ਅਮਰੀਕਾ ਦੇ ਵਿੱਚ ਆਉਂਦਾ, ਤੁਹਾਡੇ ਘਰ ਦੇਖਦਾ ਪਹਿਲੇ ਦਿਨ ਉਹ ਚੀਜ਼ ਚੈੱਕ ਕਰਨੀ ਹੈ, ਤੁਹਾਨੂੰ ਨਹੀਂ ਮਿਲੀ ਹੈ। ਕਈ ਇਹ ਭੁਲੇਖੇ 'ਚ ਰਹਿ ਜਾਂਦੇ, 6 ਮਹੀਨੇ ਸੀ ਤੇ 2 ਮਹੀਨੇ ਮਿਲੇ ਹੁੰਦੇ ਆ, ਤੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਅੱਗੇ ਆਪਣੇ ਫੈਸਲੇ ਕਰਨੇ ਆ। ਠੀਕ ਹੈ ਜੀ। ਹਾਂਜੀ ਅਮਰੀਕ ਜੀ ਪੁੱਛੋ ਜੀ ਸਵਾਲ ਆਪਣਾ। ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਦੋਨੋਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਇੰਨੀ ਇਨਫੋਰਮੇਸ਼ਨ ਦਿੰਦੇ ਹੋ ਜੀ ਭਾਜੀ। ਤੇ ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਇਹਦਾ ਮੇਰੇ ਕੋਲ ਗ੍ਰੀਨ ਕਾਰਡ ਹੈਗਾ, ਤੇ ਆਪਣਾ ਇੰਡੀਆ ਜਾਣ ਦਾ ਕੋਈ ਰੌਲਾ ਤਾਂ ਨਹੀਂ ਹੈਗਾ ਇਸ ਟਾਈਮ ਅੱਜ ਕੱਲ ਦੇ ਸਮੇਂ 'ਚ? ਗ੍ਰੀਨ ਕਾਰਡ ਦਾ ਕਿੱਦਾਂ ਲਿਆ ਸੀਗਾ? ਗ੍ਰੀਨ ਕਾਰਡ ਮੇਰੇ ਕੋਲ ਆਪਣਾ ਹੈਗਾ, ਵਿਆਹ ਕਰਾਇਆ ਜੀ ਭਾਜੀ। ਠੀਕ ਹੈ, ਬਾਕੀ ਕੋਈ ਅਸਾਲਮ ਸੁਲਮ ਤਾਂ ਨਹੀਂ ਤੁਸੀਂ ਫਾਈਲ ਕੀਤੀ ਸੀ ਕਦੀ? ਨਹੀਂ ਸਾਲ ਵੀ ਨਹੀਂ ਫਾਈਲ ਕੀਤੀ। ਹਾਂਜੀ, ਤੇ ਆਪਣਾ ਵਿਆਹ ਸੀ ਜਿਹੜਾ 81 ਨਾਲ ਕੀਤਾ ਸੀ, ਉਹ ਗ੍ਰਾਂਟ ਨਹੀਂ ਸੀ ਹੋਇਆ, ਤੇ ਦੁਬਾਰਾ ਫਿਰ ਅਪੀਲ ਕੀਤੀ ਸੀ, ਫਿਰ ਗ੍ਰਾਂਟ ਨਹੀਂ ਹੋਇਆ। ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੇ ਤੁਸੀਂ ਗ੍ਰੀਨ ਠੀਕ ਹੈ ਨਾ ਭਾਜੀ, ਤੁਹਾਡੀ ਮੈਨੂੰ ਲੱਗਦਾ ਇੰਟਰਨੈਟ ਦਾ ਕੋਈ ਕਨੈਕਸ਼ਨ ਤਾਂ ਆ ਰਿਹਾ, ਆਵਾਜ਼ ਤੁਹਾਡੀ ਰੁਕ ਰਹੀ ਹੈ ਵਿੱਚ। ਹਾਂਜੀ ਦੁਬਾਰਾ ਦੱਸਿਓ ਕੀ ਦੱਸ ਰਹੇ ਸੀਗੇ। ਹਾਂਜੀ ਦੁਬਾਰਾ ਦੱਸਿਓ। ਮੈਂ ਕਿਹਾ ਜਿਹੜਾ ਵਿਆਹ ਦੇ ਗ੍ਰੀਨ ਕਾਰਡ ਲਿਆ ਸੀਗਾ, ਉਹ ਵਿਆਹ ਚੱਲ ਇਸ ਵੇਲੇ ਸਟਿਲ ਮੈਰਿਡ ਹੈਗੇ ਸੇਮ ਬੰਦੇ, ਸੇਮ ਪਰਸਨ? ਹਾਂਜੀ ਹਾਂਜੀ ਸੇਮ ਹੀ, ਆਪਣੇ ਕੋਲ ਰਹਿੰਦੀ ਜਨਾਨੀ। ਠੀਕ ਹੈ। ਸੋ ਭਾਜੀ 81 ਵਾਲੇ ਕੇਸਾਂ ਦੇ ਵਿੱਚ ਪ੍ਰੋਬਲਮ ਇਹ ਸੀਗੀ ਕਿ 81 ਵਾਸਤੇ ਜਿਹੜਾ ਸੀਗਾ ਬੰਦੇ ਦਾ ਅਮਰੀਕਾ 'ਚ ਉਸ ਵੇਲੇ ਆਉਣਾ ਚਾਹੀਦਾ ਸੀਗਾ ਬੰਦਾ। ਸਭ ਤੋਂ ਜ਼ਿਆਦਾ ਮੈਂ ਪ੍ਰੋਬਲਮ ਇਹ ਦੇਖਿਆ ਕਿ ਬੰਦਾ ਉਦੋਂ 81 'ਚ ਸੀਗਾ ਨਹੀਂ ਇੱਥੇ, ਤੇ ਉਹਨਾਂ ਨੇ ਗਲਤ ਪੇਪਰ ਜਿੱਦਾਂ ਭਰੇ ਹੁੰਦੇ ਕਿ ਉਹ ਬਾਅਦ 'ਚ ਆਇਆ। ਤੇ ਮੈਨੂੰ ਹੁਣ ਪਤਾ ਨਹੀਂ ਤੁਹਾਡੇ, ਠੀਕ ਆ, ਮੈਂ ਬਾਹਲੀ ਡਿਟੇਲ ਦੇ ਵਿੱਚ ਜਾਣਾ ਵੀ ਨਹੀਂ ਚਾਹੁੰਦਾ, ਤੇ ਜੇ ਤੁਹਾਡੇ 81 ਵਾਲੇ ਪੇਪਰਾਂ 'ਚ ਕੋਈ ਪ੍ਰੋਬਲਮ ਜੇ ਹੈਗੀ ਆ, ਤੇ
ਤੁਹਾਨੂੰ ਹਾਂਜੀ ਕੰਸੀਡਰ ਕਰਨਾ ਚਾਹੀਦਾ ਸਾਰਾ ਉਹ ਨਾ ਤੁਹਾਡੇ ਅਗੇਂਸਟ ਜਾ ਸਕਦੀਆਂ ਚੀਜ਼ਾਂ। ਜੀ ਅੱਛਾ ਅੱਛਾ। ਉਹ ਵੈਸੇ ਨਾਲ ਕੇਸ ਨਾਲ ਲਾਇਆ ਸੀ 81 ਦੀ ਅਪਲਾਈ ਕੀਤਾ ਮੈਂ ਵਿਆਹ ਵਾਲਾ, ਨਾਲ ਲਾਤਾ ਸੀ ਉਹਦੇ। ਨਹੀਂ ਉਹ ਨਹੀਂ ਨਹੀਂ, ਗੱਲ ਕਰ ਭਾਜੀ ਰਹੇ ਵੀ 81 ਨਾਲ ਦੇ ਵਿੱਚ ਲਾਏ ਦੀ ਨਹੀਂ ਇਹ ਗੱਲ ਕਰ ਰਹੇ ਜੀ। ਹਾਂਜੀ ਹਾਂਜੀ ਕੰਟੀਨਿਊ ਕਰੋ ਟਰਨੀ ਮੈਂ ਇਹ ਪੁੱਛ ਰਿਹਾ ਸੀਗਾ ਕਿ 81 ਵਾਲੇ ਕੇਸਾਂ 'ਚ ਨਾ ਲੋਕਾਂ ਨੇ ਉਦੋਂ ਪੈਰਾਲੀਗਲ ਫਰਾਡ ਬਹੁਤ ਚੱਲਦਾ ਹੈਗਾ। 81 ਵਾਲੇ ਸਾਰੇ ਤਕਰੀਬਨ ਜਿੰਨੇ ਮੈਂ ਇੰਸਪੈਕਟ ਕੀਤੇ ਸਾਰੇ ਗਲਤ ਲਾਏ ਸੀਗੇ ਪੇਪਰ ਉਹਨਾਂ ਨੇ। ਲੋਕੀ 80s 'ਚ ਸੀਗੇ ਨਹੀਂ ਇੱਥੇ, ਉਹ ਝੂਠ ਜਿੱਦਾਂ ਲਿਖਤਾ ਸੀ। ਜਿਹੜੇ 90 'ਚ ਵੀ ਆਇਆ ਉਹਨੇ ਵੀ 81 ਦੇ ਪੇਪਰ ਉਹ ਚੀਜ਼ ਦੀ ਪ੍ਰੋਬਲਮ ਜਿਹੜੀ ਇਮੀਗ੍ਰੇਸ਼ਨ ਜਿਹੜੀ ਦੇ ਸਕਦੀ ਆ, ਉਹ ਕਹਿ ਰਿਹਾ ਮੈਂ ਜੀ। ਉਹ ਮੇਕ ਸ਼ੋਰ ਕਰੋ ਵੀ ਉਹਦੇ ਵਿੱਚ ਨਾ ਕੋਈ ਗੜਬੜੀ ਹੋਵੇ। ਮਨਜਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਐਕਚੁਅਲੀ ਸਵਾਲ ਹੈਗਾ ਮੇਰੇ ਹਸਬੈਂਡ ਲਈ। ਮੈਂ ਯੂਐਸ ਸਿਟੀਜ਼ਨ ਹੈਗੀ ਹਾਂ ਤੇ ਮੇਰਾ ਹਸਬੈਂਡ 2016 ਚ ਆਈ ਸੀ, ਅਸਾਈਲਮ ਕੇਸ ਲਾਇਆ ਸੀ ਉਹਨਾਂ ਨੇ ਜੀ ਤੇ ਉਹਨਾਂ ਨੇ ਮੇਰਾ ਜਿਹੜਾ Y-130 ਅਪਰੂਵ ਹੋ ਗਿਆ ਸੀ ਤਾਂ ਫਿਰ NVC ਚ ਕੇਸ ਚੱਲ ਗਿਆ ਤੇ ਵੇਵਰ ਅਪਲਾਈ ਕੀਤਾ ਆ। ਪਰ ਮੇਰਾ ਕੁਐਸਚਨ ਰਾਈਟ ਨਾਓ ਇਹ ਹੈ ਵੀ ਜਿਹੜਾ 2016 ਦਾ ਅਸਾਈਲਮ ਕੇਸ ਆ ਅਸੀਂ ਚਾਹੁੰਦੇ ਨਹੀਂ ਉਹ ਖੁੱਲੇ, ਚਾਂਸਸ ਕੀ ਉਹਦੇ ਖੁੱਲਣ ਦੇ? ਇਹ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਜੀ? ਇਹਨਾਂ ਦੇ ਹਸਬੈਂਡ? ਹਾਂਜੀ ਮੇਰੇ ਹਸਬੈਂਡ। ਤੇ ਜਿਹੜਾ ਤੁਸੀਂ ਕਹਿੰਦੇ ਸੀਗੇ ਕੇਸ ਖੁੱਲੇ ਨਾ, ਮਤਲਬ ਕਿ ਉੱਤੇ ਡਿਪੋਰਟੇਸ਼ਨ ਲੱਗੀ ਸੀਗੀ ਉਹਨਾਂ ਦੀ? ਨਹੀਂ ਖੁੱਲੇ ਹੀ ਨਹੀਂ। ਜਿੱਦਾਂ ਜਦੋਂ ਦੀ ਫਾਈਲ ਕੀਤੀ ਆ ਕੋਈ ਪੈਂਡਿੰਗ ਗਈ ਹੈ ਜੀ, ਕੁਝ ਖੁੱਲਿਆ ਨਹੀਂ ਹੈਗਾ। ਪਰ ਜਿਹੜਾ ਮੇਰਾ ਸਾਡੇ ਵਿਆਹ ਦਾ ਜਿਹੜਾ ਆ ਆਲਮੋਸਟ 1 ਸਾਲ ਆਲਮੋਸਟ ਹੋ ਚੱਲਿਆ ਵੇਵਰ ਫਾਈਲ ਕੀਤੇ ਨੂੰ। ਜੀ ਠੀਕ ਹੈ। ਸੋ ਜਸਟ ਟੂ ਮੇਕ ਸ਼ੋਰ ਮੈਨੂੰ ਤੁਹਾਡੀ ਜਿਹੜੀ ਫੈਕਟ ਸਹੀ ਪਤਾ ਰਹਿਣ, ਤੁਹਾਡੇ ਹਸਬੈਂਡ 2 ਨੰਬਰ 'ਚ ਆਏ ਸੀਗੇ ਅਮਰੀਕਾ ਦੇ ਵਿੱਚ, ਅਸਾਈਲਮ ਦਾ ਕੇਸ ਲੱਗਿਆ ਹੋਇਆ ਤੇ ਪੈਂਡਿੰਗ ਹੈਗਾ ਇਸ ਵੇਲੇ, ਇਹੀ ਕਹਿ ਰਹੇ ਨਾ ਤੁਸੀਂ? ਹਾਂਜੀ ਹਾਂਜੀ। ਤੇ ਤੁਸੀਂ I-130 ਫਾਈਲ ਕੀਤਾ, I-130 ਤੁਹਾਡਾ ਅਪਰੂਵ ਆ ਤੇ ਤੁਸੀਂ ਕਹਿੰਦੇ NVC 'ਚ ਚੱਲ ਗਿਆ? ਹਾਂਜੀ ਤੇ ਵੇਵਰ ਵੀ ਫਾਈਲ ਕਰ ਦਿੱਤਾ। ਠੀਕ ਹੈ। ਤੇ ਵੇਵਰ ਲਈ ਤੁਹਾਡਾ ਕੇਸ ਚੱਲਦਾ ਹੁੰਦਾ, ਤੁਸੀਂ ਫਾਈਲ ਕਰ ਨਹੀਂ ਸਕਦੇ ਵੇਵਰ ਦੇ ਲਈ? ਨਹੀਂ I-130 ਅਪਰੂਵ ਹੋ ਗਿਆ ਸੀ, ਫਿਰ NVC ਚ ਉਹਨਾਂ ਨੇ ਅਸੀਂ ਭੇਜੇ ਨਹੀਂ, ਪਰ ਉਹ 601 ਜਿਹੜੇ ਵੇਵਰ ਫਾਰਮ ਆ ਉਹ ਫਾਈਲ ਕਰਕੇ ਭੇਜ ਦਿੱਤਾ ਸੀ ਜਦ ਤੱਕ ਅਪਰੂਵ ਨਹੀਂ ਹੁੰਦਾ। ਹਾਂਜੀ, ਪਰ 601 ਜਦੋਂ ਤੁਹਾਡਾ ਕੇਸ ਐਕਟਿਵ ਹੁੰਦਾ ਨਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਤੇ ਤੁਸੀਂ 601 ਵੇਵਰ ਫਾਈਲ ਕਰ ਨਹੀਂ ਸਕਦੇ ਹੈਗੇ। ਸੋ ਕੇਸ ਇਹਨਾਂ ਦਾ ਪੈਂਡਿੰਗ ਹੀ ਆ। ਪਤਾ ਆਈ ਡੋਨਟ ਨੋ ਕੇਸ ਤੁਹਾਡਾ ਮਤਲਬ ਕੋਰਟ ਚ ਆ ਕੇ ਕਿੱਥੇ ਆ ਰਾਈਟ ਨਾਓ ਕੇਸ? ਅਸਾਈਲਮ ਆਫਿਸ ਚ। ਅਸਾਈਲਮ ਆਫਿਸ ਚ ਆ ਕੇਸ ਇਹਨਾਂ ਦਾ? ਅੱਛਾ ਠੀਕ ਹੈ। ਹਾਂਜੀ ਦੇਖੋ ਜੀ, ਤੁਹਾਡੇ ਕੋਲ ਚੋਇਸ ਤਾਂ ਕੋਈ ਹੈ ਨਹੀਂ, ਅਸਾਈਲਮ ਆਫਿਸ ਨੂੰ ਚੱਲਦਾ ਰਹਿਣ ਦੋ। ਮਤਲਬ ਤੁਸੀਂ ਇਹੀ ਉਮੀਦ ਕਰ ਸਕਦੇ ਆ ਕਿ 601 ਪਹਿਲਾਂ ਹੋ ਜਾਵੇ, ਇਮੀਗ੍ਰੇਸ਼ਨ ਕੋਰਟ 'ਚ ਆਵੇ ਨਾ। ਪਰ ਜੇ ਤੁਹਾਨੂੰ ਵਿੱਚ ਅਸਾਈਲਮ ਆਫਿਸ ਦੀ ਇੰਟਰਵਿਊ ਆਉਂਦੀ ਹੈ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਅੱਗੇ ਕੰਟੀਨਿਊ ਕਰੋ, ਪਰ ਗਰੰਟੀ ਨਹੀਂ ਕੋਈ। ਅੱਛਾ ਜੀ। ਪਰ ਚਾਂਸਸ ਕੀ ਹੈਗੇ ਆ ਖੁੱਲ ਰਹੇ ਆ 2016 ਦੇ ਕੇਸਿਸ ਜਦ ਕੀ ਰਾਈਟ ਕੇਸ ਤਾਂ ਹੁਣ ਜਿਹੜੇ ਹੋਣਗੇ ਉੱਥੇ ਉਹ ਇਵੈਂਚੁਅਲੀ ਤਾਂ ਖੁੱਲਣਗੇ ਹੀ ਕਦੀ ਨਾ ਕਦੀ। ਤਾਂ ਉਹ ਤਾਂ ਆਈ ਡੋਨਟ ਥਿੰਕ ਵੀ ਉੱਥੇ ਪਏ ਰਹਿਣਗੇ। ਹਾਂਜੀ ਇਹ ਤਾਂ ਹੁਣ ਵੇਟਿੰਗ ਗੇਮ ਹੀ ਹੈ ਜੀ। ਅੱਛਾ ਤੇ ਵੇਵਰ ਲਈ ਕਿੰਨਾ ਕੁ ਟਾਈਮ ਲੱਗ ਜਾਂਦਾ? ਹੁਣ ਜਿੱਦਾਂ ਫਰਵਰੀ ਚ ਕੀਤਾ ਸੀ, ਸੋ ਕਿੰਨਾ ਚਾਂਸਸ? ਯਾਦ ਕਰਨ ਜੀ ਆਪਣਾ, ਤੁਹਾਨੂੰ ਮੇਰੀ ਆਵਾਜ਼ ਸਹੀ ਆ ਰਹੀ? ਆਵਾਜ਼ ਕੱਟ ਕੇ ਆ ਰਹੀ ਆ। ਆਪਾਂ ਇਦਾਂ ਕਰਦੇ ਇੱਕ ਬ੍ਰੇਕ ਲੈ ਲੈਂਦੇ ਆ। ਇਹਨਾਂ ਨੇ ਪੁੱਛਦੇ ਵੀ ਵੇਵਰ ਨੂੰ ਉਹਦਾ ਕਿੰਨਾ ਟਾਈਮ ਲੱਗ ਜਾਂਦਾ ਹੈ? ਵੇਵਰ ਨੂੰ 4 ਸਾਲ ਲੱਗਦੇ ਆ ਜੀ। ਠੀਕ ਹੈ ਜੀ। ਚਲੋ ਆਪਾਂ ਨਾ ਇੱਕ ਬ੍ਰੇਕ ਜਿਹੜੀ ਉਹ ਲੈ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ ਤੇ ਕਨੈਕਸ਼ਨ ਵਗੈਰਾ ਆਪਣਾ ਜਿਹੜਾ ਉਹ ਆਪਾਂ ਸੈੱਟ ਕਰਦੇ ਆ ਸਾਰਾ। ਤੇ ਜੁੜੇ ਰਹੋ ਇਦਾਂ ਹੀ ਸਾਰੇ ਜਾਣੇ ਤੇ ਇੱਕ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆ ਰਹੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਹੋਪਫੁਲੀ ਜਿਹੜੀ ਟੈਕਨੀਕਲ ਪ੍ਰੋਬਲਮ ਆ ਉਹ ਸੋਲਵ ਹੋਊਗੀ। ਆਵਾਜ਼ ਜਿਹੜੀ ਆ ਉਹ ਹੁਣ ਸੈੱਟ ਜਿਹੜੀ ਉਹ ਚੱਲੇ। ਸੋ ਇਸੇ ਲਈ ਥੋੜ੍ਹਾ ਜਿਹਾ ਵਕਤ ਜ਼ਿਆਦਾ ਲੱਗ ਗਿਆ ਸਾਨੂੰ ਬ੍ਰੇਕ ਦੇ ਵਿੱਚ ਗੱਲਬਾਤ ਨੂੰ ਜਿਹੜੀ ਉਸ ਨੂੰ ਜਿਹੜਾ ਉਹ ਸੈੱਟ ਕਰਦੇ ਹਾਂ। ਬਾਕੀ ਟੈਕਨੋਲੋਜੀ ਹੈ, ਟੈਕਨੋਲੋਜੀ ਦੇ ਉੱਤੇ ਜ਼ੋਰ ਤਾਂ ਕਿਸੇ ਦਾ ਨਹੀਂ ਜਿਹੜਾ ਉਹ ਚੱਲਦਾ, ਤੇ ਕੋਸ਼ਿਸ਼ ਜਿਹੜੀ ਉਹ ਆਪਣੀ ਜ਼ਰੂਰ ਹੈਗੀ। ਅਗਲੇ ਕਾਲਰਸ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲਬਾਤ। ਕਮਲ, ਹਾਂਜੀ ਕਮਲ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਕਮਲ, ਅਗਲੇ ਕਾਲਰ ਉਹਨਾਂ ਦਾ ਵੱਲ ਵੱਧਦੇ ਹਾਂ। ਹਾਂਜੀ ਸੋਨੂ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਕੀ ਹਾਲ ਚਾਲ ਜੀ ਠੀਕ ਹੈ ਜੀ। ਜੀ ਪੁੱਛੋ ਜੀ ਸਵਾਲ। ਹਾਂਜੀ ਭਾਜੀ, ਉਹ ਮੇਰਾ ਸਵਾਲ ਹੈ ਜੀ ਭਾਜੀ, ਮੇਰੀ ਨਾ ਆਪਣਾ ਹੀਅਰਿੰਗ ਵੀ ਸੀ ਆਪਣਾ 23 ਜਨਵਰੀ ਵਿੱਚ, ਤੇ ਉਹਨਾਂ ਨੇ ਭਾਜੀ ਮੇਰੀ ਜਿਹੜਾ ਮੈਂ ਵਕੀਲ ਸੀ ਉਹਨੇ। ਇੱਕ ਮਿੰਟ ਰੁਕਿਓ, ਮੈਂ ਮੇਕ ਸ਼ੋਰ ਕਰ ਲਵਾਂ ਵੀ ਅਟਾਰਨੀ ਟਿਰਕੈਣਾ ਜੀ ਆਪਣੇ ਨਾਲ ਨੇ। ਅਟਾਰਨੀ ਜੀ ਟਿਰਕੈਣਾ ਜੀ, ਆਵਾਜ਼ ਸੁਣ ਪਾ ਰਹੇ ਹੋ? ਸੌਰੀ, ਉਹ ਵਿੱਚ ਡਿਸਟਰਬੈਂਸ ਸੀਗੀ ਭਾਜੀ, ਸਵਾਲ ਸਾਰੇ ਰਹਿ ਗਏ, ਇੱਕ ਵਾਰੀ ਦੁਬਾਰਾ। ਹਾਂਜੀ ਕੋਈ ਨਹੀਂ, ਆਪਾਂ ਉਹਨਾਂ ਤੋਂ ਕੋਈ ਟੈਕਨੋਲੋਜੀ ਪ੍ਰੋਬਲਮ ਨਹੀਂ ਹੈ। ਹਾਂਜੀ ਠੀਕ ਹੈ। ਹਾਂਜੀ ਹਾਂਜੀ ਦੁਬਾਰਾ ਸਵਾਲ ਸਾਰਾ ਮੇਰਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਈ। ਭਾਈ ਪਹਿਲਾਂ ਮੇਰਾ ਸਵਾਲ ਸੀ ਭਾਈ ਆਪਣੇ ਨਾ, ਹੈਲੋ ਹਾਂਜੀ ਹਾਂਜੀ ਪੁੱਛੋ ਪੁੱਛੋ। ਪਹਿਲਾਂ ਹਾਂਜੀ ਹਾਂਜੀ ਇਹ ਨਾ ਮੇਰੀ ਕੋਰਟ 'ਚ ਤਰੀਕ ਸੀ ਹੀਅਰਿੰਗ। ਹਾਂਜੀ ਭਾਈ ਹੀਅਰਿੰਗ ਸੀਗੀ, ਤੇ ਉਹਦਾ ਮੇਰੇ ਵਕੀਲ ਨੇ ਨਾ ਵੀਡੀਓ ਕਾਲ ਤੇ ਕਰਾਈ ਹੀਅਰਿੰਗ, ਤੇ ਪਰ ਉਹ ਮੈਨੂੰ ਨਹੀਂ ਕੋਰਟ ਨੇ ਕੁਛ ਦੱਸਿਆ, ਤਾਂ ਵੀ ਤੇਰੀ ਵੀਡੀਓ ਕਾਲ ਤੇ ਮੈਨੂੰ ਇਹੀ ਦੱਸਿਆ ਕੋਰਟ 'ਚ ਤੂੰ ਪੇਸ਼ ਹੋਣਾ। ਪਹਿਲੋਂ ਲੈਟਰ ਆ ਗਈ ਸੀ, ਤੇ ਬਾਅਦ 'ਚ ਵਕੀਲ ਨੇ ਮੇਰੀ ਵੀਡੀਓ ਕੋਰਟ ਕਰਾਈ, ਪਰ ਮੈਨੂੰ ਨਹੀਂ ਪੇਸ਼ ਕੀਤਾ, ਆਪ ਹੀ ਉਹਨੇ ਕੀਤੀ ਸੀ। ਏਦਾਂ ਮੇਰੇ ਉੱਤੇ ਕੋਈ ਫਲਟ ਨਹੀਂ ਪੈਂਦਾ ਹੈਗਾ ਕੁਛ, ਮੇਰੇ ਉੱਤੇ ਐਕਸ਼ਨ ਨਹੀਂ ਹੁੰਦਾ? ਮਾਸਟਰ ਹੀਅਰਿੰਗ ਸੀ? ਹਾਂਜੀ ਮਾਸਟਰ ਹੀਅਰਿੰਗ ਸੀ, ਪਰ ਉਹ ਵਕੀਲ ਨੇ ਆਪ ਹੀ ਕੀਤੀ। ਮੈਨੂੰ ਵੀ ਬੁਲਾਇਆ ਸੀ ਆਪਣੇ ਆਫਿਸ, ਮੈਨੂੰ ਉਹ ਬਿਠਾਤਾ ਸੀ, ਕਹਿੰਦਾ ਜੇ ਤੈਨੂੰ ਜੱਜ ਕਹੇਗਾ ਤੈਨੂੰ ਬੁਲਾਉਣ ਵਾਸਤੇ ਫਿਰ ਤੈਨੂੰ ਬੁਲਾ ਲਾਂਗਾ, ਤੇ ਉਹਨੇ ਆਪ ਹੀ ਗੱਲਬਾਤ ਕਰਕੇ ਉਹ ਤਰੀਕ ਦੇ ਦਿੱਤੀ ਸੀ। ਤੇ ਤੁਹਾਡੀ ਫਾਈਨਲ ਹੀਅਰਿੰਗ ਪੈ ਗਈ ਫਿਰ? ਨਹੀਂ ਫਾਈਨਲ ਹੀਅਰਿੰਗ ਪੈਂਦੀ, ਫਿਰ ਅੱਗੋਂ ਮਾਸਟਰ ਹੀਅਰਿੰਗ ਦੇ ਦਿੱਤੀ ਸੀ। ਕੋਈ ਕਿਸੇ ਪੇਪਰ ਵਰਕ ਉਹਨਾਂ ਨੇ ਕੋਈ ਪੇਪਰ ਵਰਕ ਗਲਤ ਕੀਤਾ ਹੋਇਆ ਸੀ, ਵਕੀਲਾਂ ਨੇ ਨਹੀਂ ਕੀਤਾ ਸੀ, ਐਕਚੁਅਲੀ ਉਹਨਾਂ ਵੱਲੋਂ ਕੋਈ ਗਲਤ ਹੋਇਆ ਸੀ। ਉਹ ਜੱਜ ਕਹਿੰਦਾ ਪੇਪਰ ਮੇਰੇ ਸਹੀ ਨਹੀਂ ਹੈਗੇ, ਮੈਂ ਅੱਗੋਂ ਤੈਨੂੰ ਫਿਰ ਮਾਸਟਰ ਹੀਅਰਿੰਗ ਦੇ ਦਿੰਦਾ ਵਾ। ਹਾਂਜੀ ਹਾਂਜੀ, ਉਹ ਕਈ ਵਾਰੀ ਨਾ ਜਿਹੜਾ ਸੀਗਾ ਜਿਹੜਾ ਕਲਾਇੰਟ ਹੁੰਦਾ ਰਿਸਪੋਂਡੈਂਟ ਜਿਹੜਾ, ਉਹਦੀ ਪ੍ਰੈਜ਼ੈਂਸ ਉਹ ਮਾਫ ਕਰ ਦਿੰਦੇ ਆ, ਤੇ ਤੁਹਾਡੇ ਕੇਸ 'ਚ ਉਹੀ ਹੋਣਾ। ਤੇ ਹੁਣ ਤੁਸੀਂ ਅਗਲੀ ਮਾਸਟਰ ਹੀਅਰਿੰਗ ਭੁਗਤੋ, ਤੇ ਆਪਣਾ ਜਿੱਦਾਂ ਜਿੱਦਾਂ ਤੁਹਾਡਾ ਵਕੀਲ ਕਹਿੰਦਾ ਉਹਦੀ ਸਲਾਹ ਮੰਨੋ। ਹਾਂਜੀ ਹਾਂਜੀ, ਤੇ ਮੇਰਾ ਇਹੀ ਸਵਾਲ, ਹਾਂਜੀ ਹਾਂਜੀ ਭਾਜੀ ਮੇਰਾ ਇਹੀ ਸਵਾਲ ਸੀ, ਤੇ ਆਪਣਾ ਬੜਾ ਥੈਂਕ ਯੂ ਤੁਹਾਡਾ ਭਾਈ, ਬਹੁਤ ਵਧੀਆ ਤੁਸੀਂ ਸਾਰਾ ਜਾਣਕਾਰੀ ਦਿੰਦੇ ਹੋ। ਥੈਂਕ ਯੂ ਭਾਈ, ਧੰਨਵਾਦ। ਗੁਰਚਰਨ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੇਰੀ ਇੰਡੀਵਿਜੂਅਲ ਹੀਅਰਿੰਗ ਹੋ ਗਈ ਸੀ। ਹਾਂਜੀ ਅੱਗੇ ਜੀ, ਹਾਂਜੀ ਬੋਲੋ ਗੁਰਚਰਨ ਜੀ। ਹਾਂਜੀ ਮੇਰੀ ਇੰਡੀਵਿਜੂਅਲ ਹੀਅਰਿੰਗ ਹੋ ਗਈ ਸੀ ਅਪ੍ਰੈਲ 'ਚ, ਤੇ ਸਰ ਮੈਨੂੰ ਉਹਨਾਂ ਨੇ ਕਿਹਾ ਸੀ ਤੁਹਾਡਾ ਰਿਜ਼ਲਟ ਹੈ ਜਿਹੜਾ 4 ਘੰਟੇ ਦੀ ਇੰਟਰਵਿਊ ਦੇ ਬਾਅਦ ਕਿ ਰਿਜ਼ਲਟ ਘਰ ਆ ਜਾਏਗਾ। ਸਰ ਪਰ ਰਿਜ਼ਲਟ ਤਾਂ ਘਰ ਆਇਆ ਨਹੀਂ। ਉਹਦੇ ਬਾਅਦ 28 ਤਰੀਕ ਦੀ 2028 ਦੀ ਤਰੀਕ ਸ਼ੋ ਹੋਣ ਲੱਗ ਗਈ। ਹਾਂਜੀ ਉਹ ਭਾਜੀ ਕਈ ਵਾਰੀ ਫਾਈਨਲ ਨਹੀਂ ਕਰ ਸਕਦੇ, ਤੇ ਉਹਨਾਂ ਨੇ ਦੁਬਾਰਾ ਜਿਹੜੀ ਤੁਸੀਂ ਕਹਿ ਲਓ ਗਵਾਹੀ ਲੈਣੀ ਹੁੰਦੀ ਆ, ਤਾਂ ਕਰਕੇ ਉਹ ਕਈ ਵਾਰੀ ਨਵੀਂ ਤਰੀਕ ਪਾ ਦਿੰਦੇ ਆ। ਓਕੇ ਸਰ ਜੀ। ਤੇ ਸਰ ਇੱਕ ਉਹਨਾਂ ਨੇ ਮੇਰੇ ਇੰਟਰਵਿਊ ਦੇ ਦੌਰਾਨ ਮਾਨ ਚਿੱਠੀ ਦੇ ਉੱਪਰ ਐਲੀਗੇਸ਼ਨ ਬਹੁਤ ਤਗੜਾ ਲਾਇਆ ਸੀਗਾ ਕਿ ਇਹ ਝੂਠੀ ਚਿੱਠੀਆਂ। ਹਾਂਜੀ ਹੋ ਸਕਦਾ, ਕਈ ਮਤਲਬ ਇਹ ਤਾਂ ਹੁਣ ਫੋਰੈਂਸਿਕਸ ਵਾਲੇ ਦੱਸੂਗੇ। ਇੱਕ ਜਿਹੜੀ ਸੀਗੀ ਬਹੁਤ ਵੱਡੀ ਸਾਰੀ ਜਿਹੜੀ ਚਿੱਠੀ ਹੁੰਦੀ ਆ, ਪਤਾ ਨਹੀਂ ਕਿੰਨੇ 170-80 ਪੇਪਰ, ਉਹ 'ਚ ਪੁਰਾਣੀਆਂ ਖਬਰਾਂ ਲੱਗੀਆਂ ਦਾ ਬਚਣ ਵਾਲੀਆਂ, ਤੇ ਉਹ ਮਤਲਬ ਉਹਦੀ ਕੋਈ ਤੁੱਕ ਜੀ ਬਣਦੀ ਨਹੀਂ। ਤੇ ਉਹ ਜਿਹੜਾ ਮੈਂ ਹਮੇਸ਼ਾ ਉਹ ਕਹਿੰਦਾ ਹੁੰਦਾ ਕਿ ਮਾਨ ਸਾਹਿਬ ਤੋਂ ਡਾਇਰੈਕਟ ਜਿਹੜੀ ਚਿੱਠੀ ਹੋਣੀ ਚਾਹੀਦੀ ਹੈ, ਤੇ ਛੋਟੀ ਚਿੱਠੀ ਹੋਣੀ ਚਾਹੀਦੀ ਹੈ 1-2 ਪੇਜਾਂ ਦੀ, ਤੇ ਉਹ ਇੱਕ ਥੱਦਾ ਜਿਹਾ ਇੱਕ ਜਿਹੜਾ ਸੀਗਾ ਉਹ ਜਿਹੜੇ ਪਾਰਟੀ ਤੋਂ ਲੈ ਕੇ ਆਉਂਦੇ ਆ, ਤੇ ਉਹਨੂੰ ਉਹ
ਝੂਠਾ ਹੀ ਮੰਨਦੇ ਆ ਕਿਉਂਕਿ ਉਹ 'ਚ ਫੌਂਟ ਡਿਫਰੈਂਟ ਆ। ਉਹਦੇ 'ਚ ਲਿਖਿਆ ਹੁੰਦਾ ਜੀ ਪੁੱਠੀਆਂ ਸਿੱਧੀਆਂ ਗੱਲਾਂ ਲਿਖੀਆਂ ਕਈ ਵਾਰੀ ਕਿ ਜਿਹਦੀ ਦਾੜੀ ਕੱਟੀ ਆ, ਮੁੱਛ ਕੱਟਿਆ, ਉਹ ਪਾਰਟੀ ਦਾ ਵਰਕਰ ਨਹੀਂ ਹੈਗਾ। ਏਦਾਂ ਦੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਤੇ ਹੁਣ ਆਪਣੇ ਕਈ ਜਿਹੜੇ ਲੋਕ ਆ ਉਹ ਹਰੇਕ ਬੰਦਾ ਜਿਹੜਾ ਸੀਗਾ ਉਹ ਜੱਜ ਇਹੀ ਕਹਿੰਦੇ ਕਿ ਤੇਰੀ ਤਾਂ ਦਾੜੀ ਕੱਟੀ ਹੋਈ ਹੈ ਤੇ ਪਾਰਟੀ ਦੀ ਲੈਟਰ ਏਦਾਂ ਕਹਿ ਰਹੀ ਹੈ। ਸੋ ਏਦਾਂ ਦੀਆਂ ਚੀਜ਼ਾਂ ਹੁਣ ਪਾਰਟੀ ਦੇ ਵਿੱਚ ਤਾਂ ਕਈ ਵੱਡੇ ਵੱਡੇ ਜਿਹੜੇ ਲੀਡਰ ਆ ਉਹ ਤਾਂ ਉਹ ਕਈ ਵਾਰੀ ਕੋਰਟ ਨੂੰ ਐਕਸਪਲੇਨ ਕਰਨਾ ਜਿਹੜਾ ਮੁਸ਼ਕਿਲ ਵੀ ਹੋ ਜਾਂਦਾ। ਸੋ ਏਦਾਂ ਦੀਆਂ ਚੀਜ਼ਾਂ ਤੋਂ ਡਾਇਰੈਕਟ ਜਿਹੜੀ ਸੀਗੀ ਉਹ ਆਪਣੀ ਜਿਹੜੀ ਪਾਰਟੀ ਦੀ ਜਿਹੜੀ ਮੇਨ ਲੀਡਰਸ਼ਿਪ ਉਹਨਾਂ ਤੋਂ ਲੈਟਰ ਲਓ ਤੇ ਉਹ ਸਿੰਪਲ ਇੱਕ ਜਾਂ 2 ਪੇਜ ਦੀ ਸ਼ਾਰਟ ਜਿਹੜੀ ਲੈਟਰ ਹੋਵੇ। ਓਕੇ ਸਰ ਜੀ। ਸਰ ਜੀ ਤੇ ਇੱਕ ਉਹਨਾਂ ਨੇ ਪੰਜਾਬ ਦੇ ਸਪੈਲਿੰਗ ਹੁੰਦੇ ਆਪਣੇ ਉਹ 'ਚ ਬੜਾ ਐਲੀਗੇਸ਼ਨ ਲਾਇਆ ਕਿ ਇਹ ਪੰਜਾਬ ਕਿਉਂ ਲਿਖਿਆ ਹੋਇਆ ਚਿੱਠੀ 'ਚ। PUN ਕਿ PAN ਕੀ ਲਿਖਿਆ ਸੀ? ਹਾਂਜੀ PAN ਲਿਖਿਆ ਹੋਇਆ ਕਿ ਉਹ ਕਹਿੰਦੇ PUN ਕਿਉਂ ਨਹੀਂ ਹੈਗਾ। ਅੱਛਾ, ਨਾ ਦੋਨੋਂ ਤਰ੍ਹਾਂ ਦੀ ਜਿਹੜੀ ਲੈਂਗੁਏਜ ਵਰਤੀ ਸੀ, PAN ਵੀ ਆ ਤੇ PUN ਵੀ ਆ? ਨਹੀਂ ਐਕਚੁਅਲੀ ਆਪਣਾ ਜਦ ਆਪਾਂ ਗੂਗਲ ਤੇ ਸਰਚ ਮਾਰਦੇ ਆ ਤਾਂ ਇਹ ਨਹੀਂ ਇਹ ਨਹੀਂ ਸਵਾਲ, ਸਰਚ ਦੀ ਨਹੀਂ ਸਵਾਲ ਇਹ ਆ ਵੀ ਤੁਹਾਡੀ ਜਿਹੜੀ ਲੈਟਰ ਦੇ ਵਿੱਚ ਦੋਨੋਂ ਤਰ੍ਹਾਂ ਦੇ ਨਾਲ ਲਿਖਿਆ ਸੀ ਜਾਂ ਇੱਕੋ ਤਰ੍ਹਾਂ ਨਾਲ ਲਿਖਿਆ ਹੈ? ਨਹੀਂ ਇੱਕੋ ਤਰ੍ਹਾਂ ਦੇ ਨਾਲ ਹੈ। PAN ਦੇ ਨਾਲ ਲਿਖਿਆ ਹੈ। ਅੱਛਾ ਠੀਕ ਹੈ, ਇਹ ਠੀਕ ਹੈ। ਪੰਜਾਬ ਲਿਖਿਆ। ਹਾਂਜੀ ਤੇ ਉਹ ਕਹਿੰਦੇ ਕਿ ਇਹ ਠੀਕ ਨਹੀਂ ਹੈ, ਪੰਜਾਬ ਨਹੀਂ ਹੈ। ਉਹ ਭਾਜੀ ਤੁਸੀਂ ਨਾ ਲੈਟਰ ਆਪਣੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਆ ਤੋਂ ਨਵੀਂ ਲੈ ਕੇ ਲਾਓ, ਨਹੀਂ ਹੱਲ ਹੋਣਾ। ਉਹ ਇਹਦੇ ਬਾਰੇ ਲਿਖ ਸਕਦੇ ਆ ਕਿ ਪੰਜਾਬ ਨੂੰ 2 ਤਰੀਕਿਆਂ ਨਾਲ ਲਿਖਦੇ ਆ। ਆਪਣੀ ਲੀਡਰਸ਼ਿਪ ਪਾਰਟੀ ਦੀ ਲੀਡਰਸ਼ਿਪ ਨਾਲ ਜਿਹੜਾ ਸੀਗਾ ਉਹ ਸੰਪਰਕ ਕਰੋ ਤੇ ਦੁਬਾਰਾ ਉਹਨਾਂ ਦਾ ਐਫੀਡੇਵਿਟ ਵਗੈਰਾ ਲਾਓ ਇਸ ਮੁੱਦੇ ਉੱਤੇ, ਤੇ ਜੇ ਹੋ ਸਕੇ ਤਾਂ ਗਵਾਹੀ ਵੀ ਦਵਾਓ ਉਹਨਾਂ ਦੀ। ਠੀਕ ਹੈ ਸਰ ਜੀ। ਸਰ ਜੀ ਇੱਕ ਛੋਟਾ ਜਿਹਾ ਕੁਐਸਚਨ ਹੋਰ ਸੀਗਾ ਕਿ ਮੈਂ ਪੱਗ ਨਹੀਂ ਬੰਨਦਾ ਤੇ ਮੈਂ ਕੋਰਟ ਤੇ ਵੀ ਪੱਗ ਬੰਨ ਕੇ ਨਹੀਂ ਗਿਆ ਸੀਗਾ, ਤੇ ਇਹਦਾ ਕੋਈ ਮੇਰੇ ਕੇਸ ਉੱਪਰ ਬੈਠ ਸਕਦਾ ਹੈਗਾ? ਮੈਨੂੰ ਸੌਰੀ ਆਵਾਜ਼ ਥੋੜੀ ਜਿਹੀ ਕੱਟ ਕਹਿੰਦੇ ਵੀ ਪੱਗ ਬੰਨਦੇ ਨਹੀਂ ਆ ਤੇ ਪੱਗ ਬੰਨ ਕੇ ਗਏ ਵੀ ਨਹੀਂ, ਇਹਦਾ ਤਾਂ ਨਹੀਂ ਕੋਈ ਅਸਰ ਪਊਗਾ ਕੇਸ ਤੇ? ਨਹੀਂ ਇਹਦਾ ਤਾਂ ਨਹੀਂ ਪੈਣਾ ਚਾਹੀਦਾ। ਹੁਣ ਕਿੰਨੀਆਂ ਆਪਣੇ ਤਾਂ ਦੇਖੋ ਕਿੱਡੇ ਉੱਥੇ ਬੁਲਾਰੇ ਹੋਏ ਆ ਜਿਹਨਾਂ ਦੀ ਦਾੜੀ ਕੱਟੀ ਹੋਈ ਸੀ। ਸਹੀ ਜੀ। ਗੁਰਮੀਤ? ਹਾਂਜੀ, ਉਹ ਤਾਂ ਜਿਹੜਾ ਪੋਲੀਟੀਕਲ ਆਪਣਾ ਉਹ ਬੰਦੇ ਨੂੰ ਐਕਸਪਲੇਨ ਕਰਨਾ ਪੈਣਾ ਕਿ ਕਿੱਦਾਂ ਹੈ ਨਾ, ਇੱਕ ਜਿਹੜੇ ਅੰਮ੍ਰਿਤਧਾਰੀ ਕੇਸਧਾਰੀ ਸਿੱਖ ਹੁੰਦੇ ਆ ਸ਼ਾਇਦ ਉਹ ਬੰਦਾ ਐਕਸਪਲੇਨ ਕਰ ਸਕਦਾ ਨਾ ਆਪਣੇ ਆਪ ਨੂੰ ਕਿੱਦਾਂ ਕੀ। ਸਹੀ ਜੀ। ਹਾਂਜੀ ਗੁਰਮੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਸੀ ਦਰਕਣ ਸਾਹਿਬ ਤੇ ਵੀ ਮੇਰਾ ਕੇਸ ਪਾਸ ਹੋਇਆ ਸੀਗਾ ਤੇ 4 ਮਹੀਨੇ ਹੋ ਗਏ ਆ ਤੇ ਵੀ ਗ੍ਰੀਨ ਕਾਰਡ ਨੂੰ ਕਿੰਨਾ ਟਾਈਮ ਲੱਗੂਗਾ? ਉਹਨਾਂ ਨੇ ਪਹੁੰਚ ਤਾਂ ਨਹੀਂ ਕੀਤੀ, ਚੱਲ ਰਿਹਾ ਜੀ। ਤੇ ਇੱਕ ਮੇਰਾ ਹੋਰ ਕੁਐਸਚਨ ਸੀਗਾ ਬੱਚਿਆਂ ਦੇ ਇੱਥੋਂ ਪ੍ਰੂਵ ਹੋ ਕੇ ਇੰਡੀਆ ਚਲਾ ਗਿਆ ਜੀ ਐਮਬੈਸੀ, ਉਹ ਕਿੰਨਾ ਟਾਈਮ ਲੱਗੂਗਾ ਜੀ? ਸੌਰੀ ਮੈਨੂੰ ਰਾਜਾ ਜੀ ਆਈ ਡੋਨਟ ਨੋ, ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਸਹੀ ਸੁਣਦੀ ਹੈ ਤੇ ਜਿਹੜੇ ਕਾਲਰ ਆ ਰਹੇ ਨਾ ਉਹਨਾਂ ਦੀ ਕੱਟ ਕੇ ਆ ਰਹੀ ਹੈ, ਤੇ ਮੈਨੂੰ ਇੱਕ ਵਾਰੀ ਸਵਾਲ ਰਿਪੀਟ ਕਰ ਦਿਓ ਪਲੀਜ਼। ਵੀਰ ਜੀ ਮੇਰਾ 4 ਮਹੀਨੇ ਪਹਿਲਾਂ ਕੇਸ ਪਾਸ ਹੋਇਆ ਸੀ ਵੀ ਆਪਣਾ ਕਿੰਨਾ ਕੁ ਟਾਈਮ ਗ੍ਰੀਨ ਕਾਰਡ ਨੂੰ ਲੱਗਦਾ ਜੀ, ਤੇ ਦੂਜਾ ਕੁਐਸਚਨ ਮੇਰਾ ਇਹ ਸੀ ਵੀ ਮੇਰੇ ਬੱਚਿਆਂ ਦੇ ਇੱਥੇ ਪ੍ਰੂਵ ਹੋ ਕੇ ਇੰਡੀਆ ਚਲਾ ਗਿਆ ਜੀ। ਹਾਂਜੀ ਗ੍ਰੀਨ ਕਾਰਡ ਕਿੰਨਾ ਟਾਈਮ ਲੱਗਦਾ ਹੈ? 4 ਮਹੀਨੇ ਹੋ ਗਏ ਇਹਨਾਂ ਦਾ ਕੇਸ ਪਾਸ ਹੋਇਆ। 1 ਤੋਂ 3 ਸਾਲ ਤੇ 1 ਸਾਲ ਬਾਅਦ ਅਪਲਾਈ ਕਰਨਗੇ? ਅਟਰਨੀ ਜਨਰਲ ਕਹਿੰਦੇ ਜੀ ਇਹ ਤੁਰੰਤ ਅਪਲਾਈ ਕਰ ਸਕਦੇ ਆ ਜਾਂ ਸਾਲ ਵੇਟ ਆ? ਹੁਣ ਕਾਨੂੰਨ ਤਾਂ ਪਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਚੇਂਜ ਕੀਤਾ ਸੀਗਾ। ਆਪਾਂ 6-7 ਮਹੀਨੇ ਬਾਅਦ ਆਪਾਂ ਫਾਈਲ ਕਰ ਰਹੇ ਹਾਂ, ਗ੍ਰੀਨ ਕਾਰਡ ਆ ਰਹੇ ਆ। ਬਟ ਵੈਸੇ ਜੇ ਸਿੱਧੇ ਸੇਫ ਹੋ ਕੇ ਚੱਲਣਾ ਤੇ ਸਾਲ ਬਾਅਦ ਕਰੋ, ਤੇ ਪਰ ਆਪਾਂ 6 ਮਹੀਨੇ ਬਾਅਦ ਕਰ ਰਹੇ ਹਾਂ, ਅਜੇ ਤੱਕ ਪ੍ਰੋਬਲਮ ਕੋਈ ਹੋਈ ਨਹੀਂ। ਦੂਜਾ ਕੀ ਸੀਗਾ ਜੀ ਤੁਹਾਡਾ ਸਵਾਲ? ਬੱਚਿਆਂ ਵਾਲਾ ਕਿਹੜਾ ਸਵਾਲ ਸੀ? ਬੱਚੇ ਵੀਰ ਜੀ ਮੇਰੇ ਇੰਡੀਆ ਤੇ ਇੱਥੋਂ ਪ੍ਰੂਵ ਹੋ ਕੇ ਦਿੱਲੀ ਐਮਬੈਸੀ ਚਲਾ ਗਿਆ, ਮੈਨੂੰ ਲੈਟਰ ਆ ਗਈ, ਉੱਥੇ ਬੱਚਿਆਂ ਦਾ ਕਿੰਨਾ ਕੁ ਟਾਈਮ ਲੱਗੂਗਾ ਜੀ? 6 ਮਹੀਨੇ ਲੱਗਣੇ ਚਾਹੀਦੇ ਆ ਜੀ ਉਹਦੇ। ਠੀਕ ਹੈ ਜੀ, ਥੈਂਕ ਯੂ ਵੀਰ ਜੀ, ਧੰਨਵਾਦ। ਅੱਜ ਮੈਨੂੰ ਲੱਗਦਾ ਅਟਾਰਨੀ ਜਨਰਲ ਕਹਿਣਾ ਜੀ ਕੋਈ ਟੈਕਨੀਕਲ ਪ੍ਰੋਬਲਮ ਵੱਡੀ ਜਿਹੜੀ ਉਹ ਚੱਲ ਰਹੀ ਆ ਆਵਾਜ਼ ਨੂੰ, ਜਿਹੜਾ ਖਾਸ ਕਰਕੇ ਜਿਹੜਾ ਉਹ ਲੈ ਕੇ ਸੋ ਸਵਾਦ ਜਿਹਾ ਜਿਹੜਾ ਉਹ ਸੁਣਨ ਵਾਲੇ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ। ਤੁਹਾਡੀ ਸਹੀ ਆ ਰਹੀ ਪੂਰੀ। ਹਾਂਜੀ ਸੋ ਇਹ ਹੁਣ ਪਤਾ। ਚਲੋ ਅੱਜ ਫਿਰ ਆਪਾਂ ਮਾਫੀ ਚਾਹੁੰਦੇ ਆ ਜੀ, ਇਹ ਟਰਾਈ ਕਰ ਲੈਨੇ ਇੱਕ ਅੱਧਾ ਹੋਰ ਕਾਲਰ ਦੇਖ ਲੈਨੇ ਆ ਵੀ ਜੇ ਗੱਲ ਬਣਦੀ ਆ ਤਾਂ ਲੈਟਸ ਕੰਟੀਨਿਊ। ਭਾਜੀ ਮੈਨੂੰ ਲੱਗਦਾ ਨਹੀਂ ਗੱਲ ਅੱਜ ਬਣਨੀ, ਕਿਉਂਕਿ ਨਾ ਇੱਧਰ ਬਿਲਕੁਲ ਹੀ ਨਹੀਂ ਆ ਰਹੀ ਆਵਾਜ਼। ਹਾਂ ਨਹੀਂ ਯਾ ਸੋ ਇਹ ਸੌਰੀ ਹੈ ਜੀ ਇਸ ਚੀਜ਼ ਦੇ ਲਈ। ਆਈ ਨੋ ਸਾਰੇ ਜਿਹੜੀਆਂ ਲਾਈਨਸ ਆ ਉਹ ਬਿਜ਼ੀ ਸੀਗੀਆਂ, ਬਟ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਥੋੜੀ ਜ਼ਿਆਦਾ ਆ ਰਹੀ ਆ, ਜਿਹਦੇ ਕਰਕੇ ਆਵਾਜ਼ ਜਿਹੜੀ ਉਹ ਸੁਣ ਨਹੀਂ ਪਾ ਰਹੇ।
ਤੇ ਉਹਦੇ ਕਰਕੇ ਜਿਹੜੀ ਉਹ ਦਿੱਕਤ ਜਿਹੜੀ ਉਹ ਚੱਲ ਰਹੀ ਹੈ, ਤੇ ਮਾਫੀ ਚਾਹੁੰਦੇ ਆ ਇਸ ਚੀਜ਼ ਦੇ ਲਈ। 80-90% ਆਵਾਜ਼ ਨਹੀਂ ਆ ਰਹੀ ਕੱਟ। ਠੀਕ ਹੈ ਜੀ, ਚਲੋ ਥੈਂਕ ਯੂ ਜੀ, ਥੈਂਕ ਯੂ ਭਾਜੀ। ਥੈਂਕ ਯੂ। ਆਪਣਾ ਨੈਕਸਟ ਵੀਕ ਕਰਦੇ ਆ ਫਿਰ ਕਨੈਕਟ। ਹਾਂਜੀ ਜੀ ਬਿਲਕੁਲ, ਹੋਪਫੁਲੀ ਸਮੱਸਿਆ ਜਿਹੜੀ ਨਾ ਆਵੇ। ਸ਼ੁਕਰੀਆ ਜੀ। ਤੇ ਮਾਫੀ ਚਾਹੁੰਦੇ ਆ ਸਾਰੇ ਜਿਹੜੇ ਉਹ ਕਾਲਰਸ ਤੋਂ ਵੀ ਜਿਹੜੀ ਆ ਉਹ ਹੁਣ ਦਿੱਕਤ ਜਿਹੜੀ ਇਹਦੇ ਕਰਕੇ ਜਿਹੜੀ ਉਹ ਆ ਰਹੀ ਆ, ਕੰਟੀਨਿਊ ਜਿਹੜਾ ਉਹ ਅਸੀਂ ਨਹੀਂ ਕਰ ਸਕਦੇ, ਟੈਕਨੀਕਲੀ ਜਿਹੜਾ ਉਹ ਕੰਮ ਖਰਾਬ ਜਿਹੜਾ ਜ਼ਿਆਦਾ ਹੋ ਗਿਆ। ਤੇ ਅਗਲੀ ਵਾਰੀ ਕਰਦੇ ਹਾਂ ਜੀ ਫਿਰ ਆਪਾਂ ਗੱਲਬਾਤ। ਬੜੀ ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਮਿਲਦੇ ਹਾਂ ਜੀ ਅਗਲੀ ਵਾਰੀ।